शाबाश सूजी फाड़ लो, 2 कुकड़ियां भी रख लो, तू बकरी लाई दूरों ऐ लगे जमानजी वाले दी गड्डी जा रही फोन करके कहन भी ठीक बात कहूं मैं कर ठीक है। उस तो बाद बेल्ट शूज तो खैर मैं लेने नहीं, नागी साहब दे आए ने ਤੇ ਦਿਲ ਕਰੇ ਵਾਪਸ ਆ ਕੇ ਲਓ ਜੀ ਅੱਜ ਤੋਂ ਬਾਅਦ ਸਾਰਿਆਂ ਨੇ ਮੈਨੂੰ ਸਾਜਦ ਨਾਗੀ ਕਹਿਣਾ। अस्सलाम वालेकुम नाज़रीन, बड़े ढिड के साथ और लकोलो बेटे मैं गद्दी रख के लकोया, तुसी उदां इंज करके लेकिन साह जी ए तुसी किते कैमरे अगे बैठे हो ना ਤੇ ਅਗਰ ਇਦਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਹੋਵੇ ਯਾਨੀ ਤੁਸੀਂ ਕੰਫਰਟ ਨਹੀਂ ਹੈਗੇ ਤੁਹਾਨੂੰ ਤੇ ਤੁਸੀਂ ਕਦੀ ਵੀ ਪਰਫਾਰਮ ਅੱਛਾ ਨਹੀਂ ਕਰ ਸਕਦੇ। ਇਹ ਮੈਂ ਗੱਦੀ ਰੱਖੀ ਨਾ, ਮੈਨੂੰ ਪਤਾ ਕਿ ਕਿਸੇ ਨੂੰ ਨਜ਼ਰ ਆਉਣਾ ਹੀ ਨਹੀਂ। ਇਹ ਜਿਹੜਾ ਨਾ ਬਾਰ-ਬਾਰ ਇੰਜ ਇਹ ਤੁਸੀਂ ਪੂਰੇ ਪ੍ਰੋਗਰਾਮ 'ਚ ਨਾ ਤੇ ਤੂੰ ਇੰਨਾ ਪਿੱਛੇ ਹੋ ਕੇ ਬੈਠਾ, ਤੂੰ ਅੱਗੇ ਤੇ ਹੋ ਥੋੜਾ। ਭਾਈ ਮੈਨੂੰ ਉਹਨਾਂ ਨੇ ਕੈਮਰਾਮੈਨ ਨੇ ਬਰਾਬਰ ਭਾਇਆ ਸੀ। ਇਹ ਚੌਣੀ ਸਾਹਿਬ ਹੋਣੀ ਸ਼ਾਇਦ ਇੰਨੀ ਦਫਾ ਇੰਨੀ ਕੀਤੀ ਆ, ਉਹ ਫੁੱਟ ਅੱਗੇ ਆ ਗਏ ਮੇਰੇ ਤੋਂ ਮਿੰਟ ਕੇ ਬਾਅਦ। ਆ ਵੇਖ ਲੈ ਹੁਣ ਤੂੰ ਵੀ ਅੱਗੇ ਆ ਗਿਆ ਯਾਰ ਨਾ ਕਰ, ਸੈੱਟ ਕਾਬੂ ਕਰਤਾ, ਅੱਲਾ ਮਾਫ ਕਰੇ, ਤੂੰ ਸ਼ਰਟ ਖਿੱਚ ਆਹੋ ਇਹ ਢਿੱਡ ਸ਼ਰਟ ਦੀ ਵਜ੍ਹਾ ਤੋਂ ਹੀ ਹੋਇਆ ਤੇਰਾ, ਨਾਲ ਤੂੰ ਥੋੜਾ ਜਿਹਾ ਮਾਸ ਵੀ ਖਿੱਚ ਲੈਣਾ, ਉਹ ਕਿੰਨਾ ਹੀ ਵੱਧ ਜਾਂਦਾ। ਆਹ ਸ਼ਰਟ ਚਿੱਟੀ ਸੀਗੀ ਜੀ। ਅੱਛਾ, ਮਲੇਰੀ ਦੀਆਂ ਗੋਲੀਆਂ ਭੋਲਦਾ ਰਿਹਾ ਉੱਪਰ। ਕਿਹੜੀਆਂ? ਮਲੇਰੀ ਇਹਦੇ ਨਹੀਂ ਹੁੰਦੀਆਂ ਲਾਲ। ਅੱਛਾ ਯਾਰ ਇਹਦਾ ਇਲਾਕੇ 'ਚ ਲੈਦਾ ਹੀ ਮਸਨੂਆਤ ਚੱਲਦੀਆਂ, ਸਾਨੂੰ ਨਹੀਂ ਪਤਾ ਹੁੰਦਾ। ਪਤਾ ਨਹੀਂ ਯਾਰ, ਇਹ ਨਾਮ ਹੀ ਜੀਬ ਲੈਂਦਾ ਵਾ। ਹਾਂਡੀਆਂ ਦੇ ਨਾਮ ਇਹਨੂੰ ਪਤਾ ਨਹੀਂ ਕਿਹੜੀ ਹਾਂਡੀ ਦੱਸਣ ਡਿਆ ਸੀ ਉਦਣ। ਲੱਲਾ ਲੂਣ ਓਏ ਉਹ ਲੱਲਾ ਲੂਣ। ਅੱਛਾ ਯਾਰ ਤੂੰ ਗੌਰ ਕਰ, ਵਾਕਈ ਨਾ ਉਹ ਗੁਰੂ ਰੰਧਾਵੇ ਵਰਗਾ ਲੱਗਦਾ। ਹਾਂਜੀ ਹਾਂਜੀ, ਇਹਦੀ ਲੁੱਕ ਲੱਗ ਨਹੀਂ, ਸਹੀ ਗੱਲ ਹੈ। ਹਕੀਕਤ ਆ ਕੇਅਰ ਯਾਰ, ਕਰੇ ਨਾ ਆਪਣੀ ਥੋੜੀ। ਮੈਂ ਕੇਅਰ ਕਰਾਂ ਨਾ, ਯਕੀਨ ਕਰਾ। ਕੇਅਰ ਮਤਲਬ ਕੀ? ਤਾਂ ਜੀ ਉਹਨੂੰ ਟੈਨਸ਼ਨਾਂ ਨਾ ਹੋਣ, ਆ ਕਮੇਟੀਆਂ ਦੇਣੀਆਂ ਜਾਂ ਬੱਚਿਆਂ ਦੇ ਫੀਸਾਂ ਦੇਣੀਆਂ, ਇੱਥੇ ਹਰ ਬੰਦੇ ਨੂੰ ਹੁੰਦੀ। ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਦੋਂ ਤੂੰ ਇੱਥੇ ਨਹੀਂ ਸਾ ਹੋਣਾ ਉਦੋਂ ਵੀ ਤੈਨੂੰ ਟੈਨਸ਼ਨ ਸੀ, ਹੁਣ ਤੂੰ ਇੱਥੇ ਆ ਕੇ ਵੀ ਤੇਰਾ ਹਿਸਾਬ ਲੱਗਣ ਲੱਗ ਪਿਆ, ਫੇਰ ਤੁਹਾਨੂੰ ਟੈਨਸ਼ਨ ਆਣੀ। ਨਹੀਂ ਇਹ ਪਤਾ ਨਹੀਂ ਕਿਹੜੀ ਤੈਨੂੰ ਟੈਨਸ਼ਨ, ਬੱਚਿਆਂ ਦੀ ਫੀਸਾਂ ਦੀ ਟੈਨਸ਼ਨ, ਇਹ ਕਾਹਦੀ ਸਾਡੀ ਕੋਈ ਟਾਈਮ ਸਿਰ ਤਨਖਾਹ ਦੇਣ ਕੋਈ ਟੈਨਸ਼ਨ ਨਹੀਂ ਹੈ। ਨਹੀਂ ਇੱਧਰੋਂ ਕੋਈ ਟੈਨਸ਼ਨ ਨਹੀਂ, ਇੱਧਰੋਂ ਸਾਥ ਹੋਣ ਨਾਲ ਕੋਈ ਟੈਨਸ਼ਨ। ਮੈਂ ਵੀ ਯਾਰ ਬੱਚੇ ਦੀ ਉਹ ਯਾਰ ਇੱਕ ਮਿੰਟ, ਕਿਉਂ ਨਹੀਂ ਟੈਨਸ਼ਨ ਹੈ ਯਾਰ? ਰਾਜ਼ਕ ਅੱਲਾ ਹੀ ਜ਼ਿਆਦਾ ਸਹੀ ਗੱਲ ਕਰ, ਪਿੱਛੇ ਤੂੰ ਕੁਝ ਕਹਿਣ ਨੇ ਇੱਥੇ ਕੁਝ ਕਹਿਣ ਪਤਾ ਨਹੀਂ ਕਿੱਦਾਂ ਦੇ ਲੋਕ ਤੁਸੀਂ ਯਾਰ। ਅੱਛਾ ਯਕਦਮ ਨਾ ਆਇਆ ਕਰੋ, ਅੱਗੇ ਕੋਈ ਦਿਲ ਦਾ ਮਰੀਜ਼ ਵੀ ਹੁੰਦਾ। ਮੈਂ ਵੀ ਯਾਰ ਪਿੱਛੇ ਮੈਨੂੰ ਕਹਿਣ ਦੇ ਯਾਰ ਸਜਾਦ ਸਾਹਿਬ ਨੂੰ ਕਹਿ ਕਿਹੜਾ ਫੈਸਲ ਭਾਈ ਮਿਹਰਬਾਨੀ ਯਾਰ। ਇਹ ਇੱਕ ਹਾਂਡੀ ਦੱਸ ਦਿਓ ਤੁਸੀਂ। ਉਹੀ ਗੱਲਾਂ ਨਾਜ਼ਰੀਨ, ਉਹੀ ਹਾਂਡੀ ਕਿਹੜੀ? ਯਾਰ ਉਹ ਲੱਲਾ ਲੂਣ ਤੇਰੇ ਲਈ ਹਾਂਡੀ ਗੇਮ ਅਸੀਂ ਖੇਡਦੇ ਹੁੰਦੇ ਸੀ ਉਸਤਾਦ ਜੀ। ਗੱਲ ਇਹ ਆ ਨਾਜ਼ਰੀਨ, ਗੱਲ ਇਹ ਆ, ਮੇਰੀ ਗੱਲ ਸੁਣੋ। ਗੱਲ ਇਹ ਆ ਕਿ ਉਸਤਾਦ ਜੀ ਪ੍ਰੋਗਰਾਮ ਸਾਡਾ ਬਣ ਗਿਆ ਜਾਣ ਦਾ। ਕਿੰਨੇ ਦਿਨ ਹੀ ਹੋ ਗਏ ਕਦੀ ਜਾਂਦੇ ਤੁਸੀਂ। ਔਰ ਸਾਨੂੰ ਇੱਕ ਕਮੈਂਟ ਆਇਆ ਵਾ, ਆ ਇੱਕ ਕਮੈਂਟ ਪਹਿਲੇ ਮੈਨੂੰ ਆਇਆ ਇੱਕ ਕਮੇਟੀ ਤੇ ਪਲਾਨ ਬਣਾ ਲਿਆ ਦੇ। ਮੈਂ ਨਾ ਵੀ 2 ਕਮੈਂਟ ਪਹਿਲੇ ਨਾ ਅੰਦਰ ਬੈਠਾ ਪੜ ਰਿਹਾ ਸੀ ਤੇ ਆਇਆ ਕਿ ਭਾਈਜਾਨ ਬੈਸਟ ਜਿਹੜਾ ਤੁਸੀਂ ਆਪਣੀ ਜ਼ਿੰਦਗੀ ਦਾ ਅਗਰ ਯਾਦਦਾਸ਼ਤ ਟੂਰ ਬਣਾਉਣਾ ਨਾ, ਹਾਂ ਯਾਦਗਾਰ ਇੱਥੋਂ ਤੁਸੀਂ ਜਾਓ ਘਰ ਆਪਣੇ ਉੱਥੋਂ ਨਹਾਓ, ਕੱਪੜੇ ਪਾਓ, ਪੈਕਿੰਗ ਕਰੋ, ਗੱਡੀ 'ਚ ਬੈਠੋ, ਸਿੱਧੇ ਤੁਸੀਂ ਚੱਲ ਜਾਓ ਮੁਲਤਾਨ ਨਹੀਂ ਪਿੰਡੀ ਨਰਾਨ ਕਗਾਨ ਤੋਂ ਉਸ ਤੋਂ ਬਾਅਦ ਮੇਰਾ ਬਾਬੂ ਟੌਪ ਸਰ ਸ਼ੈਲ ਛਬੀਲਾ ਤੇ ਉੱਥੇ ਚੱਲ ਜਾਓ। ਉਸ ਤੋਂ ਬਾਅਦ ਅੱਗੇ ਤੁਸੀਂ ਉਹ ਟੱਪ ਕੇ ਸਾਰਾ ਉਹ ਕਰਕੇ ਤੇ ਫਿਰ ਤੁਸੀਂ ਉੱਥੇ ਜਾਓ ਹੁੰਜ਼ਾ, ਯਾਨੀ ਉਸ ਰੂਟ ਤੇ ਹੁੰਜ਼ਾ ਜਾਓ। ਤੇ ਔਰ ਉਹਨਾਂ ਨੇ ਕਿਹਾ ਜੀ ਕਿ ਸਾਨੂੰ ਅਗਰ ਮਤਲਬ ਉਹ ਸਾਡੇ ਨਾਲ ਪਿਆਰ ਇਹਨਾਂ ਕਰਦੇ, ਉਹਨਾਂ ਨੇ ਕਿਹਾ ਅਗਰ ਤੁਹਾਨੂੰ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਪੂਰਾ ਪ੍ਰੋਟੋਕੋਲ ਉੱਥੇ ਦਵਾ ਸਕਦਾ। ਭਾਈ ਮੈਨੂੰ ਕਿਹਾ ਕਹਿੰਦੇ ਕਿ ਹੈਲੀਕਾਪਟਰ ਤੇ ਅਸੀਂ ਟੀਮ ਤੁਹਾਡੀ ਲੈ ਕੇ ਜਾਵਾਂਗੇ, ਹੈਲੀਕਾਪਟਰ ਤੇ ਛੱਡ ਜਾਵਾਂਗੇ, ਪੈਟਰੋਲ ਤੁਹਾਡਾ। ਨਹੀਂ ਇਹ ਗੱਲ ਤੇ ਸਲਮਾਨ ਭਾਈ ਨੇ ਵੀ ਕਹੀ ਸੀ ਵੀ ਇਧਰੋਂ ਜਾਓਗੇ ਇਹੀ ਰੂਟ, ਲੇਕਿਨ ਪ੍ਰੋਟੋਕੋਲ ਉਹਨਾਂ ਨੇ ਨਾ, ਉਹ ਬੰਦਾ ਸੀ ਕੋਈ ਸਰਕਾਰੀ ਆਦਮੀ ਨੇ ਕਿਹਾ ਸਰ ਤੁਸੀਂ ਮੈਂ ਤੁਹਾਨੂੰ ਪ੍ਰੋਟੋਕੋਲ ਦੋ ਨਾ, ਮੇਰੀ ਡਿਊਟੀ ਉਹਨੇ ਕਿਹਾ ਉਸ ਰੂਟ ਤੇ ਲੱਗੀ, ਮੈਂ ਉਸੇ ਰੂਟ ਤੇ ਰਹਿਣਾ। 3 ਹੀ ਤੇ ਪੁਆਇੰਟ ਆ ਪਾਕਿਸਤਾਨ 'ਚ ਫਿਰਨ ਵਾਲੇ, ਇੱਕ ਆ ਦੂਜਾ ਕਸ਼ਮੀਰ ਵਾਲੀ ਸਾਈਡ ਨੂੰ ਜਿਹੜਾ ਜਾਂਦਾ, ਤੇ ਤੀਜਾ ਵਾ ਜਿਹੜਾ ਹਰਿਆਣੇ ਤੋਂ ਅੱਗੇ ਜਿਹੜਾ ਨਹੀਂ ਉਹ ਨਮਕ ਵਾਲੀ ਕਾਨ ਜਿਹੜੀ। ਆਹੋ ਖਿਓੜਾ ਓਏ ਜੇਲਮ। ਉਹ ਯਾਰ ਫੇਰ ਮੇਰਾ ਥੋੜਾ ਜਿਹਾ ਤੁਸੀਂ ਹੁਣ ਕਿੱਧਰ ਜਾਈਏ ਹੁਣ? ਨਹੀਂ ਸਟਾਈਲ ਹੁੰਦਾ ਹੀ ਠੀਕ। ਅੱਛਾ ਚਲੋ ਹੁੰਜ਼ਾ ਚੱਲਦੇ ਆ। ਠੀਕ, ਮੇਰੀ ਗੱਲ ਸੁਣੋ, ਤਰੀਕਾ ਇਹ ਆ ਕਿ ਇੱਕ ਨਾ ਕੋਈ ਸਾਮੀ ਘੇਰਦੇ ਆ ਨਾਲ ਪੈਸੇ ਵਾਲੀ, ਬਾਕੀ ਉਹਨੂੰ ਦਿੰਦੇ ਆ ਗੇੜਾ। ਨਾਗੀ ਸਾਹਿਬ ਨੂੰ ਅਸੀਂ ਗੇੜਾ ਨਹੀਂ ਦਿੰਦੇ। ਨਾਗੀ ਉਹ ਯਾਰ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਵਾ। ਮੇਰੇ ਇੱਕ ਯਾਰ ਹੈਗੇ ਨੇ ਖੁਰਮ ਨਾਗੀ ਸਾਹਿਬ, ਬੈਂਕ ਮੈਨੇਜਰ ਨੇ, ਔਰ ਉਹਨਾਂ ਨੂੰ ਬਹੁਤ ਸ਼ੌਕ ਆ ਨਾ ਖਿਦਮਤ ਖਲਕ ਕਰਨ ਦਾ। ਅੱਛਾ ਜੀ। ਮੈਂ ਕਹਿੰਦਾ ਉਸਤਾਦ ਜੀ ਉਹ
ਬੈਂਕ ਦੀ ਡਿਊਟੀ ਜਿਹੜਾ ਬੈਂਕ ਉਹਨਾਂ ਨੂੰ ਲੱਖਾਂ ਰੁਪਏ ਦੇ ਰਹੇ ਨਾ ਅੱਛਾ ਉਹਨੂੰ ਉਹ ਨਾਰਮਲ ਸਮਝਦੇ ਜੇ ਬਾਹਰੋਂ ਐਵੇਂ ਕੋਈ ਕੰਮ ਕਹਿੰਦਾ ਅਸਲ ਉਹ ਡਿਊਟੀ ਆਪਣੀ ਸਮਝਦੇ ਨੇ ਵਾਕਈ ਬੈਂਕ ਚ ਆ ਵੇਖ ਲਓ ਇਹ ਸਟੈਂਡਰਡ ਚਾਰਟਰ ਦੇ ਮਾਲਕਾਂ ਨੂੰ ਕਿਤੇ ਪਤਾ ਲੱਗ ਗਿਆ ਨਾ ਉਹਨਾਂ ਕਿਹਾ ਯਾਰ ਇਹ ਸਾਡੇ ਵਾਲੀ ਨਹੀਂ ਤਵੱਜੋ ਨਹੀਂ ਦਿੰਦਾ ਇੱਕ ਦੋ ਹੀ ਟੂਬਰ ਕਰਨੇ ਨਾਗੀ ਸਾਹਿਬ ਨੇ ਸਾਡੇ ਨਾਲ ਆ ਮਹੀਨੇ ਬਾਅਦ ਵੇਖੀ ਸਟਾਮ ਨਾ ਵੀ ਇਹਦੇ ਵਿੱਚ ਪੈ ਬਾਹਰ ਫੇਰ ਮੈਨੂੰ ਸਟੈਂਡਰਡ ਚਾਰਟਰ ਦੇ ਬਾਹਰ ਹੀ ਸਟਾਮ ਲਾ ਕੇ ਭੇਜਦੇ ਜਦੋਂ ਨਹੀਂ, ਬਾਹਰ ਉਹਨਾਂ ਨੇ ਖਿਦਮਤ ਖਲਕ ਕਰਦੇ ਨੇ ਤੇ ਹੁਣ ਇਹ ਨਹੀਂ ਉਹਨਾਂ ਦਾ ਹਿਸਾਬ ਕਿਤਾਬ ਪਤਾ ਕਿ ਇਹ ਕਈਆਂ ਬੰਦਿਆਂ ਦਾ ਹੁੰਦਾ ਏਦਾਂ ਕਿਤੇ ਤੇ ਗੱਲ ਹਾਂ ਉਹ ਮੇਰਾ ਇੱਕ ਯਾਰ ਹੁੰਦਾ ਸੀ ਉਹ ਆਪਣਾ ਉਹ ਡਰਮਰ ਫਿਆਜ਼ ਆਹੋ ਮੈਂ ਕਹਿ ਰਿਹਾ ਕਿ ਫਿਆਜ਼ ਹੁੰਦਾ ਸੀ ਨਾ ਉਹ ਵੀ ਇਸ ਤਰ੍ਹਾਂ ਸੀ ਉਹ ਡੈਥ ਹੋ ਗਈ ਉਹਨਾਂ ਦੀ ਨਾ ਹਾਂਜੀ ਕਿ ਉਹਨੂੰ ਵਿਚਾਰੇ ਨੂੰ ਉਹਨੂੰ ਕਿਸੇ ਨੇ ਕੰਮ ਕਹਿਣਾ ਤੇ ਉਹਨੂੰ ਇੰਝ ਹੁੰਦਾ ਸੀ ਜਿਵੇਂ ਮੇਰਾ ਵਾ ਉਹ ਅਗਲਾ ਘਰ ਸਕੂਨ ਨਾ ਸੁੱਤਾ ਉਹਨੂੰ ਕਹਿ ਕੇ ਉਹ ਫਿਰ ਰਿਹਾ ਟੈਨਸ਼ਨ 'ਚ ਉਹ ਯਾਰ ਮੇਰੇ ਦੋਸਤ ਦਾ ਕੰਮ ਆ ਫਰੀ ਯਾਰ ਕੰਮ ਕਰਦੇ ਉਹ ਦਿਲ ਕਰੇ ਸੁੱਤਾ ਹੋਵੇ ਘਰ ਉਹ ਨਾਗੀ ਸਾਹਿਬ ਹੀ ਬੈਠੇ ਨਾ ਮਤਲਬ ਬੈਂਕ ਦੇ ਵਿੱਚ ਨਾਗੀ ਸਾਹਿਬ ਤੋਂ ਬਗੈਰ ਸਰਦਾ ਨਹੀਂ ਲੇਕਿਨ ਫੋਨ ਉਹਦਾ ਨਾਗੀ ਸਾਹਿਬ ਯਾਰ ਇੱਕ ਨਾ ਬੱਚੀ ਦਾ ਮਸਲਾ ਬਣਿਆ ਮੁਲਤਾਨ ਤੇ ਨਾਗੀ ਸਾਹਿਬ ਨੂੰ ਕੋਈ ਪਤਾ ਨਹੀਂ ਕੌਣ ਆ ਕੌਣ ਨਹੀਂ ਤੇ ਜਾਣਾ ਵਾ ਠੀਕ ਆ ਜੀ ਚਲੇ ਗਏ ਨੇ ਵਾਪਸ ਆ ਗਏ ਨੇ ਐ ਜੀ ਹਰਿਆਣਾ ਜਾਣਾ ਜੀ ਫਲਾਂ ਜਗ੍ਹਾ ਤੇ ਇੱਕ ਬੰਦੇ ਕੋਲ ਪੈਸੇ ਲੈਣੇ ਆ ਤੇ ਬਾ ਫੜ ਕੇ ਆ ਜਾਣਾ ਜਾ ਰਹੇ ਨੇ ਆ ਰਹੇ ਉਹਨਾਂ ਨੂੰ ਘੇਰਦੇ ਆ ਉਸਤਾਦ ਜੀ ਉਹ ਬਹੁਤ ਨਿਜ਼ਾਮ ਠੀਕ ਆ ਉਹਨਾਂ ਨੂੰ ਮੈਂ ਕਰਦਾ ਫੋਨ ਉਹਨਾਂ ਨੂੰ ਮੈਂ ਕਹਿੰਦਾ ਕਿ ਨਾਗੀ ਸਾਹਿਬ ਅਸੀਂ ਜਾ ਰਹੇ ਹਾਂ ਨਾਰਾਇਣ ਕਗਾਨ ਤੇ ਗੱਲ ਇਹ ਆ ਕਿ ਜਾਂ ਤੇ ਉਹਨਾਂ ਨੂੰ ਗੱਡੀ ਦੀ ਪਟੀਕ ਪਾਉਂਦੇ ਆ ਵੱਡੀ ਗੱਡੀ ਉਹਨਾਂ ਨੂੰ ਕਹਿੰਦੇ ਕਿ ਤੂੰ ਸਾਨੂੰ ਗੱਲ ਸੁਣ ਲੈਣਾ ਅਸੀਂ 2-3 ਗੱਡੀਆਂ 2 ਕਾਰਾਂ 3 ਕਾਰਾਂ 'ਚ ਜਾਣਗੀਆਂ 8-10 ਬੰਦੇ 5 ਬਹਿ ਕੇ ਤੇ ਅਸੀਂ ਜਾ ਨਹੀਂ ਸਕਦੇ ਸਮਾਨ ਵੀ ਆ ਫਿਰ 5 ਬੰਦੇ 5 ਬੰਦਿਆਂ ਵਾਸਤੇ ਪਹਿਲੀ ਤਾਂ ਗੱਲ ਆ ਗੱਡੀ ਬਣਾਈ ਨਹੀਂ ਗੋਰੇ ਨੇ ਕੋਈ ਗੱਡੀ ਕਾਰ 5 ਬੰਦਿਆਂ ਵਾਸਤੇ ਨਹੀਂ ਹੁੰਦੀ 2 ਪਿੱਛੇ 2 ਅੱਗੇ ਠੀਕ ਆ ਅਸੀਂ 5 ਵੀ ਬਹਿ ਜੰਨੇ ਆ ਤੇ ਏਡਾ ਲੰਬਾ ਸਫ਼ਰ ਪਾਣ 5 ਬੰਦੇ ਜ਼ਲੀਲ ਹੋ ਜਾਣਗੇ ਵੱਡੀ ਗੱਡੀ ਗੱਡੀ ਹੋਵੇ ਵੱਡੀ ਜਿਹੇ 'ਚ 10-12 ਲੋਕ ਆ ਜਾਣ ਸਮਾਨ ਵੀ ਆ ਜੇ ਵਿੱਚ ਖਾਣ ਪੀਣ ਵੀ ਹੋ ਜੇ ਵਿੱਚ ਭਾਵੇਂ ਸ਼ੋਅ ਵੀ ਕਰ ਲਓ ਪਿੱਛੇ ਬਹਿ ਕੇ ਇੰਜ ਦੀ ਗੱਡੀ ਦੀ ਉਹਨਾਂ ਨੂੰ ਕਹਿੰਦੇ ਜਾਂ ਤੇ ਗੱਡੀ ਦੀ ਬੁਟੀਕ ਚੱਲ ਲਓ ਸਾਡੀ ਟੀਮ ਦੀ ਪੈਟਰੋਲ ਅਸੀਂ ਪਵਾ ਲਾਂਗੇ ਗੱਡੀ ਸਾਨੂੰ ਕਿਸੇ ਦੀ ਵੀ ਲੈ ਦਿਓ ਜਿਹੜੀ ਵੱਡੀ ਅੱਛੀ ਕੈਸ਼ ਵਾਲੀ ਲੈ ਦੇਣ ਬੈਂਕ 'ਚ ਲੱਗੇ ਆਹੋ ਕੈਸ਼ ਵਾਲੀ ਗੱਡੀ ਵੀ ਠੀਕ ਕੈਸ਼ ਵੀ ਨਾਲ ਪਿਆਰ ਵੈਸੀ ਕਿਹੜਾ ਕੋਈ ਲੈ ਲੈ ਜਿਹੜਾ ਖਰਚਾ ਵੀ ਦੱਸੀ ਜਾਓਗੇ ਲੱਗ ਗਏ ਭਾਈ ਨਹੀਂ ਉਹ ਇਨਸ਼ਾਅੱਲਾ ਜਦੋਂ ਆਉਣਗੇ ਕੋਈ 10 ਵੀ ਵਧੇ ਹੀ ਹੋਣਗੇ ਘਟੇ ਨਹੀਂ ਹਾਂ ਠੀਕ ਆ ਜੀ ਨਾਲ ਉਹਦੇ ਗਾਰਡ ਵੀ ਹੁੰਦੇ ਆ ਹਾਂਜੀ ਤੇ ਜਾਂ ਉਹਨਾਂ ਨੂੰ ਕਹਿਣਾ ਗੱਡੀ ਦੇ ਦਿਓ ਪੈਟਰੋਲ ਸਾਡਾ ਜਾਂ ਆਪਣੀ ਗੱਡੀ ਤੇ ਸਾਡੇ ਨਾਲ ਆਓ ਭਾਈ ਕਿਉਂਕਿ ਉਹਨਾਂ ਦੀ ਗੱਡੀ ਵੱਡੀ ਸਵਿਕ ਆ ਇੱਕ ਉਹਨਾਂ ਦੀ ਗੱਡੀ ਤੇ ਇੱਕ ਮੇਰੇ ਵਾਲੀ ਦੋਵੇਂ ਵੱਡੀਆਂ ਗੱਡੀਆਂ ਉਹਨਾਂ ਨੂੰ ਕਹਿੰਦੇ ਭਾਈ ਜੀ ਏਦਾਂ ਕਰੋ ਤੇ ਜਾਂ ਸਾਨੂੰ ਵੱਡੀ ਗੱਡੀ ਦਿਓ ਤੇ ਸਾਡੇ ਨਾਲ ਆਓ ਜੇ ਉਹ ਕਹਿਣਗੇ ਮੈਂ ਨਹੀਂ ਜਾ ਸਕਦਾ ਉਹਨੂੰ ਕਹਾਂਗੇ ਸਾਨੂੰ ਗੱਡੀ ਦੇ ਦਿਓ ਜੇ ਕਹਿਣਗੇ ਮੈਂ ਜਾਣਾ ਉਹਨੂੰ ਕਹਾਂਗੇ ਫਿਰ ਆਪਣੀ ਗੱਡੀ ਲੈ ਆਓ ਨਹੀਂ ਨਾਗੀ ਸਾਹਿਬ ਨਾਲ ਤਿਆਰ ਕਰੋ ਸਾਜੀ ਤੇ ਨਾਰਾਜ਼ ਨਾਲ ਹਿਸਾਬ ਕਰੀ ਜਾਣ ਕਿਹਦਾ ਚੈੱਕ ਆਇਆ ਕਿਹਦਾ ਨਹੀਂ ਆਇਆ ਉੱਥੇ ਨਹੀਂ ਉਹ ਕਰੀ ਜਾਣਗੇ ਆਪੇ ਮੈਂ ਭਾਈ ਨਾਗੀ ਸਾਹਿਬ ਨੇ ਬੈਠਾ ਹੈ ਨਾਂਗੀ ਓਏ ਨਾਂਗੀ ਸਾਹਿਬ ਨਹੀਂ ਨਹੀਂ ਨਾਗੀ ਤੇਰਾ ਦਿਮਾਗ ਠੀਕ ਆ ਅਗਲੇ ਡਾਂਗ ਮਾਰ ਦੇਣ ਕੋਲ ਗੁਨੇਦਾਰ ਜੋ ਮਰਜ਼ੀ ਮਾਰ ਨਾਲੇ ਨਾਗੀ ਸਾਹਿਬ ਨਾਲ ਮੇਰਾ ਵੀ ਥੋੜਾ ਜਿਹਾ ਰਾਬਤਾ ਕਰਾਓ ਮੈਂ ਵਿਆਹ ਤੇ ਬੁਲਾਉਣਾ ਉਹਨਾਂ ਤਾਂ ਜੀ ਨਾਂਗੀ ਹੱਡੀਆਂ ਜੋੜਨ ਵਾਲੇ ਮੈਨੂੰ ਕਹਿੰਦੇ ਉਹ ਤਾਂ ਨਹੀਂ ਉਹ ਨਹੀਂ ਓਏ ਦੱਸ ਕਦੇ ਸੁਣਿਆ ਨਾਂਗੀ ਹੱਡੀਆਂ ਜੋੜਨ ਹਾਂਜੀ ਨਾਂਗੀ ਕਹਿੰਦੇ ਜੀ ਪਿੰਡਾਂ ਆਮਲ ਨਾਗੀ ਬਾਬਾ ਬੰਗਾਲੀ ਇਹ ਤੁਹਾਨੂੰ ਦੱਸਿਆ ਇਹ ਕਿਤੇ ਹੋਰ ਦੇ ਇਲਾਕੇ 'ਚ ਰਹਿੰਦਾ ਬੇਟਾ ਉਹਨਾਂ ਦਾ ਨਾਮ ਆ ਖੁਰਮ ਸਾਹਿਬ ਖੁਰਮ ਸਾਹਿਬ ਕਹੋ ਫਿਰ ਤੁਸੀਂ ਕਿਹਾ ਨਾਮ ਉਹਨਾਂ ਦਾ ਖੁਰਮ ਨਾਗੀ ਆ ਹਾਂਜੀ ਤੁਸੀਂ ਪਹਿਲੇ ਕਹਿੰਦੇ ਖੁਰਮ ਨਾਗੀ ਦਾ ਕੀ ਮਤਲਬ ਹੈ ਨਾਗੀ ਇੱਕ ਉਹਨਾਂ ਦੀ ਯਾਰ ਇੱਕ ਨਾਗੀ ਹੁੰਦਾ ਇੱਕ ਤੂੰ ਜਿੱਦਾਂ ਦਾਗੀ ਆ ਨਾ ਇਦਾਂ ਹੀ ਇੱਕ ਨਾਗੀ ਸਾਹਿਬ ਨਾਗੀ ਗੋਤ ਆ ਯਾਰ ਜਿੱਦਾਂ ਕਈ ਅੰਬ ਨਹੀਂ ਨਾਗੀ ਨਿਕਲ ਆਉਂਦੇ ਨਹੀਂ ਤੇ ਨਾਗੀ ਚੁੰਨਰੀ ਮੈਂ ਦਾਗ ਛੁਪਾਉਂ ਕੈਸੇ ਅੱਛਾ ਹੁਣ ਸਭ ਤੋਂ ਪਹਿਲੇ ਦੱਸ ਦਿਓ ਮੈਨੂੰ ਉਹ ਤੇ ਚਲੋ ਮੈਂ ਲਾ ਲੈਣਾ ਹਿਸਾਬ ਕੋਈ ਦੂਜੀ ਗੱਲ ਇਹ ਆ ਕਿ ਨਾਲ ਕੀ ਕਿੰਨਾ ਲੈ ਕੇ ਜਾਣਾ ਮੈਨੂੰ ਇੱਥੇ ਪਹਿਲੇ ਦੱਸੋ ਮੈਂ ਤੇ ਭਾਈ ਇੱਕ ਸਿਲੰਡਰ 1.5 ਫੁੱਟ ਪੈਪ ਉਸ ਤੋਂ ਬਾਅਦ ਇੱਕ ਗਰਮਾਲਾ ਆਰੀ ਬਲੇਟ ਰੇਕ ਤੇ ਟੇਪ 120 ਨੰਬਰ ਦਾ ਪੱਤਾ ਰੇਗਮਾਲ ਦਾ ਘੋੜੀ ਅਲਫੀ ਘੋੜੀ ਪੱਟਾ ਇਹ ਤੂੰ ਬਗੈਰ ਤਾਂ ਵਾਇਰਿੰਗ ਕਰਨ ਜਾਣੀ ਆ ਦੱਸ ਮੈਂ ਭਾਈ ਉਧਰੋਂ ਆਉਣਾ ਹੀ ਨਹੀਂ ਮੈਂ ਕੰਮ ਫੜ ਲੈਣਾ ਉਧਰ ਆਪਾਂ ਟੂਰ ਕਰਦੇ ਹੀ ਰਹੀਦਾ ਵਾ ਤੂੰ ਤੇ ਕੰਮ ਹੀ ਫੜ ਲਿਆ ਵਾ ਤੂੰ ਕਿਤੇ ਪਹਾੜ ਖੋਦਣਾ ਉੱਥੇ ਯਾਰ ਵੀ ਕਿਦਾਂ ਸਵਾਲ ਦੱਸ ਫੜ ਜਾਂਦੇ ਆ ਨਹੀਂ ਸਹੀ ਦੱਸ ਕਿੰਨਾ ਸਮਾਨ ਮੈਂ ਹਿਸਾਬ ਲਾਵਾਂ ਮੈਂ ਇੱਕ ਬੈਗ ਮੇਰਾ ਲਾ ਲਓ ਤੁਸੀਂ 25 ਕਿਲੋ ਦਾ ਬੈਗ ਓ ਹੋ ਬਾਜੀ ਭਾਈ 10 ਦਿਨ ਦਾ ਬੇਟਾ 25 ਕਿਲੋ ਤੇ ਯੂਕੇ ਜਾਣ ਲੱਗੇ ਨਹੀਂ ਹੁੰਦਾ ਕਈਆਂ ਭਾਈ ਦਾ 10 ਪੈਂਟਾਂ ਸ਼ਰਟਾਂ ਕਿੰਨੀਆਂ ਬਦਲ ਕਿਉਂ 10 ਪੈਂਟਾਂ ਸ਼ਰਟਾਂ ਕਾਤੋਂ 10 ਦਿਨ ਦਾ ਨਹੀਂ ਕਾਤੋਂ ਮਤਲਬ ਤੇਰਾ 8 ਬੰਦੇ ਮੇਰੀ ਗੱਲ ਅਸੀਂ ਡੇਲੀ ਸੁਣ, ਬਦਲਣੀ ਉਹ ਠਹਿਰ ਜਾ ਪੇਚਸ ਲੱਗੇ ਤੈਨੂੰ 10 ਪੈਸੇ ਪੈਂਟਾਂ ਭਾਈ ਸ਼ਰਟਾਂ ਅਸੀਂ ਰੋਜ਼ ਬਦਲਦੇ ਸ਼ੋਅ ਕਰਨੇ ਨਹੀਂ ਰੋਜ਼ ਡੇਲੀ ਸ਼ੋਅ ਕਰਨਾ ਨੀ। ਯਾਰ 10 ਪੈਂਟਾਂ ਸ਼ਰਟਾਂ ਦਾ 25 ਕਿਲੋ ਵਜ਼ਨ ਹੋ ਜਾਣਾ ਤੇ ਕਿਲੋ ਦੀ ਆ ਮੇਰੀ ਪੈਂਟ ਜ਼ਰਾ ਭਾਰੀ ਹੁੰਦੀ ਕਿੰਨੇ ਦੀ ਕਿਲੋ ਦੀ ਹਰ ਪੈਂਟ 'ਚ ਇੰਨਾ ਲੋਹਾ ਰੱਖਿਆ ਕਿ ਬਾਹਰਲੀਆਂ ਚੀਜ਼ਾਂ ਨਾਲ ਚਿਪੜਨ ਨਹੀਂ ਤਿੰਨ ਮੇਰੀ ਗੱਲ ਸੁਣ ਪੈਂਟਾਂ ਨਹੀਂ ਹੁੰਦੀਆਂ ਪੈਂਟਾਂ ਹੁਣ ਆ ਪੈਂਟ ਨਾ ਇਹ 2 3 ਦਿਨ ਕੱਢ ਜਾਂਦੀ ਹੁੰਦੀ ਹੈ 3-4 ਸ਼ਰਟ ਜੀਨਸ ਦੀਆਂ 2 ਤੋਂ 3 ਪੈਂਟਾਂ ਠੀਕ ਆ 5-6 ਸ਼ਰਟਾਂ ਬਸ ਇੰਨੀਆਂ ਹੀ ਪੈਂਟਾਂ 5-6 ਹਾਂਜੀ
ਅਕਤੂਬਰ ਕਾਦਾ ਫਿਰ ਜਦੋਂ ਜੁੱਤੀ ਕੱਪੜਾ ਹੀ ਨਹੀਂ ਬੰਦੇ ਨੇ ਕਰਿਆ ਦੱਸ ਮੈਨੂੰ ਕਿਤੇ ਪੈਂਟਾਂ ਹੀ ਬਦਲੀ ਜਾਣੀਆਂ ਭਾਈ ਉੱਥੇ ਠੰਡ ਯਾਰ ਹੁੰਦੀ ਜਾਣ ਕੇ ਲੱਗਾ ਉਹਦੇ ਕੋਲ ਹੈ ਕਿੱਥੇ ਨੇ ਮੈਂ ਉਨੀਆਂ ਹੀ ਦੱਸੀਆਂ ਜਿੰਨੀਆਂ ਉਹਦੇ ਕੋਲ ਹੈ ਨੇ। ਮੈਂ ਭਾਈ ਕਦਨਾਂ ਕੋ ਫੜੀਆਂ ਮੈਂ ਉਹ ਯਾਰ ਤੇਰਾ ਕਿਤੇ ਫੋੜਾ ਵਗਦਾ ਵੀ ਇੰਨੀਆਂ ਪੈਂਟਾਂ ਲੈ ਕੇ ਉਹ ਜਾਣੀਆਂ ਯਾਰ ਕੋਈ ਜੈਕਟ ਖੜਨੀ ਕੋਈ ਮਿੱਠੇ ਉੱਥੇ ਸਰਦੀ ਬੜੀ ਹੁੰਦੀ ਹੈ ਉਹ ਅੱਲਾ ਦਾ ਯਾਰ ਬੰਦਾ। ਜਾ ਇੱਕ ਛੋਟੀ ਗੱਡੀ ਤੇ ਤੇਰੇ ਕੱਪੜਿਆਂ ਦੀ ਕਰਾਉਣੀ ਪੈਣੀ ਸਾਨੂੰ, ਹਾਲੇ ਬਾਕੀ ਠਹਿਰ ਜਾ। ਤਿੰਨ ਪੈਂਟਾਂ, ਕਿੰਨੇ ਦਿਨ ਰਹਿਣਾ 5 ਤੋਂ 6 ਸ਼ਰਟਾਂ, ਠਹਿਰ ਜਾ ਯਾਰ, 5 ਤੋਂ 6 ਸ਼ਰਟਾਂ। ਸ਼ਰਟਾਂ 2 ਕੁ ਵਧਾ ਲਓ, ਉੱਥੇ ਮੈਂ ਟਿਕਟੋਕਾਂ ਵੀ ਬਣਾਉਣੀਆਂ ਚਲੋ। 8 ਕਰ ਲਓ ਸ਼ਰਟ। ਅੱਛਾ ਠੀਕ ਹੋ ਗਿਆ ਜੀ। 8 ਸ਼ਰਟ ਓਕੇ, ਨਾਲ ਕੋ ਆਪਣਾ ਟੁੱਥਬਰਸ਼ ਨਾਲ 4 ਪਰਫਿਊਮ ਆ ਮੇਰੇ। ਉਸ ਤੋਂ ਬਾਅਦ ਇੰਨੀ ਬੂਆਂ ਦੀ ਤੇਰੇ ਚੁੰਮਣ ਹੈ ਯਾਰ ਭਾਈ ਮੈਂ ਤੇ ਮੁਸ਼ਕਬੂਰ ਹੈ ਇੱਕ ਦੂਸਰਾ ਲਾਉਣ ਵਾਲਾ। ਉਹ ਤੂੰ ਨਰਾਨ ਗਾ ਕੇ ਫਟਾ ਲਾਉਣਾ ਆਪਣਾ। ਇੱਕ ਛੋਟਾ ਬੈਗ ਲਾ ਲਓ ਤੁਸੀਂ 7 ਕਿਲੋ ਦਾ। ਹਾਂ ਬਾਕੀ ਉਹ ਜਿਹੜਾ ਵੀ ਪ੍ਰੋਕਸ ਜਿੰਨੀ ਵੀ ਆ ਫਰੋਕ ਬਸ ਜੀ। ਉਹ ਦੂਜੀ ਮੇਕਅਪ ਵਾਲੀ ਜਿਹੜੀ ਬੇਸ ਆ ਉਹ ਜਿਹੜਾ। ਠੀਕ ਹੈ ਜੀ, ਹਾਂਜੀ ਓਕੇ ਜੀ। ਹਾਂਜੀ ਤੁਸੀਂ ਸਰ ਨਹੀਂ ਮੈਂ ਜਾਣਾ ਹੀ ਨਹੀਂ ਗਾ। ਓਕੇ ਹਾਂ ਸੱਚ ਹਾਂਜੀ ਜੀ ਸਰ ਮੈਂ ਕਬੂਤਰਾਂ ਵਾਲਾ ਖੁੱਡਾ ਇੱਕ ਆਪਣਾ ਲੈ ਕੇ ਜਾਣਾ ਯਾਰ। ਕਬੂਤਰ ਲੈ ਕੇ ਜਾਣਾ, ਪਿੰਜਰਾ ਮੈਂ ਨਾਲ ਲੈ ਕੇ ਜਾਣਾ। ਉੱਥੇ ਕੀ ਕਰਨਾ ਤੂੰ? ਤਾਂ ਜੀ ਉੱਥੇ ਪੈਸੇ ਲੈ ਕੇ ਫਾਲਨਾਮੇ ਕਢਾਵਾਂਗੇ ਲੋਕਾਂ ਕੋਲ। ਕਬੂਤਰ ਨਾਲ ਉੱਥੇ ਤੋਤਾ ਕੱਢਦਾ ਵਾ। ਉਹ ਮੈਂ ਟ੍ਰੈਂਡ ਚੇਂਜ ਕਰਨ ਲੱਗਾ ਜੀ। ਨਹੀਂ ਉਹਨੂੰ ਹਰਾ ਕਰ ਲਈ ਤੂੰ। ਯਾਰ ਮਜ਼ਾਕ ਨਹੀਂ ਮੈਂ ਕਰ ਰਿਹਾ, ਤੁਸੀਂ 24 ਘੰਟੇ ਮਜ਼ਾਕ ਦੇ ਮੂਡ ਚ ਹੁੰਦੇ। ਜਨਮ ਦੱਸ ਤੇ ਕੋ 2 ਦੇ ਕੋ ਪੈਂਟਾਂ ਵਾ, 3 ਤੇ ਲਿਜਾ ਨਹੀਂ ਸਕਦਾ। 2 ਵੀ ਨਹੀਂ ਗਈਆਂ। ਔਰ ਉਹ ਇੱਕ ਉਹਨੇ ਘਰ ਛੱਡ ਕੇ ਜਾਣੀ ਕਿਉਂਕਿ ਘਰ ਪਿੱਛੋਂ ਕੱਲਾ ਹੋਣਾ। ਇਹ ਕਿਹਨੇ ਧਾਰੀ ਦੱਬ ਲੈਣੀ ਹੈ। ਤਾਂ ਜੀ ਮੈਂ ਕਿਹੜਾ ਪੈਂਟਾਂ 'ਚ ਪਾ ਕੇ ਤੇ ਖੜੀਆਂ ਅੱਛਾ ਕਰਕੇ ਕਿੰਨੀਆਂ ਤੇਰੇ ਕੋ ਪੈਂਟਾਂ ਲੈ ਕੇ ਜਾਣੀਆਂ? ਤਾਂ ਜੀ 4 ਪੈਂਟਾਂ, ਓਹੋ 2 ਧੋਤੀਆਂ। ਧੋਤੀਆਂ ਲਗੋਟਾ 4 ਪੈਂਟਾਂ, 2 ਧੋਤੀਆਂ, 2 ਗੰਦੀਆਂ। ਉਸਤਾਦ ਜੀ ਲਗੋਟ ਟੈਪ ਉਤੋਂ ਬਨੈਣ ਤੇ ਇੱਕ ਨਾਲ ਬਾਂਸ ਵਾਲੀ ਛੋਟੀ ਵੱਡੀ। ਚਲੋ ਜਿਹਨੇ ਉੱਥੇ ਕੀ ਹਰਕਤ ਕੀਤੀ ਲੱਕ ਚ ਪਾਇਆ ਕਰਨੀ ਵਿੱਚੋਂ ਜਿਹੜਾ ਵੀ ਹੋਇਆ। ਤਾਂ ਜੀ ਉੱਥੇ ਤੈਨੂੰ ਕਿਤੇ ਪਿੱਛਾ ਸੁਣਾਉਣਾ ਸੀ। ਅਕਤੂਬਰ ਤੇ ਜਾਣਾ ਕਿ ਪਕਾਨੇ ਵੇਚਣੇ ਤੂੰ ਨਾਲ ਲੰਬਾ ਮਾਸ ਤੇ ਰੰਬੀਆਂ ਵੀ ਲੈ ਕੇ ਜਾਣੀਆਂ ਜੀ ਨਾਲ। ਚਲੋ ਰੰਬੀਆਂ ਉਸ ਤਰ੍ਹਾਂ ਵੀ ਲੈ ਜੀ ਨਾ ਨਾਲ, ਕਿਉਂਕਿ ਉੱਥੇ ਸਾਡੀ ਸ਼ੇਪ ਸ਼ੂਪ ਕਰਨੀ, ਕੋਈ ਵਾਧਾ ਘਟਾ ਕੋਈ ਅਗਲਾ ਬਗਲਾ। ਅਸੀਂ ਨਾਗੀ ਸਾਹਿਬ ਨੂੰ ਕਹਿੰਦੇ ਇੱਕ ਗੱਡੀ ਤੈਨੂੰ ਦੇ ਦੇਵੇ, ਫੈਮਿਲੀ ਲੈ ਜਾ ਸਾਰੀ। ਸਹੀ ਪਹਿਲੇ ਘਰ ਫੋਨ ਕਰਕੇ ਪੁੱਛ ਲੈ ਇੰਨਾ ਸਮਾਨ ਹੈ ਵੀ ਆ ਜਿੰਨਾ ਲਿਖਾਈ ਜਾਂਦੇ ਆ। ਸਹੀ ਗੱਲ। ਸਹੁਰਿਆਂ ਨੂੰ ਤਾਂ ਨਹੀਂ ਚੱਲਣਾ। ਮਿੱਠੇ ਤੇਰੇ ਵਰਗੇ ਤੇਜ਼ ਭਰੋੜੇ ਥੱਲੇ ਨਹਾਉਣਾ ਨਾ ਨਫਸੀਰ ਫੁੱਟ ਜਾਂਦੀ ਹੈ। ਐਡੀ ਸੱਟ ਪੈਂਦੀ। ਹਾਂਜੀ ਤੇ ਤੂੰ ਇੱਥੇ ਮੈਨੂੰ ਹੁਣ ਫੈਮਿਲੀ ਦੱਸਣ ਦਿਆਂ ਵਾਂ। ਤੇਰੇ ਵਰਗੇ ਸੱਸ ਨੂੰ ਰਾਜ਼ੀ ਕਰਨ ਵਾਸਤੇ ਖੋਤੇ ਦੀ ਆਵਾਜ਼ ਕੱਢਦੇ ਹੁੰਦੇ। ਸੱਸ ਰਾਜ਼ੀ ਹੋ ਜਾਏ। ਬੱਚੀ ਐਡੀ ਹਾਂ ਐਵੇਂ ਲੈ ਵੈਸੇ ਐਵੇਂ ਬਸ ਇੰਪ੍ਰੈਸ ਤਾਏ ਦੰਦ ਕੱਢ ਕੇ ਕਹਿੰਦਾ ਮੈਂ ਡਰੇ ਕੋਲਾ ਫੜਿਆ ਉਹਦਾ ਟਰੈਕ ਹੋ ਗਿਆ। ਡਰੇ ਕੋਲ ਮੁੱਕਾ ਮਾਰ ਕੇ ਦੰਦ ਕੱਢ ਕੇ ਖੂਨ ਹੁੰਦਾ, ਕਹਿੰਦਾ ਡਰੈਕੋਲਾ ਫੜ ਲਿਆਂਦਾ ਯਾਰ। ਆ ਫਰੀਦ ਵਗਰਾ ਬੰਦਾ ਹਮਾਮ ਤੇ ਨਹਾ ਕੇ ਕਹਿੰਦਾ ਹੁੰਦਾ ਮੇਰੇ ਕੱਪੜੇ ਇਸਤਰੀ ਕਰਤੇ ਆ ਲੈ। ਮੇਰੇ ਘਰ ਨਾ ਅੱਛਾ ਜੀ ਚਲੋ ਜੀ ਓਕੇ। ਤੁਹਾਡੀਆਂ ਕਿੰਨੀਆਂ ਪੈਂਟਾਂ? 4 ਪੈਂਟਾਂ ਜੀ। ਨਹੀਂ ਸਹੀ ਦੱਸ ਯਾਰ। ਹਾਂਜੀ 4 ਜੀਨਸ ਜੀ। ਚਾਰ ਤੇ ਜਿਹੜੀਆਂ ਤੁਹਾਡੀਆਂ 3 ਸ਼ਰਟਾਂ ਤੁਸੀਂ ਦਿੱਤੀਆਂ ਮੈਨੂੰ ਉਹ ਲੈ ਜਾਣੀਆਂ। ਆਪਣੀਆਂ ਕੋਈ ਨਹੀਂ ਸੀ ਤੇਰੇ ਕੋਲ? ਤਾਂ ਜੀ ਤੁਸੀਂ ਮੈਨੂੰ ਮੁਹੱਬਤ ਨਾਲ ਦਿੱਤੀਆਂ। ਮੁਹੱਬਤ ਵਾਲੀ ਚੀਜ਼ ਮਹਿੰਗੀ ਹੁੰਦੀ। ਤੁਹਾਨੂੰ ਨਹੀਂ ਦਿੰਦੇ ਭਾਈ, ਸਾਨੂੰ ਦੇਣੀ ਅਜੇ ਤੱਕ ਦਿੱਤੀ ਉਹਨਾਂ ਨੇ ਤਰਸ ਨਾਲ ਦਿੱਤੀ। ਅੱਛਾ ਚਲੋ ਜੀ ਹਾਂਜੀ। ਮੈਂ ਉਸਤਾਦ ਜੀ ਵੈਰੀ ਸਿੰਪਲ 6 ਪੈਂਟਾਂ 6 ਸ਼ਰਟਾਂ ਲੈ ਕੇ ਜਾਣੀਆਂ, ਲੇਕਿਨ ਮੇਰੀ ਇੱਕ ਸ਼ਰਤ ਹੋਰ ਪਾ। ਅਗਰ ਨਾਗੀ ਸਾਹਿਬ ਰੈਡੀ ਹੁੰਦੇ, ਮੈਂ ਨਾਗੀ ਸਾਹਿਬ ਦੀ ਗੱਡੀ 'ਚ ਬਹਿ ਕੇ ਜਾਣਾ ਫਰੰਟ ਤੇ ਉਹਨਾਂ ਦੇ ਨਾਲ, ਬਸ ਮੇਰੀ ਹੋਰ ਕੋਈ ਸ਼ਰਤ ਨਹੀਂ। ਨਾਗੀ ਸਾਹਿਬ ਨੇ ਤਾਂ ਲਾਹੌਰ ਜਾਣਾ, ਤਾਂ ਲਾਹੌਰ ਅਗੇ ਮੈਂ ਸਾਰੀ ਸਲਾਮ ਕਰਕੇ ਆ ਜਾਾਂਗੇ। ਅਸੀਂ ਜਦੋਂ ਮਰਨਾ ਜਿਹੜਾ ਸਾਡਾ ਨਾਗੀ ਸਾਹਿਬ ਦੇ ਨਾਲ ਆ। ਨਹੀਂ ਇਹ ਕਿਹੜੀ ਖਵਾਇਸ਼ ਕਰ ਰਿਹਾ ਕੈਸਾ ਕਰੈਕਟਰ ਆ ਉਹ ਸਵਿਕ ਦਾ ਸੁਣ ਕੇ, ਤੇ ਕਿੱਡਾ ਨਾਗੀ ਸਾਹਿਬ ਨੂੰ ਨਾ ਆਪਣਾ। ਅੱਲਾ ਦੇ ਬੰਦੇ ਉਹ ਹੈਂਡਸਮ ਬੰਦੇ ਆ, ਗ੍ਰੈਜੂਏਟ। ਉਹ ਤਾਂ ਮੈਂ ਰਾਲਾ ਸੁੱਟਦਾ ਵਾ। ਤੂੰ ਖੰਡੇ ਨਹੀਂ ਗਏ, ਤੂੰ ਫਰੰਟ ਸੀਟ ਤੇ ਬਹਿਣਾ ਤੇ ਨਾਗੀ ਸਾਹਿਬ ਨਾਲ ਜਾਏਗਾ, ਉਹਨਾਂ ਗੱਡੀ 'ਚ ਮਸ਼ੀਨਾਂ ਹੀ ਇੰਨੀਆਂ ਰੱਖੀਆਂ ਹੋਣੀ, ਰਾਹ 'ਚ ਵੰਡਦੇ ਜਾਣਾ। ਨਾਗੀ ਸਾਹਿਬ ਨਾਲ ਜਾਣਾ ਨੇ ਦੋਖੀ ਨੇ ਸੁਣਾਉਣੇ ਹੁੰਦੀ ਵਾਰੀ ਗੱਡੀ ਇਹਦੇ ਨਾ ਹੋਣੀ। ਅੱਲਾ ਖੈਰ ਹੈ, ਇਸੇ ਵੇਲੇ ਨੂੰ ਜਾਣਾ। ਨਹੀਂ ਉਸਤਾਦ ਜੀ ਮੇਰੀ ਅਲੀ ਸ਼ਰਤ ਵਾ, ਮੈਂ ਨਾਗੀ ਸਾਹਿਬ ਨਾਲ ਫਰੰਟ ਤੇ ਬਹਿ ਕੇ ਜਾਣਾ, ਬਸ। ਸਿੱਖ ਦਾ ਐਸੀ ਦਾ 1 ਨੰਬਰ ਹੁੰਦਾ ਨਾ। ਸੁਣਾਓ ਜੀ। ਅੱਛਾ ਜੀ ਨਾਲ ਲੈ ਕੇ ਕੀ ਜਾਣਾ? 6 ਪੈਂਟਾਂ 6 6 ਪੈਂਟਾਂ 6 ਸ਼ਰਟਾਂ। ਮੈਨੂੰ ਪਤਾ ਨਾ ਮੈਂ ਟੂਰ ਕੀਤੇ ਆ। ਨਾਲ ਹੋਰ ਚੀਜ਼ਾਂ ਕੋਈ ਯਾਰ? ਉਹ ਤਾਂ ਬ੍ਰਸ਼, ਕੰਗਾ, ਜਰਾਬਾਂ, ਬੂਟ, ਕੋਥੇ ਸਰਦੀ ਜੈਕਟ, 6 ਪੈਂਟਾਂ 6 ਸ਼ਰਟਾਂ। ਜਿਹੜੇ ਪੜ੍ਹੇ ਲਿਖੇ ਬੰਦੇ ਉਹਨਾਂ ਨੂੰ ਇਹ ਚੀਜ਼ਾਂ ਦੱਸਣ ਦੀ ਲੋੜ ਨਹੀਂ ਹੁੰਦੀ। ਇਹ ਆਮ ਰੂਟੀਨ 'ਚ ਨਾਲ ਹੋਣੀਆਂ ਚਾਹੀਦੀਆਂ ਵਾ। ਹੁਣ ਮੈਂ ਬੁਰਸ਼ ਵੀ ਦੱਸਦਾ ਫਿਰ ਜਿਹੜੀ ਕਹੇ ਕਿ ਨਾਗੀ ਸਾਹਿਬ ਕੋਲੋਂ ਲਈ ਜਾਏਗਾ ਉਹਨਾਂ ਨੂੰ ਲੱਗੇ ਬੈਠਾ। ਨਾਗੀ ਸਾਹਿਬ ਨਾਲ ਬੈਠ ਡਿਆ ਕਿਤੇ। ਤੇ ਨਾਲ ਖਰਗੋਸ਼ ਰਹੀ ਸਾਰੀ ਰਾਹ ਮੂੰਹ ਕੱਢ ਕੇ ਰੱਖੀ ਉਹਦਾ ਇੰਜ ਬਾਅਦ ਤੇ ਖਰਗੋਸ਼ ਦੀਆਂ ਅੱਖਾਂ ਇੰਜ ਹੋਣ। ਵਜ੍ਹਾ ਇਹਦਾ ਕੀ? ਐ ਨਹੀਂ ਬਸ ਹਵਾ ਲੱਗੇ ਜਾਣੀ। ਉਹਨਾਂ ਨੇ ਗੱਲ ਨਹੀਂ ਨਾਗੀ ਦਾ ਹਰਕਤਾਂ ਇਦਾਂ ਦੀਆਂ ਕਰਨੀਆਂ ਜੀ ਇਹਨੇ। ਨਾਰਾਇਣ ਦੇ ਨਾਲ ਖਰਗੋਸ਼ 2 ਹੋ ਜਾਣੇ ਨਾ ਮੇਰੇ ਭੱਜ ਜਾਣੇ। ਐਂ ਖਰਗੋਸ਼ ਪਿਆ ਤੇ ਖਰਗੋਸ਼ ਐ ਨਿਓਲਾ ਬਣਿਆ ਉੱਥੇ ਜਾ ਕੇ ਹਵਾ ਪੈ ਨਾਲ ਸੱਪ ਵੀ ਲੈ ਜਾ। ਯਾਰ ਇੱਕ ਮਿੰਟ, ਇਸ ਗੱਲ ਦਾ ਮਕਸਦ ਕੀ ਸੀ ਮਤਲਬ ਹੈ? ਉਹ ਜਾਣੇ ਕਿ ਹੁਣ ਬੋਂਗੀਆਂ ਮਾਰੇ ਜੀ ਨਾਗੀ ਅੱਛਾ ਬੋਂਗੀਆਂ ਮਾਰਨੀਆਂ ਜਾਣੇ ਕਿ ਤੇ ਉਹਨੂੰ ਇਕੱਲੇ ਨੂੰ ਮਾਰਨ ਦੇ ਨਾ ਤੂੰ। ਅੱਛਾ ਦਿਲ ਕਰੇ ਉੱਥੇ ਜਾ ਕੇ ਨਾਗੀ ਸਾਹਿਬ ਨੂੰ ਕਹਿਣ ਮਿੱਥੇ ਆ ਤੇ ਸ਼ਰਟ ਮੇਰੀ ਸੀ। ਐਸਾ ਬਾਥਰੂਮ ਤੇ ਜਾਣ ਵਾਸਤੇ ਗੱਡੀ ਰੋਕੀ ਤੇ ਪਿੱਛੇ 2 ਸ਼ਰਟਾਂ ਨਾਗੀ ਸਾਹਿਬ ਦੀ। ਤੇ ਨਾਗੀ ਸਾਹਿਬ ਨਾਲ ਬੈਠੇ ਕਹਿ ਰਹੇ ਨੇ ਨਾਗੀ ਸਾਹਿਬ ਤੁਸੀਂ ਕਿੱਦਾਂ ਇੱਧਰ ਬੈਠੇ?
ਨਾਗੀ ਸਾਹਿਬ ਭਾਵੇਂ ਟੂਲ ਪਲਾਸ ਮੇਰੇ ਦੇਖਣ ਵੀ ਇਹ ਦਊਗਾ, ਇਹ ਨਹੀਂ ਪਤਾ ਆਪ ਹੀ ਦੇਣੇ ਇਹਨਾਂ ਨੇ। ਇੱਕ ਟੂਰ ਤੂੰ ਕਰਕੇ ਆਣਾ ਨਾਗੀ ਸਾਹਿਬ ਨਾਲ, ਵਾਪਸ ਆ ਕੇ ਸਾਨੂੰ ਪੁੱਛਦੇ ਹੋਣਾ ਕਿੱਥੇ ਆ ਤੁਹਾਡੇ ਭਾਜੀ। ਦਿਲ ਕਰੇ ਵਾਪਸ ਆ ਕੇ ਪਤਾ ਲੱਗੇ ਮਿੱਠਾ ਰੋਜ਼ ਸਟੈਂਡਰਡ ਚਾਰਟਰਡ ਨਾਗੀ ਸਾਹਿਬ ਕੋ ਬੈਠਾ ਜਾਏ, ਚਾਹ ਪੀ ਰਿਹਾ। ਨਾਗੀ ਸਾਹਿਬ ਵਾਪਸ ਆ ਕੇ ਸਟੈਂਡਰਡ ਚਾਰਟ ਦੇ ਸਾਹਮਣੇ ਕਹਿਣਾ ਇੱਥੇ ਮੈਂ ਕੰਮ ਕਰਦਾ ਸੀ। ਜਦੋਂ ਵਾਪਸ ਆਉਣਾ ਨਾ ATM ਦੀ ਜਿਹੜੀ ਮਸ਼ੀਨ ਆ ਸਾਡੀ ਚੰਦਾ ਬਰਾ ਸਟੈਂਡਰਡ ਚਾਰਟਰਡ ਉਹ ਤੇ ਚੰਦੇ ਵਾਲਾ ਗੱਲਾ ਪਿਆ ਹੁਣ। ਸਟੈਂਡਰਡ ਚਾਰਟ ਕੱਲਾ ਨਾਗੀ ਸਾਹਿਬ ਦਾ ਹੋਣਾ, ਲੇਕਿਨ ਉਹ ਉਹਦਾ ਮੇਰਾ ਪਿਆਰ ਹੋਰ ਦਿਲ ਕਰੇ ਨਾਗ ਸਾਹਿਬ ਨੂੰ ਗੱਲਾਂ ਸੁਣਾ ਕੇ ਅਸੀਂ ਉਧਰ ਪਹੁੰਚੀਏ ਨਾਰਾਇਣ ਖਾਨ, ਇਹ ਕਸ਼ਮੀਰ ਵੱਲ ਨੂੰ ਪਹੁੰਚਿਆ ਹੋਵੇ ਨਾ। ਨਾਗੀ ਸਾਹਿਬ ਨੂੰ ਦੁੱਖ ਸੁਣਦਾ ਮੇਰੀ ਦਾਦੀ ਦਾ ਕਿਤੇ ਮੋਤੀਆ ਸੀ ਹੋ ਜਾਣਾ ਜੀ। ਨਾਗੀ ਸਾਹਿਬ ਕਹਿੰਦੇ ਯਾਰ ਮੈਂ ਕਰਾ ਲੈਣਾ। ਨਾਗੀ ਸਾਹਿਬ ਆਪਣੇ ਬੈਂਕ 'ਚ ਸਾਰਿਆਂ ਨੂੰ ਕਹਿੰਦੇ ਹੁਣ ਇੱਕ ਦਿਨ ਦੀ ਤਨਖਾਹ ਤੁਹਾਡੀ ਸਾਰਿਆਂ ਦੀ ਮਿੱਠੇ ਨੂੰ ਦੇਣੀ। ਦਿਲ ਕਰੇ ਨਾਗੀ ਸਾਹਿਬ ਟਾਰਚ ਲੈ ਕੇ ਆ ਪੈਣ ਕਿ ਮਸਲਾ ਕੀ ਹੈ ਦਿਖਾਓ। ਤੇ ਦਿਲ ਕਰੇ ਵਾਪਸ ਆ ਕੇ ਵੇ ਲਓ ਜੀ ਅੱਜ ਤੋਂ ਬਾਅਦ ਸਾਰਿਆਂ ਨੇ ਮੈਨੂੰ ਸਾਜਦ ਨਾਗੀ ਕਹਿਣਾ। ਸਾਜਦ ਨਾਗੀ ਪੂਰੀ ਆ। ਸਾਜਦ ਆ ਨਾਗੀ ਤੇ ਨਾਗੀ ਸਾਹਿਬ ਨੂੰ ਲੱਤ ਰੱਖ ਕੇ ਬੁਲਾਉਣ ਡਿਆ ਹੋਰ ਖੁਰਮ। ਨਾਗੀ ਸਾਹਿਬ ਡਰਾਈਵ ਕਰ ਰਹੇ ਤੇ ਆ ਬਾਹਾਂ ਤੇ ਮਿੱਠਾ ਪੂਰੀਆਂ ਲਿਖੀਆਂ। ਇੱਥੇ ਲਾਇਆ ਨਾਗੀ ਸਾਹਿਬ ਮਿੱਠਾ ਪੂਰੀਆਂ, ਐਸੀ ਯਾਰੀ ਪੱਕੀ ਹੋਈ। ਨਾਗੀ ਸਾਹਿਬ ਨੇ ਲਾਕਟ ਪਾਇਆ ਇੱਕ ਸਾਈਡ ਤੇ ਮਿੱਠੇ ਦੀ ਤਸਵੀਰ, ਇੱਕ ਸਾਈਡ ਨਾਗੀ ਸਾਹਿਬ। ਤੇ ਨਾਗੀ ਤੇ ਲਾਲਾ ਲਾਗੜ ਪਿਆ। ਨਾਗੀ ਸਾਹਿਬ ਦਾ ਪੁੱਠਾ ਨਾਂ ਪਿਆ ਨਾਗੀ ਪ੍ਰੇਮੀ। ਗੱਡੀ ਦੇ ਮਗਰ ਲਿਖਾਇਆ ਇਹ ਸਭ ਮਿੱਠੇ ਕੀ ਦੁਆ। ये सब मिठे की जारी का नतीजा है। ਨਾਮ ਸੇਵ ਕੀਤਾ ਹੋਵੇ ਮਿੱਠਾ ਸਵੀਟਾ। ਨਹੀਂ ਇਹਨਾਂ ਨੇ ਮਿੱਠਾ ਨਾਰਾਜ਼ ਹੋ ਜੇ ਤੇ ਨਾਗੀ ਸਾਹਿਬ ਪਲੇਟ ਮਾਰ ਦਿਓ। ਇਹ ਸਾਰੀਆਂ ਗੱਲਾਂ ਗਲਤ ਵਾ। ਨਾਗੀ ਸਾਹਿਬ ਨੇ ਟੂਰ ਤੋਂ ਵਾਪਸੀ ਇਹ ਲਿਖਾਉਣਾ ਯਾਰ ਸੱਪਾਂ ਵਰਗੇ। ਨਾਗੀ ਸਾਹਿਬ ਨੇ ਵਾਪਸ ਹੋਣਾ ਮੁੱਕੇ ਵਾਲੇ ਮਲੰਗ ਬਣੇ ਹੋਣਾ। ਆ ਗਲਮ ਲੱਗ। ਉਹ ਆ ਵੀਡੀਓ ਵਾਇਰਲ ਹੋਈ ਹੋਈ ਇੱਕ। ਅੱਛਾ ਮੇਰਾ ਤੇ ਸਿੱਧਾ ਉਸਤਾਦ ਜੀ ਜ਼ਿਆਦਾ 5 ਕਿਲੋ ਘਿਓ ਦੇਸੀ ਤੇ 5 ਕਿਲੋ ਸ਼ਹਿਦ। ਇੱਕ ਮਿੰਟ, ਉੱਥੇ ਕਿਤੇ ਨਾਨਕਾ ਸਾਰਾ ਦਾ ਨਾਨਕ ਕਾਸੀ ਇਹਨਾਂ ਕੁਝ ਲੈ ਕੇ 5 ਕਿਲੋ ਘਿਓ ਦੇ ਸੀ। ਤੈਨੂੰ ਇਹ ਕਿਹਨੇ ਕਿਹਾ ਵੀ ਜਾਂਦਿਆਂ ਤੈਨੂੰ ਇੰਨੀ ਕਮਜ਼ੋਰੀ ਹੋ ਜਾਣੀ? ਇਹ ਨਾਲੇ ਜਿਹੜੇ ਪਿੰਡ 'ਚ ਇਹ ਰਹਿੰਦਾ ਉੱਥੇ ਡਾਲਟਾ ਨਹੀਂ ਇੱਕ ਨੰਬਰ ਲੱਭਦਾ ਤੇ ਕਹਿੰਦਾ ਦੇਸੀ। ਯਾਰ ਦੱਸ ਯਾਰ ਫਰੀਦ ਸਹੀ ਗੱਲਾਂ ਦੱਸੋ ਯਾਰ, ਤੇ ਜਿਹੜੀਆਂ ਚੀਜ਼ਾਂ ਲੈ ਕੇ ਜਾਣੀਆਂ। ਅੱਛਾ ਅਸੀਂ ਸਾਰੇ ਗਲਤ ਦੱਸ ਮੇਰੇ ਹੁਣ ਉਹ ਯਾਰ ਮਜਬੂਰੀ ਆ। ਮੈਂ ਤੁਹਾਨੂੰ ਜਰਮਨ ਪੁੱਛਦਾ ਪਿਆ ਵੀ ਕੀ ਲੈ ਕੇ ਜਾਣਾ, ਤੁਸੀਂ ਵਿੱਚ ਆਪਣਾ ਫਲਾਣਾ ਜੀ ਮੈਂ ਕਾਂਡੀ ਲੈ ਕੇ ਜਾਣੀ ਜੀ, ਮੈਂ ਆਹ ਲੈ ਕੇ ਜਾਣਾ। ਚਲੋ ਜਿਹੜੀ ਬਣਦੀ ਉਹ ਤੇ ਖੜਨੀ ਕਿ ਹਾਂਜੀ ਦੱਸੋ ਕੀ ਲੈ ਕੇ ਜਾਣਾ? ਮੰਜੀ ਚਾਰ ਭਾਈ। ਹਾਂਜੀ ਉੱਥੇ ਵੀ ਬੈੱਡ ਹੈਗੇ ਨੇ, ਉੱਥੇ ਵੀ ਸਾਰਾ ਕੁਝ ਹੈਗਾ ਹਿਸਾਬ ਕਿਤਾਬ। ਉਸਤਾਦ ਜੀ ਕਿਸੇ ਬੰਦੇ ਨੂੰ ਪ੍ਰੋਬਲਮ ਹੁੰਦੀ ਉਹਨੂੰ ਆਪਣੀ ਮੰਜੀ ਤੋਂ ਇਲਾਵਾ ਨੀਂਦ ਨਹੀਂ ਆਉਂਦੀ ਹੈਗੀ। ਨਹੀਂ ਆਂਦੀ ਕਿਸੇ ਨੂੰ। ਠੀਕ ਹੈ ਬਿਲਕੁਲ। ਮੈਨੂੰ ਉਹਦੇ ਤੋਂ ਇਲਾਵਾ ਮੇਰੀ ਮੰਜੀ ਆ ਉਹ ਕਿੱਥੋਂ ਨੀਂਦ ਨਹੀਂ? ਅਸੀਂ ਕਰਾਚੀ ਗਏ ਸਾਂ, ਤੂੰ ਕਿਹੜੀ ਮੰਜੀ ਲੈ ਕੇ ਗਿਆ ਸਾਂ? ਉਸਤਾਦ ਜੀ ਅਸੀਂ ਦੁਬਈ ਗਏ, ਕਿਹੜੀ ਮੰਜੀ ਲੈ ਕੇ ਗਿਆ ਤੂੰ? ਨਹੀਂ ਉਹ ਜਾ ਕੰਮ ਕਰ। ਆਵਾਜ਼ਾਰ ਹੀ ਰਿਹਾ ਉੱਥੇ। ਉੱਥੇ ਤੁਸੀਂ ਸੌਣ ਕਿਹੜਾ ਦਿੱਤਾ ਸੀ? ਸੁੱਤੇ ਆ ਫੈਸਲ ਤੂੰ ਆਪਣੀ ਮਾਂ ਉਹਦੇ ਦਾ ਵੀ ਨਹੀਂ ਸੁੱਤੇ, ਆਵਾਜ਼ਾਰ ਹੀ ਰਹੇ ਉੱਥੇ। ਉਹ ਜਿਸ ਬੰਦੇ ਨੂੰ ਨੀਅਤ ਸਾਫ਼ ਉਹਦੀ ਪਤਾ ਉਹਨੂੰ ਸੱਚੇ ਸੱਚ। ਕਰਾਚੀ ਕਦੋਂ ਸੁੱਤੇ ਅਸੀਂ? ਹਾਂਜੀ ਜਾਗ ਕੇ ਗਾਰੇ ਤੇ ਤੁਸੀਂ ਨਾ 2 ਜਣੇ ਜੇ, ਇੱਕ ਜਣਾ ਹੀ ਸੌਂ ਸਕਦਾ, ਇੱਕ ਤੂੰ ਤੇ ਇੱਕ ਤੇਰਾ ਨਸੀਬ। ਉਹ ਸੁੱਤਾ ਵਾ, ਤੂੰ ਕਿੱਦਾਂ ਸੌਂ ਸਕਦਾ? ਇਹ ਦੋਵਾਂ 'ਚ ਇੱਕ ਜਣਾ ਸੌਂ ਸਕਦਾ। ਉਸਤਾਦ ਜੀ ਇਹ ਹੁਣ ਤੁਸੀਂ ਅਜੀਬ ਗੱਲ ਨਹੀਂ। ਮੰਜੀ ਕਿੱਥੇ? ਅਸੀਂ ਕਾਰ 'ਚ ਵਾੜਾਂਗੇ। ਉਹ ਯਾਰ ਅਸੀਂ ਉੱਤੇ ਨਾਗੀ ਸਾਹਿਬ ਦੀ ਗੱਡੀ ਤੇ ਮੋਦੀ ਕਰਕੇ ਰੱਖ ਲਾਂਗੇ, ਉੱਤੇ ਬੰਨ ਲਾਂਗੇ ਤੇ ਤਾਂ ਨੂੰ ਪਾਵੇ ਕਰਕੇ। ਆ ਤੇ ਹੋਰ ਪਾਵੇ ਤਾਂ ਨੂੰ। ਨਾਗੀ ਸਾਹਿਬ ਸਵਿਕ ਤੇ ਯਾਨੀ ਕਿ ਆਪਣੀ ਮੰਜੀ ਉੱਤੇ ਬੰਨੂਗਾ, ਮੇਰਾ ਸਾਈਕਲ ਹੋਊਗਾ ਥੱਲੇ, ਜਿਹੜਾ ਰੈਡ ਸਾਈਕਲ ਬਣਨਾ। ਨਾਗੀ ਸਾਹਿਬ ਦੀ ਮੰਜੀ ਤੇ ਮੰਜੀ ਦੇ ਉੱਤੇ ਸਾਈਕਲ, ਮੰਜੀ ਤੇ ਗੱਡੀ ਬੰਨਣੀ ਸਾਈਕਲ ਬਣਨਾ। ਅੱਛਾ ਜੋ ਮਰਜ਼ੀ ਹੋ ਜਾਏ ਨਾ ਯਾਰ ਵੇਲੇ ਇਹ ਵੇਲੇ ਤੂੰ ਗੱਲ ਕੀਤੀ ਇੰਨੀ ਦੇਰ ਤੇਰੇ ਕੋਲ ਉਸਤਾਦ ਜੀ ਤੁਸੀਂ ਪੁੱਛਿਆ ਯਾਨੀ ਤੁਸੀਂ ਨਾਗੀ ਸਾਹਿਬ ਦੀ ਗੱਡੀ ਤੇ ਪੁੱਠੀ ਕਰਕੇ ਮੰਜੀ ਬੰਨਣੀ ਆ, ਉਹਦੇ ਵਿੱਚ ਇਹਨੇ ਆਪਣਾ ਸਾਈਕਲ ਰੱਖਣਾ। ਹਾਂਜੀ ਤੇ ਮੇਰੇ ਜਿਹੜੇ 20 ਕਿਲੋ ਦਾਣੇ ਉਹ ਕਿਨੇ ਰੱਖਣੇ? ਮੈਨੂੰ ਘਰ ਦੀ ਰੋਟੀ ਤੋਂ ਇਲਾਵਾ ਮੈਂ ਕਦੀ ਰੋਟੀ ਬਾਹਰੋਂ ਖਾਦੀ ਨਹੀਂ। ਫੈਸਲ ਤੈਨੂੰ ਤਾਂ ਪਤਾ। ਜੀ ਮੇਰੀ ਲੌਜਿਕ ਹੋਏਗੀ, ਮੈਂ ਦੱਸਾਂਗਾ ਵੀ ਘਰੋਂ ਨਹੀਂ ਕਦੀ ਖਾਦੀ ਕਹਿੰਦਾ। ਉਹ ਯਾਰ ਜੀ ਹੁਣ ਅੱਛਾ 5 ਕਿਲੋ ਘਿਓ, 5 ਕਿਲੋ ਬਦਾਮ, 5 ਕਿਲੋ ਸ਼ਹਿਦ। ਸਹੀ ਗੱਲ ਕਰ ਉਸਤਾਦ ਜੀ ਮੈਂ ਜਨਮ ਸ਼ੁਗਰ ਨਾ ਕਰ ਯਾਰ, ਤੈਨੂੰ ਖੁਦਾ ਦਾ ਵਾਸਤਾ। ਜਨਮ ਦੱਸ ਵੀ ਤੂੰ ਕੱਪੜੇ ਕਿੰਨੇ ਲੈ ਕੇ ਜਾਣੇ ਆ? ਕੋਈ ਤੌਲੀਆ, ਕੋਈ ਬੂਟ, ਕੋਈ ਜਰਾਬਾਂ, ਕੋਈ ਸ਼ੇਵਿੰਗ, ਕੋਈ ਨਿਜ਼ਾਮ। ਇਹ ਗੱਲ ਕਰ 5 ਕਿਲੋ ਘਿਓ, 5 ਕਿਲੋ ਫਲਾਣਾ। ਤੂੰ ਉੱਥੇ ਕਿਹੜਾ ਅੱਲਾ ਮਾਫੀ ਦੇ ਵਿੱਚ ਛਿਲਾ ਲੈ ਕੇ ਜਾਣਾ ਕਿਸੇ ਦਾ? ਯਾਰ ਇਹ ਕੈਸੀ ਘਿਓ ਤੇ ਗੱਲ ਆ? ਦਾਣੇ ਤੇ ਚਾਰੇ ਜੇ ਮਗਜ਼। ਤੁਸੀਂ ਅਗਲੇ ਬੰਦੇ ਨੇ ਪਤਾ ਨਹੀਂ ਮਤਲਬ ਕਿੱਦਾਂ ਆਪਣਾ ਲੈ ਕੇ ਜਾਣਾ। ਮੇਰਾ ਭਾਜੀ ਮਜਬੂਰੀ ਆ, ਮੈਂ ਜਾਣਾ ਤੇ ਇਸੇ ਤਰ੍ਹਾਂ। ਦੂਸਰੀ ਗੱਲ ਇਹ ਨਹੀਂ 5 ਕਿਲੋ ਘਿਓ ਕੀ ਕਰਨਾ ਉੱਥੇ ਜਾ ਕੇ? ਦੇਸੀ ਘਿਓ 5 ਕਿਲੋ ਮੈਂ ਰੋਟੀ ਦੇਸੀ ਘਿਓ ਨਾ ਖਾਣਾ। 5 ਕਿਲੋ ਯਾਰ ਤੈਨੂੰ ਉੱਥੋਂ ਦੇਸੀ ਘਿਓ ਮੈਂ ਲੈ ਦਿਆਂਗਾ। ਉਸਤਾਦ ਜੀ ਜਾਲੀ ਮੈਂ ਨਹੀਂ ਉਸ ਯਾਰ ਇੱਕ ਮਿੰਟ ਯਾਰ, ਹੁਣ ਤੁਹਾਡੇ ਟੂਰ ਦੀ ਖਾਤਰ ਉਹ ਆਪਣੀ ਲਗਜ਼ਰੀ ਲਾਈਫ ਛੱਡ ਦੇਵੇ? ਪਹਿਲੇ ਮੈਨੂੰ ਆਹ ਦੱਸੋ ਇਹ ਕਿਹੜੀ ਉਹਦੇ ਲਾਈਫ? ਆਪਣੇ ਸ਼ਡਿਊਲ ਯਾਰ ਹੈਗੇ ਸਾਜੀ। ਟੂਰ ਦੇ ਵਿੱਚ ਨਾਨਕ ਸ਼ੱਕ ਵਾਲਾ ਸਮਾਨ ਕਾਤੋਂ ਲੈ ਕੇ ਜਾ ਰਹੇ ਆ? ਓਏ ਹਯਾ ਕਰੀ ਦਿੰਦਾ। ਅਸੀਂ ਫਿਰਨ ਤੁਰਨ ਜਾਣਾ ਉੱਥੇ ਕਿ ਅਸੀਂ ਤੇਰੀ ਤਾਈ ਦਾ ਪਤਾ ਲੈਣ ਜਾਣਾ ਉੱਥੇ? ਘਿਓ ਲੈ ਕੇ ਸਮਾਨ ਇਕੱਠਾ ਕਰੀ ਜਾਣੇ। ਮੰਜੀ ਤੂੰ ਉੱਥੇ ਕਿਤੇ ਚੌਲ ਪੁੰਨੇ ਜਾ ਕੇ ਯਾਰ। ਉਹ ਯਾਰ ਮਿੱਠੇ ਮੰਜੀ ਦੇ ਤੇ ਕੰਪਰੋਮਾਈਜ਼ ਨਹੀਂ ਹੋਣਾ।
ਬਾਕੀ ਮੈਂ ਵਾਧਾ ਘਾਟਾ ਕਰ ਲੈਣਾ ਕਿ ਚਲੋ ਜਿਹੜੀ ਮੈਂ ਉਹ ਲੈ ਕੇ ਜਾਣਾ ਸੀ ਨਾ ਤਲਾਈ ਤੇ ਦਰੀ ਤੇ ਉਹ ਜਿਹੜੀ ਰਜ਼ਾਈ ਉਹ ਸੂਜ਼ੀ ਨੂੰ ਤਾਂ ਲੈ ਕੇ ਜਾ। ਕਿਹਨੂੰ? ਸੂਜ਼ੀ ਉਸਤਾਦ ਜੀ ਨੂੰ ਦੇਤੀ ਮੈਂ ਫ੍ਰੀ। ਉਹ ਵੀ ਨਾਲ ਲੈ ਕੇ ਜਾਣੀ? ਉਹ ਨਾਲ ਲੈ ਕੇ ਜਾਵੇ ਨਾ ਜਾਵੇ ਉਹਦੀ ਸਿਰ ਦਰਦ। ਸੂਜ਼ੀ ਲੇਕਿਨ ਠੰਡੇ ਇਲਾਕਿਆਂ ਦੀ ਹੈ। ਸ਼ਾਬਾਸ਼। ਸੂਜ਼ੀ ਵਾੜ ਲਓ, 2 ਕੁਕੜੀਆਂ ਵੀ ਰੱਖ ਲਓ, ਤੂੰ ਬੱਕਰੀ ਲੈ ਆਈ, ਦੂਰੋਂ ਐ ਲੱਗੇ ਜਮਾਂਜੀ ਵਾਲੇ ਦੀ ਗੱਡੀ ਜਾ ਰਹੀ। ਆਹੋ ਸੂਜ਼ੀ ਲੈ ਜਾ ਨਾਨਕਗਾਹ ਨੂੰ, ਡਾਕਟਰ ਨੇ ਦੱਸਿਆ ਵੀ ਨਾਨਕਗਾਹ ਨੂੰ ਫੜਾ ਕੇ ਲਿਆਓ। ਨਹੀਂ ਕੱਲੀ ਸੂਜ਼ੀ ਨਹੀਂ ਜਾਣੀ, ਤੇਰੀ ਸੋਚ ਛੋਟੀ ਆ, ਉਹਦੇ ਚ ਕੇਜ ਵੀ ਜਾਣਾ ਪੂਰਾ। ਅੱਛਾ ਜੇ ਮੰਜੀ ਲੈ ਗਿਆ ਤੇ ਇਸ਼ੂ ਬਣਨਾ, ਪਾਵੇ ਨਹੀਂ ਲੋ ਹੈਗੇ ਉੱਥੇ, ਕਿੱਥੇ? ਪਾਵੇ ਲੋਣੇ ਪੈਣੇ ਤੈਨੂੰ, ਕੱਲੀ ਬਾਈਆਂ ਲੈ ਕੇ ਜਾਈ। ਕਿਹਦੀਆਂ? ਉਹ ਨਹੀਂ ਲੈ ਕੇ ਜਾਣੀ। ਉਹ ਨਹੀਂ ਸਾਜੀ, ਉਹ ਨਾਗੀ ਸਾਹਿਬ ਦੀ ਗੱਡੀ ਤੇ ਬੰਨ ਕੇ ਅਸੀਂ ਆਰਾਮ ਸਕੂਨ ਨਾਲ ਉੱਤੇ ਲੈ। ਯਾਰ ਤੂੰ ਜੋ ਚਲੋ ਭਾਵੇਂ ਏਦਾਂ ਕਰੋ, ਤੁਸੀਂ ਦੋਵੇਂ ਭਾਰੂ ਜਿਹੜੇ ਨਾ, ਤੁਸੀਂ ਨਾਗੀ ਸਾਹਿਬ ਜਾਣੋ, ਤੁਸੀਂ ਜਾਣੋ, ਤੂੰ ਅੱਗੇ ਬਹਿ ਜੀ, ਤੂੰ ਪਿੱਛੇ ਬਹਿ ਜੀ, ਉੱਤੇ ਉਹਨਾਂ ਦੀ ਮੰਜੀ ਰੱਖ ਲਈ, ਠੀਕ ਆ। ਦੂਰੋਂ ਐ ਲੱਗੇਗਾ ਵੀ ਕਿਤੇ ਜੰਗਲ 'ਚ ਨਾ ਜਿਓਗ੍ਰਾਫਾ ਕਰ ਲੈਣੀ ਗੱਡੀ ਜਾ ਰਹੀ, ਕੋਈ ਕਵਰੇਜ ਕਰਨ। ਲੇਕਿਨ ਯਾਰ ਬਦਨਾਮ ਉਹਨਾਂ ਨੇ ਹੋਣਾ, ਗੱਡੀ ਯਾਰ ਉਹਨਾਂ ਦੀ। ਅੱਛਾ ਮੰਜੀ ਤੇ ਹੀ ਉਹਨਾਂ ਦਿਲ ਛੱਡ ਦਿੱਤਾ। ਡਿਸ਼ ਦਾ ਤੈਨੂੰ ਮੈਂ ਦੱਸਿਆ ਨਹੀਂ ਸੀ ਵੀ ਡਿਸ਼ ਵੀ ਕਰਨੀ ਉੱਥੇ। ਸਾਨੂੰ ਉਸਤਾਦ ਜੀ ਫਿਲਮਾਂ ਤੋਂ ਯਾਰ ਦੇਖੋ ਨਾਜ਼ਰੀਨ, ਪਤਾ ਕੀ ਬਕਵਾਸ ਬੌਂਗੀਆਂ ਮਾਰਦੇ ਅਸੀਂ ਨਾਗੀ ਸਾਹਿਬ ਦੀ ਗੱਡੀ ਤੇ ਰੱਖਣੀ, ਤੁਹਾਨੂੰ ਯਾਰ ਮਸਲਾ ਗੱਲ ਕਰਨ ਵਾਲੀ ਯਾਰ, ਤੁਸੀਂ ਕੀ ਕਸਮ ਹੈ, ਤੁਸੀਂ ਫਿੱਕੇ ਕਰੈਕਟਰ ਹੋ ਯਾਰ। ਨਾਜ਼ਰੀਨ ਦੱਸੋ, ਤੁਹਾਨੂੰ ਬੇਵਕੂਫ ਸਮਝਦੇ? ਦੇਸ਼ ਕੀ ਕਰਨੀ ਹੈ? ਦੇਸ਼ ਉੱਥੇ ਫਿਲਮਾਂ ਤੂੰ ਸਾਫ਼ ਪਤਾ ਲੱਗਣ ਦਿਆ ਵੀ ਤੂੰ ਕਾਮੇਡੀ ਕਰਨ ਆ, ਉਹ ਵੀ ਏਡੀ ਮਾੜੀ। ਜਦੋਂ ਉਸਤਾਦ ਜੀ ਟੂਰ ਖਤਮ ਹੋ ਜਾਣਾ, ਕੁਝ ਹੋਵੇ ਨਾ ਹੋਵੇ, ਨਾਗੀ ਸਾਹਿਬ ਨੇ ਤੁਹਾਨੂੰ ਕਹਿਣਾ ਕਿ ਅੱਜ ਤੋਂ ਬਾਅਦ ਮੈਨੂੰ ਨਾ ਬੁਲਾਈ। ਨਹੀਂ ਨਾਗੀ ਸਾਹਿਬ ਤੇ ਇੱਥੋਂ ਤੁਰਨ ਲੱਗੇ ਮੇਰਾ ਉਹਨਾਂ ਦਾ ਤਲਕ ਖਤਮ ਹੋ ਜਾਣਾ। ਆਹੋ, ਕਿਉਂਕਿ ਮੈਨੂੰ ਪਤਾ ਵਾਪਸੀ ਤੇ ਹੋਣਾ ਹੀ ਕੁਝ ਨਹੀਂ, ਲੇਕਿਨ ਮੈਂ ਤਾਂ ਲੱਭਣਾ ਹੀ ਨਹੀਂ ਉਹਨਾਂ ਨੂੰ। ਮੈਂ ਕਰਾਵਾਂਗਾ ਤੁਹਾਡਾ ਤਲਕ ਮਜ਼ਬੂਤ। ਅੱਛਾ ਉਹ ਮੰਜੀ ਹੋ ਗਈ, ਉਹਦਾ ਚਲੋ ਤੁਸੀਂ ਡਿਸ਼ ਰਹਿਣ ਦਿਓ, ਰਸਾਂ ਵਾਲੇ 2 ਬੋਰੇ ਤੇ ਰੱਖਣ ਦਿਓਗੇ। ਭਾਈ ਜੀ ਪਹਿਲੇ ਹੱਸ ਲਓ, ਪਹਿਲੇ ਕਾਮੇਡੀ ਤੇ ਹੱਸ ਲਓ ਤੁਸੀਂ। ਜੇ ਇਹਨੇ ਇੰਨਾ ਸਮਾਨ ਖੜਨਾ ਨਾ, ਫਿਰ ਅਸੀਂ ਵੀ ਇੱਕ ਢੋਲ ਇੱਕ ਲੈ ਕੇ ਜਾਣਾ ਵਾ। ਮੈਂ ਉੱਥੇ ਦੇਣਾ ਕਿਸੇ ਨੂੰ। ਓਏ ਬਰਫ਼ਬਾਰੀਆਂ ਚ ਢੋਲ ਨਹੀਂ ਉਹ ਵੱਜਦੇ ਨਹੀਂ, ਉਹ ਮੈਂ ਵੇਚਣਾ ਬੰਦੇ ਕੋਲ 10,000 ਲਿਆ, ਉੱਥੇ 25 ਦਾ ਦੇਣਾ ਉਹਨੂੰ, 10 ਦਾ ਲੈ ਕੇ ਉੱਥੇ ਚੁੱਪ ਕਰ। ਅੱਛਾ ਉਸਤਾਦ ਜੀ 2 ਬੋਰੇ ਰਸਾਂ ਦੇ ਤੇ ਰੱਖਣ ਦਿਓਗੇ ਹੁਣ। ਇਹ ਤੇ ਕਿਉਂਕਿ ਮੈਨੂੰ ਆਦਤ ਕੀ ਗੱਲ ਉੱਥੇ ਖਤਮ ਦਵਾਣਾ ਵਾ ਰਸਾਂ ਦੇ ਕਿਉਂ? ਉਸ ਤੋਂ ਉਹ ਫਿੱਕੇ ਦੀ ਮਾਂ ਵੀ ਫਿੱਕੀ। ਰਸਾਂ ਦਾ ਕਿਹੜਾ ਖਤਮ ਹੁੰਦਾ ਜੀ ਸਵੇਰੇ ਸਵੇਰੇ। ਅੱਛਾ ਯਾਰ, ਅੱਛਾ ਯਾਰ, ਦਿੰਦੇ ਰਸ ਉਹ ਯਾਰ ਨਾਜ਼ਰੀਨ, ਮੈਂ ਆਪਣਾ ਕੱਲਾ ਹੀ ਟੀ ਟਾਈਮ ਕਰ ਲਿਆ ਕਰੂੰਗਾ ਯਾਰ, ਤੁਸੀਂ ਆਪਣਾ ਲੈਦਾ ਕਰੋ, ਮੈਨੂੰ ਤੁਹਾਡਾ ਸਕ੍ਰਿਪਟ ਨਹੀਂ ਸਮਝ ਆਉਂਦੀ। ਆਪੇ ਤੁਸੀਂ ਪੁੱਛਣੇ। ਓਏ ਯਾਰ ਮੈਨੂੰ ਗੱਲ ਕਾਮੇਡੀ ਕਰੋਗੇ ਚੰਗੇ ਬੰਦੇ ਦੇ ਪੁੱਤਾਂ ਲਈ। ਭਾਈ ਦੱਸਿਆ ਤੇ ਅੱਛਾ ਤੁਸੀਂ ਦੱਸੋ, ਤੁਸੀਂ ਕੀ ਲਿਜਾਣਾ? ਦੱਸੋ। ਮੈਂ ਤੁਹਾਨੂੰ ਸਾਰਿਆਂ ਨੂੰ ਲਿਜਾਣਾ, ਇਸ ਤੋਂ ਹੋਰ ਮੈਂ ਕੀ ਲੈ ਕੇ ਜਾਵਾਂ? ਸਮਾਨ ਸੈਸਰੀ ਮੈਂ ਆਪਣੀਆਂ ਪੈਂਟਾਂ, 3-4 ਪੈਂਟਾਂ, ਸ਼ਰਟਾਂ, ਟੂਥਬ੍ਰਸ਼, ਆਪਣੀ ਸ਼ੇਵਿੰਗ ਵਾਲੀ ਮਸ਼ੀਨ ਜਾਂ ਕੋਈ ਬਲੇਡ, ਉਸ ਤੋਂ ਬਾਅਦ ਕੰਗਾ ਸ਼ੰਗਾ ਕੋਈ, ਉਸ ਤੋਂ ਬਾਅਦ ਕੋਈ ਪਰਫਿਊਮ, ਕੋਈ ਬੂਟ, ਇਹੀ ਚੀਜ਼ਾਂ ਦੁਨੀਆ ਲੈ ਕੇ ਜਾਣੀ। ਨਹੀਂ ਤੇ ਉਹ ਜਿਹੜਾ ਵਾਸ਼ਰੂਮ 'ਚ ਫੜ ਕੇ ਉੱਠਣ ਵਾਲਾ ਡੰਡਾ ਉਹ ਕਿੱਥੇ ਰੱਖਣਾ? ਬਾਅਦ 'ਚ ਤੁਸੀਂ ਉੱਤੇ ਲੱਭਦੇ ਫਿਰੋ ਵੀ ਮੈਨੂੰ ਉਠਾਵੇ ਕੌਣ। ਅਸੀਂ ਨਹੀਂ ਏਦਾਂ ਕਰਨਾ। ਮੋਰੀ ਵਾਲੀ ਕੁਰਸੀ, ਮੋਰੀ ਵਾਲੀ ਕੁਰਸੀ। ਚਲੋ ਉਹ ਨਾਗੀ ਸਾਹਿਬ ਹੋਰ ਕਿਹੜੀ ਕੁਰਸੀ ਕਿਹੜੀ ਹੈ? ਉਹ ਫਟੇ ਮੂੰਹ ਲਾ ਖਲਾ। ਚਲੋ ਤੁਹਾਡਾ ਭੀੜ ਕਿਤੇ ਉੱਥੇ ਚੁੱਕਣਾ। ਅਸੀਂ ਇਹ ਭਾਜੀ ਸਾਡੇ ਤੇ ਨਾ ਪਾਇਓ। ਨਹੀਂ ਨੂੰ ਸਾਜੀ ਆ ਜਗ੍ਹਾ ਨਹੀਂ ਸਹੀ। ਬਾਅਦ 'ਚ ਮੈਨੂੰ ਸਾਨੂੰ ਕਹੋ ਵੀ ਯਾਰ ਮੇਰੀ ਵਿਗ ਰਹਿ ਗਈ ਘਰ, ਮੇਰੇ ਬੀਟ ਰਹਿ, ਇਹ ਨਹੀਂ ਚੀਜ਼ਾਂ ਸਾਡੇ। ਹੁਣ ਤੁਸੀਂ ਕਹੋ ਫਿੱਕੀ ਕਾਮੇਡੀ ਤੇ ਕਰੀ ਜਾਣ। ਨਹੀਂ ਹੁਣ ਅੱਛੀ ਹੋ ਗਈ, ਮੈਂ ਇੱਕੋ ਗੱਲ ਕੀਤੀ ਵੇਖੀ। ਦਵਾਈਆਂ ਦਾ ਤੁਹਾਡਾ ਦਵਾਈਆਂ ਦਾ ਹੀ ਏਡਾ ਜਾਪਰ ਹੋ ਜਾਣਾ। ਹਾਂ ਇਹ ਗੱਲ ਕਰੋ, ਏਦਾਂ ਦੀ ਕਾਮੇਡੀ ਕਰੋ। ਕਾਮੇਡੀ ਇਹ ਕਾਮੇਡੀ ਨਹੀਂ, ਹਕੀਕਤ ਗੱਲ ਹੈ ਸਾਜੀ। ਹਾਂ ਇਹ ਹਕੀਕਤ ਹੀ ਚਾਹੀਦੀ ਮੈਨੂੰ। ਚਲੋ ਕੋਈ ਗੱਲ ਨਹੀਂ ਸਾਜੀ। ਕਦੇ ਹੀ ਨਹੀਂ ਮੈਂ ਖਿੱਚ ਕੇ ਤੋਂ ਬਾਅਦ ਤੁਹਾਡੇ ਸਮਾਨ ਦਾ ਵਜ਼ਨ ਹੋਊਗਾ ਨਾ, ਉਹ ਤੋਂ ਇਨਸ਼ਾਅੱਲਾ ਸਾਡੇ ਸਾਰਿਆਂ ਦਾ 5 ਕਿਲੋ ਘੱਟ ਹੀ ਹੋਊ। ਨਹੀਂ ਉਸਤਾਦ ਜੀ, ਤੁਸੀਂ ਜੇ ਸਾਡੇ ਸਮਾਨ ਦੀ ਵਜ੍ਹਾ ਤੋਂ ਪਰੇਸ਼ਾਨ ਹੋ, ਤੁਸੀਂ ਗੱਡੀ ਇੱਕ ਲੈਦਾ ਟਰੱਕ ਟਾਈਪ ਛੋਟਾ ਜਿਹਾ, ਇੱਕ ਉਹ ਜਿਵੇਂ ਹੁੰਦਾ ਨਹੀਂ ਮਜ਼ਦਾ ਅੱਲਾ ਕਰਵਾ ਦੇ ਬੰਦੇ, ਪਤਾ ਕੀ ਜੈਨਮਨ, ਤੈਨੂੰ ਸੱਚੀ ਮੈਂ ਨਾਲ ਦੀ ਗੱਲ ਦੱਸਾਂ, ਇਹ ਮਜ਼ਾਕ ਤੋਂ ਇਲਾਵਾ ਅਸੀਂ ਅਗਰ ਕਾਰ 'ਚ ਜਾਂਦੇ ਆ, 4 ਬੰਦੇ ਵੀ ਅਸੀਂ ਬਹਿ ਗਏ, ਚਲੋ 2 ਅੱਗੇ 2 ਪਿੱਛੇ, ਤੇ ਡਿੱਗੀ 'ਚ ਕਿੰਨਾ ਕੁ ਅਸੀਂ ਰੱਖ ਲਾਂਗੇ ਸਮਾਨ, ਕਿੰਨੇ ਕੁ ਬੈਗ ਰੱਖ ਲਾਂਗੇ ਅਸੀਂ? ਸਮਝ ਨਹੀਂ ਆ ਰਹੀ ਤੁਹਾਨੂੰ ਗੱਲ ਦੀ? ਡਿੱਗੀ ਛੋਟੀ ਹੁੰਦੀ ਹੈ 10,000। ਨਹੀਂ ਬੈਗ ਨਹੀਂ ਰੱਖੇ ਜਾ ਸਕਦੇ। ਤੁਸੀਂ ਗੱਡੀ ਉਹ ਕਰਵਾਓ ਜਿਹੜੀ ਸਹੀ ਹੁੰਦੀ, ਵਿਜ਼ਿਟਰ ਗੱਡੀ ਹੁੰਦੀ, ਜਿਹੜੀ ਵਿਜ਼ਿਟ ਕਰਨ ਕਿਤੇ ਨਿਕਲੇ, ਉਹਨੂੰ ਕਹਿੰਦੇ ਪਿਕਨਿਕ ਉਹ ਗੱਡੀ, ਉਹ ਜਿਹਦੇ 'ਚ ਵੱਡੀਆਂ ਜਿਵੇਂ 24 ਵਾਲਿਆਂ ਦੀ ਗੱਡੀ ਸੀ ਭਾਜੀ, ਉਹਦੇ 'ਚ ਅਸੀਂ ਬੈਗ ਵੀ ਰੱਖ ਸਕਦੇ, ਅਸੀਂ ਮਤਲਬ ਭਾਵੇਂ ਜੀ 2-2 ਜੀ ਲੈਣ ਵਾਲੇ। ਭਾਈ ਨਹੀਂ ਯਾਰ, ਤੇ ਗੱਡੀਆਂ ਦੇ ਉੱਤੇ ਉਹ ਸਟੈਂਡ ਮਿਲਦੇ ਰੈਂਟ ਤੇ, ਉਹ ਜਿਹੜੇ ਟੈਕਸੀ ਵਾਲਿਆਂ ਨੇ ਲਾਏ ਹੁੰਦੇ ਉੱਤੇ। ਹਾਂਜੀ ਉਹ ਲੈ ਜਾਓ, ਨਾਗੀ ਸਾਹਿਬ ਦੀ ਗੱਡੀ ਤੇ ਲਾ ਲੈਣਾ। ਉਹ ਲਾਓ ਸਾਜੀ। ਯਾਰ ਤੇ ਫਿਰ ਮੰਜੀ ਕਿੱਥੇ ਰੱਖਾਂਗੇ? ਨਾਗੀ ਸਾਹਿਬ ਦੀ ਗੱਡੀ ਤੇ ਹੋਰ ਸ਼ਾਮਾ ਰਖਵਾ ਲਓ। ਉਹ ਯਾਰ ਮੰਜੀ ਦਾ ਫਿਰ ਮੈਂ ਕੀ ਕਰੂੰ? ਮੈਂ ਨਾਗੀ ਸਾਹਿਬ ਦੀ ਡਿੱਗੀ 'ਚ ਰੱਖਣਾ ਵਾ। ਹਾਂ ਉਹ ਚ ਕੋਈ ਹੋਰ ਸ਼ੈ ਨਾ ਪਾਇਓ। ਸਾਜੀ ਮੈਂ ਟੂਰ ਕਰਦਾ ਰਹਿਣਾ ਵਾ, ਇਹਨਾਂ ਨੂੰ ਨਹੀਂ ਪਤਾ ਹੈਗਾ, ਮੈਂ ਤੁਹਾਨੂੰ ਚਲੋ ਮਸ਼ਵਰਾ ਦੇ ਸਕਦਾ, ਜਾਣਾ ਤੇ ਨਹੀਂ। ਸਾਜੀ ਇੱਕ ਮਜ਼ਦਾ ਹੈਗਾ, ਠੀਕ ਹੈ, ਉਹਨੂੰ ਕਹਿੰਦੇ ਮਿਸਤੋਬਿਸ਼ੀ ਲਾਂਸਰ। ਆਹੋ ਠੀਕ ਹੈ, ਉਹ ਮਜ਼ਦਾ ਤੁਸੀਂ ਲੈਣਾ ਹੈਗਾ। ਉਹਦੇ ਜਿਵੇਂ ਤੁਸੀਂ ਬਾਹਰ ਨਹੀਂ ਉਹ ਛੱਤ ਜੀ ਪਵਾਈ ਹੈਗੀ, ਠੀਕ ਹੈ, ਇੱਕ ਹੁੰਦੀ ਉਹ ਗਰਾਰੀ ਵਾਲੀ ਛੱਤ, ਉਹ ਇੰਜ ਕਰਕੇ ਉੱਪਰ ਆ ਜਾਂਦੀ ਹੈ ਤੇ ਇੰਜ ਕਰਕੇ ਉੱਪਰ ਚਲੇ ਜਾਂਦੀ ਹੈਗੀ। ਹਾਂ ਤਰਪਾਲ ਟੈਪ। ਹਾਂਜੀ, ਉਹਦੇ ਵਿੱਚ ਤੁਸੀਂ ਸਾਰਾ ਕੁਝ ਐਡਜਸਟ ਵੀ ਹੋ ਸਕਦਾ, ਪਿੱਛੇ ਤੁਸੀਂ ਕੈਮਰੇ ਲਾ ਕੇ ਟੀ ਟਾਈਮ ਵੀ ਕਰ ਸਕਦੇ ਹੋ, ਆਪਣੇ ਪ੍ਰੋਗਰਾਮ ਵੀ ਕਰ ਸਕਦੇ ਹੋ।
ਮੈਟਰਸ ਵੀ ਉੱਥੇ ਵਿਛਾ ਸਕਦੇ ਮੈਨੂੰ ਹੋ। ਲੱਗ ਗਿਆ ਯਾਰ ਮੈਂ ਕਹਿੰਦਾ ਮੈਂ ਮੁਰਗੀਆਂ ਵਾਲੀ ਗੱਡੀ ਪਿੱਛੋਂ ਵਿਹਲੀ ਕਰਾਉਣਾ, ਤੁਸੀਂ ਉਹ 'ਚ ਬਹਿ ਜਾਣਾ। ਵੈਰੀ ਗੁੱਡ। ਇਹਨਾਂ ਨੂੰ ਹੋ ਮੈਂ ਤਾਂ ਨਾਗੀ ਸਾਹਿਬ ਨਾਲ ਆ ਮੁਰਗੀਆਂ ਦੇ ਖੰਭ ਨਹੀਂ ਲੈ ਕੇ ਆਉਂਦੀ। ਉਹ ਧੋਤੀ ਹੋਵੇ ਫਿਰ ਨਹੀਂ ਨਹੀਂ ਨਹੀਂ, ਧੋਤੀ ਹੋਏਗੀ, ਜਿੰਨੀ ਮਰਜ਼ੀ ਧੋ ਲਿਓ। ਤੂੰ ਪਾਗਲ ਆ ਉਹਦੇ ਵਿੱਚ ਬਹਿਣਾ? ਉਹ 'ਚ ਤੂੰ ਆਪਣੀ ਮੰਜੀ ਵੀ ਰਖ ਲਈ ਭਾਈ, ਆਹੋ ਤੂੰ ਆਪ ਵੀ ਬਹਿ ਜੀ, ਤੂੰ ਆਪਣੀ ਕਣਕ ਵੀ ਰਖ ਲਈ, ਤੂੰ ਘਿਓ ਵੀ ਰਖ, ਜੋ ਤੇਰਾ ਦਿਲ ਕਰੇਗਾ ਤੂੰ ਉਹ 'ਚ ਰਖ ਲਈ। ਆ ਵੇਖੋ ਤੁਸੀਂ ਲੈ ਕੇ ਨਹੀਂ ਜਾਣਾ ਚਾਹੁੰਦੇ। ਇੱਕ ਬੰਦਾ ਜੋ ਜੈਨੂਇਨ ਉਹਦਾ ਮਸਲਾ ਵਾ, ਉਹਦੇ ਨਾਲ ਹੁਣ ਤੁਹਾਨੂੰ ਮਸਦੇ ਦਾ ਆਪਸ਼ਨ ਦਿੱਤਾ ਵਾ। ਤੁਸੀਂ ਕਿੱਡਾ ਸੋਹਣਾ ਤੁਸੀਂ ਉਹ ਸਾਡਾ ਮਸਦਾ ਵਿੱਚ ਸਮਾਨ ਰੱਖੋ, ਬੈਗ ਜਿਹੜਾ ਸਾਡਾ ਕੋਲ 15 20 ਕਿਲੋ ਵਾਲਾ 25 ਕਿਲੋ ਵਾਲਾ ਉਹ ਅਸੀਂ ਗੱਡੀਆਂ 'ਚ ਰੱਖਣਾ। ਮੈਂ ਨਾਗੀ ਸਾਹਿਬ ਦੀ ਗੱਡੀ 'ਚ ਰੱਖਦਾ। ਨਾਗੀ ਸਾਹਿਬ ਨੇ ਕੁਝ ਕਿਹਾ ਹੀ ਨਹੀਂ। ਅਸੀਂ ਤੁਹਾਡੀ ਗੱਡੀ ਨਾਲ ਕੋਈ ਸਮਾਨ ਬੰਨਿਆ ਜਾਂ ਕੋਈ ਰੱਖਿਆ। ਉਹ ਵੇਲਾ ਚੁੱਪ ਕਰਕੇ 25 ਕਿਲੋ ਦਾ ਬੈਗ ਨਹੀਂ ਹੁੰਦਾ, 25 ਕਿਲੋ ਬੜਾ ਵਜ਼ਨ ਹੁੰਦਾ। ਤੁਹਾਡਾ ਜ਼ਿਆਦਾ ਤੋਂ ਜ਼ਿਆਦਾ 4 ਸ਼ਰਟਾਂ, ਪੈਂਟਾਂ, ਬਰਸ਼, ਇਹ ਉਹ, ਇਹ ਤੁਹਾਡਾ ਕੋਈ 7-8 ਕਿਲੋ ਵਜ਼ਨ ਬਣਨਾ ਸਰ ਉਹਨੇ ਊਂਠ ਦੀ ਹੱਡੀ ਵੀ ਰੱਖਣੀ, ਹੈ। ਊਂਠ ਦੀ ਹੱਡੀ ਵੀ ਰੱਖਣੀ ਵਿੱਚ ਉਹਨੇ। ਉਹ ਕਿਉਂ? ਟੂਣਾ ਛੂਣਾ ਹੁੰਦਾ ਉੱਥੇ ਵਿਚਾਰੇ ਨੂੰ ਨਜ਼ਰ ਲੱਗ ਜਾਂਦੀ। ਮੈਂ ਵੀ ਫਿਰ ਬਾਜ਼ ਦਾ ਪੈਰ ਰੱਖ। ਤੇਰੇ ਹੱਥ ਪੈਰ ਮੁੜਦੇ ਆ। ਉੱਤੇ 25 ਕਿਲੋ ਦਾ ਬੈਗ ਨਹੀਂ ਹੁੰਦਾ। ਸਾਡੀ ਜੇ ਫਰਜ਼ ਕੋਲ ਪੈਂਟ ਦਾ ਅੱਧਾ ਕਿਲੋ ਵਜ਼ਨ ਆ ਨਾ, ਤੇ 10 ਪੈਂਟਾਂ ਮੈਂ ਲੈ ਕੇ ਜਾਣਾ ਵਾ। ਉਹ ਜਿਹੜੀਆਂ ਤੂੰ ਤੈਨੂੰ ਪਤਾ ਮੈਂ ਲੈ ਕੇ ਘੱਟ ਤੋਂ ਘੱਟ 10 ਪੈਂਟਾਂ ਜਿਹੜੀਆਂ ਤੂੰ ਪੈਨੋਰਾਮਾ ਤੋਂ ਲਈਆਂ ਸੀ ਨਾ, ਉਹ ਰੱਖੀ। ਉਹ ਬਹੁਤ ਕਲਾਸ ਦੀਆਂ ਸ਼ਰਟਾਂ ਵੀ ਤੇ ਹਾਂ, ਪੈਂਟਾਂ। ਉਹਦੇ 'ਚ 10 ਪੈਂਟਾਂ 10 ਸ਼ਰਟਾਂ, ਠੀਕ ਹੈ। ਉਸ ਤੋਂ ਬਾਅਦ ਬੈਲਟ, ਸ਼ੂਜ਼। ਮੈਂ ਸ਼ੂਜ਼ ਤੇ ਖੈਰ ਮੈਂ ਲੈਣੇ ਨੇ, ਉਹ ਨਾਗੀ ਸਾਹਿਬ ਦੇ ਆਏ ਨੇ। ਨਹੀਂ ਕਿੰਨੀਆਂ ਪੈਂਟਾਂ ਕਿੰਨੀਆਂ ਮੈਨੂੰ ਲੱਗਦਾ ਵਾਪਸੀ ਤੇ ਨਾਗੀ ਸਾਹਿਬ ਨੇ ਨਾ ਸਿਰਫ ਬਨੈਣ ਪਾਈ ਹੋਣੀ ਤੇ ਪੱਤੇ ਬੰਨੇ ਹੋਣੇ, ਤੇ ਥੱਲੇ ਉਹਨਾਂ ਨੇ ਲੱਕੜ ਦੀ ਚੱਪਲ ਪਾ ਕੇ ਤੇ ਹੁਲਾ ਲਾ ਕਰਦੇ ਉਹਨਾਂ ਨੇ ਕਿਉਂ। ਦਿਲ ਕਰੇ ਵਾਪਸ ਤੇ ਨਾਗੀ ਸਾਹਿਬ ਉੱਥੇ ਚਾਨਣ ਦਾ ਸ਼ਨਾਖਤੀ ਕਾਰਡ ਦੇ ਕਵਰ ਭੇਜਣੇ। ਸ਼ਾਇਦ ਕਿਆ ਕਰੇ ਵਾਪਸ ਆ ਕੇ ਨਾ ਬੈਂਕ 'ਚ ਨਹੀਂ ਵੜਨਾ, ਤਾਜ ਮਹਿਲ ਸਿਨੇਮੇ 'ਚ ਵੜ ਕੇ ਮੇਰਾ ਕਮਰਾ ਕਿੱਧਰ ਹੈ। ਨਾਗੀ ਸਾਹਿਬ ਨੇ ਆ ਕੇ ਕਹਾ ਮੇਰੀ ਗੱਡੀ ਨੇ ਪੱਤੇ ਬੰਨੇ ਤੇ ਡੰਗ 'ਚ ਬੜੇ ਅਰੇ ਅਸੀਂ ਕਸਵੇ ਆ। ਦਿਲ ਕਰੇ ਤੇ ਆਣ ਕੇ ਤਾਰਾਂ ਵਾਲ ਵੇਖ ਕੇ ਐਵੇਂ ਇਸ਼ਾਰੇ ਕਰੀ ਜਾਣੇ। ਦਿਲ ਕਰੇ ਨਾਗੀ ਸਾਹਿਬ ਵਾਪਸੀ ਤੇ ਪਾਕਿਸਤਾਨ ਹੋਟਲ ਤੇ ਕਰੀਬੀ ਨਾਲ ਰੋਟੀ ਖਾਣ ਵਿਚਾਰੇ। ਨਹੀਂ ਤਾਂ ਕਿੰਨੀਆਂ ਪੈਂਟਾਂ ਰੱਖਣੀਆਂ ਯਾਰ 10 ਹੀ ਆ, 10 ਪੈਂਟਾਂ। ਨਾਲੇ ਆ ਫਰੀ ਦੀਆਂ ਪੈਂਟਾਂ ਨਾ ਭਾਰੀਆਂ ਹੁੰਦੀਆਂ, ਥੋੜੀਆਂ ਹੀ। ਨਹੀਂ ਇੰਪੋਰਟਡ ਹੈ ਨਾ। ਇਹ ਗਿਲੀਆਂ ਹੀ ਲੈ ਆਉਂਦਾ ਘਰੋਂ, ਟੁੱਕੀਆਂ ਵੀ ਨਹੀਂ ਹੁੰਦੀਆਂ। ਨਹੀਂ ਤੇਰਾ ਕਿਤੇ 10 ਸਾਲ ਦਾ ਵੀਜ਼ਾ ਲੱਗ ਗਿਆ ਤੇ ਨਾਲ ਕੰਗਾਂ ਦਾ ਵੀ ਇੰਨਾ ਕੁਝ ਰੱਖਣ ਡਿਆ ਵਾ। ਵੀਜ਼ਾ ਮਤਲਬ ਆ ਵੀ ਤੂੰ ਹਫਤਾ ਰਹਿਣਾ ਵਾ, 5 ਪੈਂਟਾਂ ਬਹੁਤ। ਚਲੋ ਜੀ ਛੱਡ ਦਿਓ। ਹਾਂਜੀ ਭਾਈ ਤੁਸੀਂ ਭਾਵੇਂ ਨਹੀਂ ਮੇਰੇ ਬੂਟ ਤੇ ਉਹ ਹੋ ਗਏ। ਉਹ ਯਾਰ ਅੱਛਾ ਸਾਰਾ ਕੁਝ ਤੂੰ ਰੱਖ ਲਿਆ ਤਾਂ 10 ਚਲੋ। ਅੱਛਾ ਹਾਂਜੀ ਭਾਈ, 3-4 ਪੈਂਟਾਂ ਸ਼ਰਟਾਂ, ਇਹ ਰੀਜ਼ਨੇਬਲ ਬੰਦੇ ਦੀ ਗੱਲ। ਜੈਕਟ, ਅੱਗੋਂ ਤੇ ਵੇਖਿਓ। ਸ਼ੈਂਪੂ, ਇੱਕ ਸੀਡੀ ਲੈ ਕੇ ਜਾਣੀ। ਕਿ ਕੇਬਲਾਂ ਵੀ ਕਰਨੀਆਂ ਉੱਥੇ। ਇਹ ਰੀਜ਼ਨੇਬਲ ਸੀ ਨਾ। ਇਹਨੇ ਲਿਬਾਸ ਵੀ ਗਣਾਉਣਾ। ਅੱਛਾ ਹਾਂ, ਜਿਹੜਾ ਗੱਟਰਾਂ 'ਚ ਮਾਰ। ਉਹਨੂੰ ਪਤਾ ਉਹਦਾ ਉੱਥੇ ਵੀ ਕੰਮ ਨਹੀਂ ਮੁੱਕਣਾ। ਉਹ ਬਾਲਟੀ ਤੇ ਰਸਾ ਉਹ ਲਾਜ਼ਮੀ ਲੱਗੀ। ਆਹੋ ਕੋੜੇ ਵਾਲੀ ਟੈਂਕੀ ਵੀ ਲੈ ਜੀ, ਇੱਕ ਵੱਡੀ ਪਿੱਛੇ ਬੰਨ ਲਈ। ਤੇ ਜਿਹੜੀਆਂ ਚੂਹਿਆਂ ਨੇ ਕੜਿੱਕੀਆਂ 9 ਲੈ ਜੀ। ਬਾਕੀ ਇੱਧਰ ਪੀਲੀ ਜੈਕਟ ਤੋਂ ਨਾਗੀ ਸਾਹਿਬ ਲੈ ਦੇਣਗੇ। ਸਹੀ ਤੁਸੀਂ ਆਪਣਾ ਸਮਾਨ ਦੱਸਿਆ ਨਾ ਘਟਿਆ, ਇੱਧਰ ਪੜ੍ਹੇ ਲਿਖੇ ਵਾਲਾ ਸਮਾਨ ਦੇਖੋ, ਜਿਹੜੀਆਂ ਜ਼ਰੂਰੀ ਚੀਜ਼ਾਂ। ਸਰ ਦੱਸੋ ਤੁਸੀਂ ਮੈਨੂੰ, ਹੁਣ ਬੋਲੇ ਕੋਈ ਨਾ ਯਾਰ। ਚਲੋ ਸ਼ੈਂਪੂ ਵਗੈਰਾ ਇਹ ਠੀਕ ਹੋ ਗਿਆ, ਇਹ ਅੱਛੀ ਗੱਲ। ਹਾਂ ਤੇਲ ਠੀਕ ਛੇਲ ਉਹ ਠੀਕ ਹੈ। ਕੋਈ ਇਸਤਰੀ। ਪੈਂਟਾਂ, ਹਾਂਜੀ 3-4 ਪੈਂਟਾਂ, 5-6 ਸ਼ਰਟਾਂ। ਕੋਈ ਗਰਮ ਕੰਬਲ ਟੈਪ ਬਰੀਕ। ਓਕੇ ਹਾਂ ਬਿਲਕੁਲ ਅੱਛੀ ਗੱਲ ਹੈ। ਛੋਟੀਆਂ ਵੀ ਕਹਿ ਦਿਓ। ਇੱਕ ਸੀੜੀ ਡੰਡਿਆਂ ਵਾਲੀ ਬਾਂਸ ਵਾਲੀ, ਕਿਉਂਕਿ ਪਹਾੜੀ ਇਲਾਕਾ ਵਾ, ਤਾਂ ਠਾ ਹੋਣਾ ਪੈਂਦਾ ਫਿਰ ਨਹੀਂ। ਇੱਥੇ ਵੀ ਚਲੋ ਗਾਉਂ ਸੀਡੀ ਇੱਕ ਫੋਲਡਿੰਗ ਵਾਲੀ ਮਿਲ folding ਜਾਂਦੀ। ਵਾਲੀ। ਚਲੋ ਜੀ ਇਹ ਵੀ ਕੋਈ ਅੱਗੇ। ਇੱਕ ਸਰ ਪੜੋਲਾ ਲੈ ਕੇ ਜਾਣਾ, ਕਿਉਂਕਿ ਉਹ ਕਣਕ ਲੈ ਕੇ ਜਾ ਰਿਹਾ ਵਾ, ਫਿਰ ਉਸ ਦਾ ਇਹਨੂੰ ਗਿਣੇ ਉਧਰ ਅੱਗੇ ਪੜੋਲੇ ਵਾਲੀ ਉਂਗਲ ਤੱਕ ਗਈ ਅੱਗੇ। ਨਹੀਂ ਪੜੋਲਾ ਤੇ ਬਣਦਾ ਤੁਹਾਨੂੰ ਦੇਖੋ ਪਤਾ। ਨਾ ਮੰਜੀ ਪਈ ਹੈ ਨਾਗੀ ਸਾਹਿਬ ਦੀ ਗੱਡੀ ਉੱਤੇ, ਹਾਂਜੀ ਉੱਤੇ ਪੜੋਲਾ ਰੱਖ ਦਿਆਂਗੇ, ਉਹ ਝਰੀਟ ਵੀ ਨਹੀਂ ਪੈਣੀ। ਇੱਕ ਡੋਲੀ ਲਾਈ ਤੇ ਕੁਰਸੀਆਂ ਵਿੱਚ ਲਿਖਿਆ ਹੁੰਦਾ ਕਰਾਚੀ, ਪਿੰਡੀ, ਉੱਤੇ ਲੈ ਕੇ ਸਾਰੇ ਘੁੰਮੀ ਜਾਵਾਂ। ਜਾਣਦੇ ਯਾਰ ਕਿਸੇ ਨੂੰ ਕਿਹੜੇ ਕੰਮ ਲੱਗਾ। ਜਿਹੜੀਆਂ ਉਹਦੀਆਂ ਚੀਜ਼ਾਂ ਜੈਨੂਇਨ ਉਹ ਤੇ ਲੈ ਕੇ ਜਾਣੀਆਂ। ਰਲਦੀਆਂ ਚੀਜ਼ਾਂ ਮੇਰੀਆਂ ਹੋਣਗੀਆਂ। ਬਹੁਤ ਅੱਛੇ ਬਹੁਤ ਅੱਛੇ। ਚੀਜ਼ ਕੋਈ ਇੱਕ ਦੁਰਮਟ ਲਾਈ ਰਾਜ ਪੱਥਰ ਕੋ ਵੱਡਾ ਗਿਆ, ਉਹਨੂੰ ਫੇਰੀ ਉੱਤੇ ਅੱਛਾ ਮੈਨੂੰ ਆਹ ਲੱਗਦਾ ਕਿਤੇ ਟੱਪਿਆ ਨਾ ਜਾਏ, ਉਹਨੂੰ ਤੋੜ ਕੇ ਲੰਘ ਤੋੜੀ ਜਾਏ ਵੱਖਰੋ ਮੈਂ ਫੇਰ ਹੁਣ ਜਦ ਨਾਗੀ ਸਾਹਿਬ ਦੀ ਗੱਡੀ ਨਹੀਂ ਲੱਗਣੀ, ਹੁਣ ਊਂਟ ਰੇੜਾ ਲੱਗਣ। ਇੱਕ ਨਾ ਸਾਜੀ ਉਧਰ ਹੋਣਾ ਵਾ, ਪਹਾੜੀ ਇਲਾਕਾ ਵਾ, ਉਹਨਾਂ ਦਾ ਇਹ ਨਾਗੀ ਸਾਹਿਬ ਨੇ ਕੱਲ ਨੂੰ ਗੱਡੀ ਵੇਚਣੀ ਵੀ ਆ। ਹੁਣ ਭਾਵੇਂ ਇਹ ਕੰਮ ਹੋਵੇ ਨਾ ਹੋਵੇ, ਲੋਕਾਂ ਦੇ ਦਿਲੋਂ ਗੱਡੀ ਲੱਤ ਗਈ। ਦਿਲ ਕਰੇ ਉਹ ਨਾਗੀ ਸਾਹਿਬ ਨੇ ਗੱਡੀ ਵੇਚ ਜਾਣੀ, ਉਹਨਾਂ ਨੇ ਨਾਗੀ ਸਾਹਿਬ ਵੀ ਉਹੀ ਗੱਡੀ ਹੈ ਜਿੱਤੇ ਉਹਨਾਂ ਨੇ ਜਾਣਾ ਸੀ। ਉਹਨਾਂ ਕਹਿੰਦਾ ਨਹੀਂ ਇਹ ਰਹਿਣ ਦੇ। ਇੱਕ ਰੰਗ ਵਾਲਾ ਬੁਰਸ਼ ਲੈ ਜੀ ਬਾਅਦ ਨਾਗੀ ਸਾਹਿਬ ਨੇ ਕਹਿਣਾ ਉਹ ਭਾਜੀ ਨਹੀਂ ਮੈਂ ਤਾਂ ਗਿਆ ਹੀ ਨਹੀਂ ਸੀ। ਨਹੀਂ ਪਰ ਉਹਨੂੰ ਸਾਡੇ ਜ਼ੇਨ 'ਚ ਐਸਾ ਬੈਠਾ ਸੀ ਲੈ ਹੀ ਨਹੀਂ। ਉਹਨੂੰ ਜਿੰਨੇ ਵੇਖਣੀ ਨਾ, ਉਹਨੇ ਗੱਡੀ ਨਹੀਂ ਵੇਖਣੀ, ਉੱਤੇ ਮੰਜਾ ਪੜੋਲਾ, ਉਹਨੇ ਟਰਾਂਸ ਵੇਖ ਰਿਹਾ ਹੋਣਾ। ਅੱਗੋਂ ਨਾਗੀ ਸਾਹਿਬ ਚੰਗੇ ਹੁਣ ਸਾਰੀ ਗੱਡੀ ਭਰ ਕੇ ਨਾ ਪਹਾੜ ਤੋਂ ਸੁੱਟ ਦੇਣ ਥੱਲੇ। ਆਪ ਸਾਈਕਲ ਤੇ ਆਉਂਦੇ ਹੋਣੇ ਨਹੀਂ ਉਹ ਕਰਕੇ। ਪਹਾੜੀ ਇਲਾਕਾ ਵਾ, ਉੱਥੇ ਦੀ ਰੋਟੀ ਹੋਣੀ ਆ ਹੋਰ ਟਾਈਪ ਦੀ, ਜ਼ਰਾ ਮੋਟੀ ਜੀ, ਆਪਾਂ ਨੂੰ ਉਹ ਰਾਸ ਨਹੀਂ ਆਣੀ। ਇੱਥੋਂ ਆਪਣਾ ਮੋਬਾਈਲ ਤੰਦੂਰ ਲੈ ਕੇ ਜਾਣਾ। ਲਓ ਜੀ ਉਹ ਪਿੱਛੇ ਗੱਡੀ ਤੇ ਉਹ ਸਰੀਆ ਜਿਹਾ ਲੱਗਿਆ ਹੁੰਦਾ, ਉਹਦੇ ਨਾਲ ਹੀ ਬੰਨ ਲਾਂਗੇ, ਉਹ ਰਿੜਿਆ ਹੀ ਨਾਲ ਚੱਲ ਜਾਣਾ।
ਜਿੱਦਾਂ ਮੈਡ ਮੈਕਸ ਦੇ ਵਿੱਚੋਂ ਲੈ ਕੇ ਜਾਂਦੇ ਨੇ ਉਹ ਤੇਲ ਗੱਲਾਂ ਵਾਲਾ। ਲੈ ਕੇ ਇਹਦਾ ਸਮਾਨ ਥੋੜਾ ਸ਼ਾਪਰ ਜੀ ਆ ਜਾਣਾ। ਚੂਨੇ ਵਾਲਾ ਡੱਬਾ ਲੈ ਜੀ ਬੁਰਸ਼ ਲੈ ਦੀ ਉੱਥੇ ਆਪਣਾ ਇੱਕ ਜਿਹੜਾ ਬੇਲੀ ਖੁਸਰਾ ਦਾ ਨਹੀਂ ਨਾਮ ਉੱਥੇ ਪਹਾੜ ਰੰਗ ਕਰੀ। ਹਾਂ ਪੱਥਰ ਦੇ ਉੱਤੇ ਨਿਓੜ ਦੇ ਲਿਖਿਆ ਆਈ ਲਵ ਯੂ ਇਦਾਂ ਗੱਲ ਯਾਰ ਇਹਦਾ ਉੱਥੇ ਕੀ ਕੰਮ ਹੈ ਅੱਛਾ ਬੜਾ ਆਪਣੀ ਮੈਂ ਵੈਸੇ ਤੇਰੇ ਤੇ ਨਾ ਮੈਨੂੰ ਇਹ ਤੇਰੇ ਤੂੰ ਤੇ ਉਹ ਹਿਸਾਬ ਕੀਤਾ ਬੜਾ ਪਾਗਲਖਾਨੇ 'ਚ ਇੱਕ ਬੰਦਾ ਵਿਜ਼ਿਟ ਕਰਨ ਜਾਂਦਾ ਡਾਕਟਰ ਉਹਦਾ ਦਿਲ ਲੱਗ ਜਾਂਦਾ। ਤੇ ਸਾਰੇ ਮੋਟਰਸਾਈਕਲ ਚਲਾ ਰਹੇ ਨੇ, ਇੱਕ ਜਣਾ ਆਰਾਮ ਨਾਲ ਬੈਠਾ ਐ ਕਰਕੇ ਐ ਕਰ ਰਿਹਾ ਕਿ ਯਾਰ ਉਹ ਜਾਂਦਾ ਉਹਦੇ ਕੋਲ ਕਹਿੰਦਾ ਸਰ ਅਸਲਾਮ ਅਲੈਕੁਮ, ਕਹਿੰਦਾ ਵਾਲੇਕੁਮ ਸਲਾਮ, ਕਹਿੰਦਾ ਤੁਸੀਂ ਨੇ ਚਲਾ ਰਹੇ, ਕਹਿੰਦਾ ਸਾਰੇ ਤੇ ਪਾਗਲ ਨੇ। ਅੱਲਾ ਦਾ ਸ਼ੁਕਰ ਮੈਨੂੰ ਅੱਲਾ ਨੇ ਸ਼ਿਫਾ ਦੇ ਦਿੱਤੀ, ਮੈਨੂੰ ਪਤਾ ਤੇ ਬੇਵਕੂਫ ਆਦਮੀ ਨੇ ਸਾਰੇ, ਦਿਮਾਗ ਖਾਦਾ ਪਿਆ ਇਹਨਾਂ ਨੇ ਮੇਰਾ। ਤੇ ਕਹਿੰਦਾ ਅੱਛਾ ਜੀ, ਤੇ ਕਹਿੰਦਾ ਇਹਦਾ ਮਤਲਬ ਤੁਸੀਂ ਈਜ਼ੀ ਹੋ, ਕਹਿੰਦਾ ਹਾਂਜੀ ਈਜ਼ੀ। ਤੇ ਕਹਿੰਦਾ ਚਲੋ ਆਓ, ਕਹਿੰਦਾ ਫਿਰ ਚੱਲੀਏ, ਉਹ ਤੁਹਾਨੂੰ ਮੈਂ ਛੁੱਟੀ ਦਵਾ ਦਾਂ, ਤੁਹਾਡੇ ਘਰਦਿਆਂ ਨੂੰ ਫੋਨ ਕਰੀਏ ਤੁਹਾਨੂੰ ਲੈ ਜਾਣ। ਤੇ ਆ ਜਾਓ, ਕਹਿੰਦਾ ਚੱਲੀਏ। ਉੱਠ ਕੇ ਤੇ ਕਹਿੰਦਾ ਆਓ, ਤੁਰਨ ਲੱਗਦਾ, ਕਹਿੰਦਾ ਆਓ ਕਿੱਧਰ ਆਓ, ਕਹਿੰਦਾ ਚੱਲੀਏ, ਕਹਿੰਦਾ ਇੱਦਾਂ ਕਿੱਦਾਂ ਜਾਣਾ, ਬੈਠੋ ਪਿੱਛੇ। ਇਹਨੇ ਮੇਰੇ ਨਾਲ ਉਹ ਹਿਸਾਬ ਕੀਤਾ ਨਹੀਂ ਉਸਤਾਦ ਜੀ, ਤੁਹਾਡਾ ਜੈਨੂਇਨ ਸਮਾਨ ਕੀ ਹੈ ਵੈਸੇ ਜੀ? ਜੈਨੂਇਨ ਸਮਾਨ ਤੁਹਾਡਾ ਕੀ, ਜੇ ਤੁਸੀਂ ਜਾਣਾ ਹੋਵੇ ਤੁਹਾਡੀ ਗੱਡੀ 'ਚ ਕੀ ਹੋਣਾ ਤੁਹਾਡਾ? ਸਰ ਮੈਂ ਤੇ ਦੁਬਈ ਵੀ ਜਾਣਾ ਨਾ, ਕਈ ਵਾਰੀ ਇਸ ਤਰ੍ਹਾਂ ਹੋਇਆ ਸਲਮਾਨ ਗਵਾ, ਕਈ ਵਾਰੀ ਕਿ ਆਈਡੀ ਮੈਂ ਜੁੱਤੀ ਇੱਥੇ ਨਹੀਂ ਪਾਈ ਹੁੰਦੀ, ਹਾਂਜੀ ਚੱਪਲ ਟੈਪ, ਇਹੀ ਮੈਂ ਫੜ ਕੇ ਤੇ ਮੈਂ 에ਅਰਪੋਰਟ ਤੇ ਉੱਥੇ ਉਤਰ ਕੇ ਤੇ ਉੱਥੇ ਚਲਾ ਜਾਣਾ। ਹਾਏ ਹਾਏ ਮੇਰੇ 2 ਤੋਂ 3-4 ਬੂਟਾਂ ਦੇ ਜੋੜੇ ਹਾਲੇ ਤੱਕ ਸਲਮਾਨ ਜਿੱਥੇ ਫਲੈਟ ਤੇ ਰਹਿੰਦਾ ਉੱਥੇ ਪਏ ਨੇ ਸਲਮਾਨ ਦੇ। ਤੇ ਇਹਨੂੰ ਕੀ ਕਹਿੰਦੇ ਹੋ? ਕੋਈ ਯਾਨੀ ਕਿ ਮੈਨੂੰ ਨਹੀਂ ਮੈਂ ਇੰਨਾ ਮੈਨੂੰ ਕਰੇਜ਼ ਨਹੀਂ ਹੁੰਦਾ ਇਹਨਾਂ ਦੀਆਂ ਚੀਜ਼ਾਂ ਦਾ। ਇਹ ਤਿਆਰੀ ਮੈਨੂੰ ਇਹ ਹੁੰਦਾ ਕਿ ਯਾਰ ਮੇਰਾ ਮੋਬਾਈਲ ਹੈਗਾ, ਚਾਰਜਰ ਹੈਗੇ ਨੇ, ਠੀਕ ਹੈ ਜੀ, ਔਰ ਇਹ ਸਿਗਰਟ ਦੀਆਂ ਇਹ ਜਿਹੜੀ ਉਦੋਂ ਮੈਂ ਸਿਗਰਟ ਪੀਂਦਾ ਸੀ ਇਹ ਚੀਜ਼ ਹੈਗੀ ਹੈ, ਜਾਂ ਪਾਸਪੋਰਟ, ਬਸ। ਬਾਕੀ ਮੈਨੂੰ ਕੋਈ ਗਰਜ਼ ਨਹੀਂ ਹੁੰਦੀ ਕਿ ਵੀ ਉਹ ਮੈਂ ਭਰਾਂ ਤੇ ਮੈਂ ਇਹ ਕਰਾਂ ਤੇ। ਹਾਂ ਇਹ ਜਦੋਂ ਆਪਾਂ ਗਏ ਸੀ ਉਦੋਂ ਮੈਂ ਆਡੀਓ ਦਾ ਸਮਾਨ ਲੈ ਗਿਆ ਸੀ, ਉਹ ਬੈਗ ਲੈ ਗਿਆ, ਉਹਦੇ ਵਿੱਚ ਮਾਈਕ ਸ਼ੈਕ, ਉਹ ਵੀ ਜਦੋਂ ਸ਼ੋਅ ਕੀਤੇ ਸੀ ਉੱਥੇ। ਅਦਰਵਾਈਜ਼ ਇਹ ਨਹੀਂ ਵੀ ਮੈਂ ਮੰਜੀ ਲੈ ਜਾਂ ਤੇ ਦੁਬਈ ਦਾ ਸਿਸਟਮ ਹੋਰ ਵਾ। ਨਹੀਂ ਸਰ, ਜਿੱਥੇ ਵੀ ਤੁਸੀਂ ਇੱਥੇ ਵੀ ਜਾਣਾ ਨਾ, ਤੁਸੀਂ ਦੇਖਣਾ ਮੈਂ ਕੋਈ ਛਾਪ ਨਹੀਂ, ਮੈਂ 3-4 ਪੈਂਟਾਂ ਡਿੱਗੀ 'ਚ ਸਾਈਡ ਤੇ ਰੱਖਣੀਆਂ ਨੇ, ਸ਼ਰਟਾਂ ਰੱਖਣੀਆਂ ਨੇ ਤੇ ਬੂਟ ਯਾਰ ਰੱਖਣੇ ਇਹਨਾਂ ਨੇ। ਨੇ ਬਾਅਦ 'ਚ ਫਿਰ ਮੈਨੂੰ ਕਹੀ ਜਾਣਾ ਫ੍ਰੀ ਸ਼ਰਟ। ਇੱਕ ਮੇਰਾ ਐਡਾ ਕੁ ਬੈਗ ਨਹੀਂ, ਇੱਕ ਮੇਰਾ ਐਡਾ ਕੁ ਬੈਗ, ਉਹਦੇ ਵਿੱਚ ਮੇਰਾ ਸਾਬਣ ਯਾਨੀ ਸਾਰਾ ਸਮਾਨ ਉਹਦੇ ਵਿੱਚ ਹੈਗਾ, ਉਹ ਮੈਂ ਰੱਖਣਾ ਵਾ, ਤੇ 2-3 ਪੈਂਟਾਂ ਸ਼ਰਟਾਂ ਤੇ ਬੂਟ ਰੱਖਣੇ ਤੇ ਬਸ। ਸਰ ਜ਼ਰੂਰਤ ਦੀਆਂ ਚੀਜ਼ਾਂ ਲੈ ਕੇ ਜਾਣੀਆਂ ਕਿ ਨਹੀਂ? ਹੋਰ ਕਿਹੜੀ ਜ਼ਰੂਰਤ? ਉੱਥੇ ਮਤਲਬ ਤੰਦੂਰ, ਅੱਛੀਆਂ ਰੋਟੀਆਂ ਯਾਰ ਉੱਥੇ ਕੀ ਬੇਵਕੂਫਾ ਤੁਸੀਂ ਯਾਰ, ਤੰਦੂਰ ਉੱਥੇ ਅੱਛਾ ਤੁਹਾਡਾ ਕਿੱਡਾ ਉੱਥੇ ਨਹੀਂ ਜਾਂਦੇ, ਦੁਨੀਆ ਰੋਟੀ ਨਹੀਂ ਖਾਂਦੀ ਉੱਥੇ, ਭੁੱਖੇ ਹੁੰਦੇ ਲੋਕੀ। ਸਰ ਨਹੀਂ ਖਾਂਦੇ ਨੇ, ਲੇਕਿਨ ਉਹ ਮਿਹਦੇ ਲਈ ਨਹੀਂ ਠੀਕ। ਨਹੀਂ ਸਹੀ ਹੈ। ਕੋਈ ਢੀ ਰੋਟੀ ਹੁੰਦੀ ਉਹ ਦੋ ਬੇਲ ਤੁਸੀਂ ਜਾਣਾ ਚਾਹੁੰਦੇ ਨਹੀਂ ਬੇਟੇ, ਤੁਸੀਂ ਜਾਣਾ। ਦੋ ਬੇਲਚੇ ਲੈ ਕੇ ਜਾਣੇ ਜ਼ੰਜੀਰ ਵਾਲੇ, ਜਿਹਨੂੰ ਇੰਜ ਪਿੱਛੋਂ ਪਾ ਕੇ ਜ਼ੰਜੀਰ ਨਹੀਂ ਖਿੱਚ ਲਈ ਰੇਲਵੇ ਵਾਲਿਆਂ ਕੋਲ, ਉਹ ਕਿਉਂਕਿ ਬਰਫ਼ਬਾਰੀ ਦੀ ਵਜ੍ਹਾ ਤੋਂ ਹੁੰਦੇ ਰਸਤੇ ਬੰਦ। ਯਾਰ ਦਾ ਫਸਣਾ ਹੁੰਦਾ। ਦਿਮਾਗ ਵਾਲਾ ਕੰਮ। ਅੱਛਾ ਤੁਹਾਡਾ ਬੈਗ ਕਿੱਡਾ ਵਾ ਸਮਾਨ ਦਾ? ਬਸ ਐਡਾ ਕੁ ਬੈਗ ਹੋਏਗਾ। ਲਓ ਮੇਰਾ ਤਾਂ ਨਾਗੀ ਸਾਹਿਬ ਦਾ ਵੀ ਏਡਾ ਹੀ ਆ। ਤੁਹਾਡਾ ਦੋਵਾਂ ਦਾ ਤੇਰਾ ਐਡਾ ਹੋਵੇ ਨਾ ਹੋਵੇ, ਨਾਗੀ ਸਾਹਿਬ ਦਾ ਹੈ ਐਡਾ। ਯਾਰ ਗੱਤ ਉਦੋਂ ਹੀ ਪਤਾ ਚੱਲਣਾ ਜਦੋਂ ਮਹਿੰਦੀ ਨਾਲ ਨਾਗੀ ਸਾਹਿਬ ਨੇ ਆਪਣਾ ਤੇ ਮਿੱਠੇ ਦਾ ਨਾਂ ਹੱਥ ਤੇ ਲਿਖਿਆ। ਨਾਗੀ ਸਾਹਿਬ ਨੇ ਕਹਿਣਾ ਇਹਨਾਂ ਦਾ ਲੱਗਦਾ ਪਿਆਰ ਅਮਰ ਹੋਣ ਵਾਲਾ ਦੋਵਾਂ ਦਾ। ਨਾਗੀ ਸਾਹਿਬ ਨੇ ਦਿਲ ਵਾਲੇ ਕੁਸ਼ਨ ਤੇ ਮਿੱਠੇ ਦਾ ਨਾਲ ਲਗਾ ਕੇ ਸੁੱਤੇ। ਨਾਗੀ ਸਾਹਿਬ ਨੇ ਘਰ ਜਾਣਾ, ਭਾਬੀ ਨੇ ਕਹਿਣਾ ਖਾਣਾ ਖਾ ਲਓ, ਨਾਗੀ ਸਾਹਿਬ ਨੇ ਨਹੀਂ ਪਹਿਲੇ ਮਿੱਠੇ ਨੂੰ ਫੋਨ ਕਰ, ਉਹਨੇ ਖਾਦਾ ਕਿ ਨਹੀਂ, ਫਿਰ ਮੈਂ ਖਾਊਂਗਾ। ਨਾਗੀ ਸਾਹਿਬ ਮੇਰਾ ਵੀਡੀਓ ਕਾਲ ਤੇ ਲੱਗਣ, ਚੱਲੀਏ ਪਾਰਕ ਮਿੱਠੇ। ਕੋਈ ਕੰਮ ਲਈ ਵੀ ਫੋਨ ਕਰਦੇ ਇੱਕ ਦੂਸਰੇ ਨੂੰ, ਤੇ ਨਾਗੀ ਸਾਹਿਬ ਨੇ ਕਹਿਣਾ ਪਹਿਲੇ ਤੁਮ ਬੰਦ ਕਰੋ, ਮੈਂ ਕਹਿੰਦਾ ਨਹੀਂ ਤੁਮ ਕਰੋ। ਤੇ ਨਾਗੀ ਸਾਹਿਬ ਨੇ ਇੱਥੇ ਬੈਂਕ ਜਾ ਕੇ ਪਿੱਛੇ ਕਾਲ ਸੁੱਟ ਕੇ ਹੋ ਗਿਆ ਹੈ ਤੁਝੇ तो प्यार सच्ची। ਫੋਨ ਕਰਕੇ ਕਹਿਣ ਵੀ ਠੀਕ ਬਾਤ ਕਹੂੰ ਮੈਂ ਕਰ ਨਾਗੀ ਸਾਹਿਬ ਨੇ ਉੱਥੇ ਗੱਡੀ ਦੀ ਡਿੱਗੀ ਨਾਲ ਲਾ ਕੇ ਮਿੱਠਾ ਹੋਟਲ ਜਾਂਦਾ, ਮਿੱਠਾ ਪਲਟ 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 ਪਲਟ। ਨਾਗੀ ਸਾਹਿਬ ਦਾ ਬੇਟਾ ਇਹਨਾਂ ਨੂੰ ਕਹਿੰਦਾ ਜਾਓ ਪਾਪਾ ਜੀ ਲੋ ਆਪਣੀ। ਹਾਂ ਸਹੀ ਗੱਲ, ਜਾਓ ਪਾਪਾ ਜੀ। ਨਾਗੀ ਸਾਹਿਬ ਟ੍ਰੇਨ ਤੇ ਖੜੇ ਨਾ ਇੰਜ ਕਰਕੇ ਹੱਥ ਕਰ ਰਹੇ ਤੇ ਮਿੱਠਾ ਸਿਮਰਨ ਟੈਪ ਨੱਸਿਆ ਆ ਰਿਹਾ। नागी साहब ने आकर के मच्छर पड़े कहते मिठे तुम्हें कोई छुए मुझे अच्छा नहीं लगता। और मेरे बोला नागी साहब मिठा फोन चुकन नहीं डैगा तो नागी साहब ने स्प्रिट वाली बोतल इंज फड़ के टिकटॉक बनाई। ਨੱਕ ਸਾਹਿਬ ਮਾਰੇ ਜੇ ਮਾਰੇ ਹੋਏ ਮਿੱਠਾ ਉਹਨਾਂ ਦੇ ਗੁੱਟ ਤੇ ਕਾਲਾ ਧਾਗਾ ਬੰਨ ਹੁੰਦੇ ਆ। ਤੁਹਾਡੇ ਸਾਰਿਆਂ ਦੀ ਹੈ ਨਾ ਜਿਹੜੀ ਮੈਨੂੰ ਇੱਕ ਫੀਲ ਆ ਰਹੀ ਹੈ ਨਾ, ਇਹ ਆ ਰਹੀ ਹੈ ਕਿ ਤੁਸੀਂ ਜਾਣਾ ਹੀ ਨਹੀਂ। ਮੈਂ ਤੇ ਜਾਣਾ ਤੁਹਾਡੀਆਂ ਜਾਣ ਵਾਲੀਆਂ ਕਰਤੂਤਾਂ ਹੀ ਨਹੀਂ ਹੈਗੀਆਂ। ਤੁਸੀਂ ਹੁਣ ਇਹਦਾ ਮਤਲਬ ਸਾਨੂੰ ਰਿਜੈਕਟ ਕਰ ਦਿਓ ਇਸ ਮਾਮਲੇ 'ਚ ਕਿ ਅਸੀਂ ਆਪਣਾ ਸਮਾਨ ਆਪਣੀ ਮਰਜ਼ੀ ਦਾ ਖੜਨਾ ਚਾਹੁੰਦੇ। ਉਹ ਯਾਰ ਸਮਾਨ ਹਿਜਰਤ ਕਰਕੇ ਚੱਲੇ ਕਿਤੇ। ਸਰ ਗੈਰ ਜ਼ਰੂਰੀ ਕੋਈ ਵੀ ਨਹੀਂ, ਇੱਕ ਵਾਸ਼ਿੰਗ ਮਸ਼ੀਨ ਆਪਾਂ ਨੂੰ ਚਾਹੀਦੀ ਹੋਣੀ ਲਾਜ਼ਮੀ ਤੌਰ ਤੇ। ਨਹੀਂ ਨਹੀਂ ਇਹ ਗੈਰ ਜ਼ਰੂਰੀ ਆ। ਉਹ ਆਹੀ ਲੈ ਜਾਾਂਗੇ ਜਿਹੜੀ ਬਾਹਰ ਪਈ 10,000 ਵਾਲੀ। ਕੋ ਹੱਥ ਤੇ ਲਾਵੇ ਉਸਤਾਦ ਜੀ। ਨਹੀਂ ਨਹੀਂ ਉਸਤਾਦ ਜੀ ਬੇਸਿਕ ਤੌਰ ਤੇ ਤੁਹਾਡਾ ਵੀ ਥੋੜਾ ਜਿਹਾ ਰੂਲ ਬਣਦਾ ਕਿ ਗਰੁੱਪ 'ਚ ਮੈਸੇਜ ਕਰੋ ਕਿ ਆਪਣੀਆਂ 3-3 ਪੈਂਟਾਂ 2-2 ਸ਼ਰਟਾਂ ਲੈ ਕੇ
ਹਾਂ ਠੀਕ ਹੈ ਇੰਨਾ ਤੇ ਸਮਾਨ ਚੈੱਕ ਕਰਕੇ ਮੈਂ ਰਹਾਵਾਂ, ਜਿਹੜੀ Check ਐਕਸਟਰਾ ਕਰਕੇ। ਚੀਜ਼ ਹੋਈ ਮੈਂ ਬਾਹਰ ਛੱਡ ਬਾਹਰ ਦੇਣੀ। ਛੱਡ ਦਿਓ। ਨਹੀਂ ਕਾਹਦੇ ਤੋਂ ਉਸਤਾਦ ਜੀ ਤੇ ਇਦਾਂ ਮਤਲਬ ਸਰਵਾਈਵ ਕਿੱਦਾਂ ਕਰਨਾ ਸੀ ਯਾਰ? ਫਰੀਦ ਉਧਰ ਬਹੁਤ, ਉਧਰ ਮੇਰੀ ਗੱਲ ਸੁਣ ਲੈ, ਕੁਛ ਹੋਵੇ ਨਾ ਹੋਵੇ ਮੇਰੇ ਲਈ ਬਦਾਮ ਜ਼ਰੂਰ ਲੈ ਕੇ ਆਣੇ। 600 ਰੁਪਏ ਕਿਲੋ ਬਦਾਮ ਹੀ, 300 ਰੁਪਏ ਕਿਲੋ ਅਖਰੋਟ ਹੀ ਕਾਗ ਦੀ, ਠੀਕ ਹੈ, ਕੀ ਗੱਲ ਉਹ ਲੈ ਕੇ ਆਣਾ ਤੂੰ। ਨਹੀਂ ਕੀ ਗੱਲ ਜੰਜੀਓ ਨੂੰ ਚੈਲੰਜ ਕੀਤਾ ਵਾ ਇੰਨਾ ਕੁਝ ਮੰਗਾਉਣਾ ਹੈ? ਕਿਲੋ ਬਦਾਮ ਤੇ ਕਿਲੋ ਗਾਲਾਂ ਕੱਢ ਗਿਆ ਉਹਨੇ। ਨਹੀਂ ਕਿਲੋ ਬਦਾਮ ਤੇ ਕਿਲੋ ਮੈਂ ਵੈਸੇ ਬੇਸਿਕਲੀ ਹੁਣ ਇਦਾਂ ਸਾਡੇ ਪਾਕਿਸਤਾਨ ਚ, ਕਿਉਂਕਿ ਹੈ ਹੀ ਪਾਕਿਸਤਾਨ, ਬਾਹਰੋਂ ਮੈਂ ਆਉਂਦਾ ਹੁੰਦਾ ਸੀ ਨਾ ਜਦੋਂ ਮਤਲਬ ਅਬਰੋਡ ਤੋਂ ਆਉਣਾ, ਤੇ ਮੇਰਾ ਬੜਾ ਸਟਾਈਲ ਹੋਰ ਜਿਹਾ ਹੁੰਦਾ ਸੀ। ਅਬਰੋਡ ਤੋਂ, ਹਾਂਜੀ ਅੰਬ ਰੋਡ ਤੋਂ ਬਾਹਰ ਜਿਹੜਾ ਮੇਨ ਰੋਡ ਨਹੀਂ ਉੱਥੋਂ ਜਦੋਂ ਅਬਰੋਡ। ਨਹੀਂ ਉਹ ਬੀਗੋ ਤੇ ਬੈਠਾ ਹੁੰਦਾ ਸੀ ਬਰੋਡ ਤੇ, ਸਿੱਧਾ ਇੱਧਰ ਆ ਜਾਂਦਾ ਸੀਗਾ। ਨਹੀਂ ਯਾਰ ਫੈਸਲ ਸਾਹਿਬ ਜੈਨੂਨ ਤੁਹਾਨੂੰ ਮੈਂ ਅਬਰੋਡ ਤੋਂ ਨਹੀਂ, ਤੂੰ ਚਿੱਬਾ ਰੋਡ ਤੋਂ ਕਹਿ ਰੋਡ। ਇਹ ਬਰੌਡ ਨਾ, ਬਰੌਡ ਸਵੇਰੇ 6 ਵਜੇ ਜਾਂਦਾ ਹੁੰਦਾ ਸੀਗਾ ਮੈਂ ਸਊਦੀਆ ਤੋਂ ਆਉਣਾ ਸੀ ਵਾਇਆ ਦੁਬਈ, ਤੇ ਯਾਨੀ ਪਾਕਿਸਤਾਨੀ 32 ਲੱਖ ਰੁਪਏ ਮੇਰੀ ਜੇਬ 'ਚ ਸੀ, ਠੀਕ ਹੈ। ਓਏ ਹੋਏ ਠੀਪੇ ਉਹ ਮੇਰੀ ਮੈਂ ਸੱਚੀ ਮੁੱਚੀ ਜਾਣਦੇ ਯਾਰ 32 ਲੱਖ, ਮੈਂ ਸਹੀ ਕਹਿ ਰਿਹਾ, ਮੈਂ ਝੂਠ 32 ਲੱਖ ਚ ਜ਼ੀਰੋ ਕਿੰਨੇ ਹੁੰਦੇ ਦਾ? 150 ਦੀ ਚੇਂਜ ਨਾ ਪੂਰਾ ਟੱਬਰ ਗਿਣਦਾ ਤੁਹਾਡਾ, ਤੇ 32 ਲੱਖ ਸਾਰੇ ਬੈਠੇ ਹੁੰਦੇ ਚੌਂਕੜੀ ਮਾਰ ਕੇ ਪੈਸੇ ਗਿਣ ਰਹੇ ਆ। ਇਹ ਜਦੋਂ 32 ਲੱਖ ਲੈ ਕੇ ਆਇਆ ਨਾ, ਤੇ ਬਿਨ ਕਾ ਪੁੱਤ ਤਾਂ ਬੰਦ ਹੋਇਆ ਨੂੰ 10 ਸਾਲ ਹੋ ਗਏ ਆ, ਹੁਣ ਲੈ ਕੇ ਆਇਆ। ਮੈਂ ਨਾ ਰਾਤ ਸਰਪ੍ਰਾਈਜ਼ ਦੇਣ ਦਾ ਸਾਜੀ ਪਲਾਨ ਕੀਤਾ। ਮੈਂ ਕਿਹਾ ਮੈਂ ਟਿਕਟ ਕਰਵਾ ਲਿਆ, ਟਿਕਟ ਮੇਰਾ ਹੋਇਆ 3 ਦਿਨ ਬਾਅਦ ਦਾ, ਮੈਂ ਨਹੀਂ ਦੱਸਿਆ ਕਿਸੇ ਨੂੰ। 32 ਲੱਖ ਕੋਲ ਹੀ 32 ਲੱਖ ਯਾਰ 32 ਲੱਖ ਬਕਵਾਸ ਕਰਦਾ ਹੈ। ਇਹ ਜਦੋਂ ਪੈਸੇ ਲੈ ਕੇ ਆਇਆ ਮੁੱਚੜੇ ਪੈਸੇ ਹੁੰਦੇ ਆ। ਕਿੰਨੀ ਦੇਰ ਲਾ ਕੇ ਸਿੱਧੇ ਕਰ। ਹਾਂਜੀ ਹਾਂਜੀ ਇਹ ਹਮੇਸ਼ਾ ਉਹ ਪੈਸੇ ਲੈ ਕੇ ਆਇਆ। ਉਸਤਾਦ ਜੀ ਤਾਜੀ ਜੇ ਨੇ ਤੁਹਾਨੂੰ ਘਰਦਿਆਂ ਨੂੰ ਸਰਪ੍ਰਾਈਜ਼ ਦਿੱਤਾ, ਤੇ ਘਰਦਿਆਂ ਨੂੰ ਦੇਖ ਕੇ ਲੁਕਦੇ ਫਿਰਨ ਵੀ ਇਹ ਕਿੱਧਰ ਆ ਗਏ। ਰਾਤੀ ਮੈਂ 3 ਵਜੇ ਆਇਆ, ਮੈਂ ਮਤਲਬ ਫੈਸਲਾਬਾਦ 에ਅਰਪੋਰਟ ਲੱਥਾ, ਤੇ ਸ਼ਾਰਟ ਲੌਂਗ ਨਿੱਕਰ ਪਾਈ ਉਸਤਾਦ ਜੀ, ਜੈਨੂਨ ਹਾਂਜੀ ਲੌਂਗ ਨਿੱਕਰ ਪਾਈ, ਤੇ ਇੱਕ ਮੁੰਡਾ 32 ਲੱਖ ਕੋਲ। ਹਾਂ 32 ਉਹ ਲੱਖ ਮੁੱਚੜੇ ਪੈਸੇ ਯਾਰ, ਇੰਨੇ ਪੈਸੇ ਮੁੱਚੜੇ ਸੀ ਉਥੇ ਸ਼ਾਹ ਜਿਹੜੇ ਆਪਣੇ ਆ। ਯਾਰ ਇਹ ਸੱਚੀ ਮੁੱਚੀ ਦਾ ਵਾਕਿਆ, ਅੱਛਾ ਯਾਰ। ਕਾਮੇਡੀ ਤੋਂ ਹਟ ਕੇ। ਇਹਨੇ ਪੈਸੇ ਮੁੱਚੜੇ ਸੀ ਸਤਾਈ, ਸਿੱਧੇ ਕਰਾਉਣ ਤੋਂ 10 ਲੱਖ ਰੁਪਏ ਲੱਗ ਗਏ। ਇੰਨੇ ਪੈਸੇ ਮੁੱਚੜੇ ਸੀ, ਜਿਹੜੀ ਤਸਵੀਰ ਹੀ ਬਣੀ ਨਾ, ਉਹਦਾ ਬੁੱਲ ਆਇਆ ਹੋਇਆ ਓਏ ਯਾਰ ਕੀ ਹੋ ਗਿਆ ਵੀ, ਅਸੀਂ ਪਾਗਲ ਆ ਯਾਰ, ਕੀ ਹੋ ਗਿਆ? ਉੱਥੋਂ ਨਾ ਇੱਕ ਮੁੰਡਾ ਮੇਰਾ ਦੋਸਤ ਸੀ, ਉਹ ਵੀ ਟੱਕਰ ਗਿਆ, ਤੇ ਉਹ ਵੀ 32 ਲੱਖ ਕੋਲ ਹੀ ਸੀ ਜਦੋਂ 32 ਲੱਖ ਕੋਲ। ਉੱਥੋਂ ਨਾ ਮੈਂ ਬੈਠਾ 에ਅਰਪੋਰਟ ਤੇ ਲੱਥਿਆ, ਬਕਵਾਸ ਕਰ ਰਿਹਾ 32 ਚੌਂਕ ਉਤਰਿਆ ਲਾਹੌਰ। ਉਹ ਜਦੋਂ ਮੈਂ ਲੱਥਿਆ ਤੇ ਰਾਤੀ ਫਿਰ ਮੈਨੂੰ ਦੋਸਤ, ਹੁਣ ਟੈਕਸੀ ਜਿਹੜੀ, ਕਿਉਂਕਿ ਪੈਸੇ 32 ਲੱਖ ਰੁਪਏ ਜੇਬ 'ਚ, ਮੈਂ ਕਿਹਾ ਟੈਕਸੀ ਕਰਵਾਵਾਂ ਤੇ ਪੈਸੇ ਲੱਗ ਜਾਣੇ ਬਹੁਤ ਜ਼ਿਆਦਾ। ਫਿਰ ਮੈਂ ਮੁੰਡਾ ਦੋਸਤ ਇੱਕ ਸੀ, ਉਹਨੂੰ ਫੋਨ ਕੀਤਾ, ਮੈਂ ਕਿਹਾ ਉਹ ਲੋਡਰ ਲੈ ਕੇ ਆਇਆ ਫਿਰ ਕਾਰ 32 ਲੱਖ ਤੇ ਨਾ ਕੋਲ। ਉਹ ਅਸੀਂ ਰਾਤੀ ਤਕਰੀਬਨ 3 ਵਜੇ ਫਿਰ ਮੈਂ ਨਾ ਆ ਕੇ, ਤੇ ਮੈਂ ਘਰ ਡਰਦਾ ਮੈਂ ਬੜਾ, ਕਿਉਂਕਿ ਰਾਤ ਵੀ ਉਦੋਂ ਮੈਂ ਆਇਆ, ਫਿਰ ਬਣ ਕੇ ਤੇ ਮੈਂ ਬੂਹਾ ਖੜਕਾਇਆ। ਲਓ ਜੀ ਸੱਚੀ ਮੁੱਚੀ ਘਰਦਿਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ ਵੇਖ ਕੇ ਕਿ ਓਏ 32 ਲੱਖ ਓਏ 32 ਲੱਖ ਲੈ ਕੇ ਨਾ, 32 ਲੱਖ ਲੈ ਕੇ ਫਿਰ ਆਪਣੇ ਨੂੰ ਕਹਿੰਦਾ ਆਰਕਸ਼ਣ 200 ਦਿਓ ਜ਼ਰਾ ਲੈ ਕੇ ਆਇਆ। ਦੋਸਤ ਨਹੀਂ, ਉਹ ਦੂਸਰੇ ਸੀ ਨਾ, ਰਿਆਲਾਂ 'ਚ ਸੀ, ਤੇ ਉਹ ਮੈਂ ਫਿਰ ਭਾਈ ਜਦੋਂ ਘਰ ਆਇਆ ਤੇ 2.5 ਸਾਲ ਬਾਅਦ ਆਇਆ ਸੀ। ਤੂੰ ਸੱਚੀ ਕਹਿੰਦੀ ਸੀ ਇਹ ਗੱਲ ਸੀ ਯਾਰ ਉਹ ਨਾ, ਲੇਕਿਨ ਪੈਸਿਆਂ ਪੂਸਿਆਂ ਦੀ ਗੱਲ ਨਾ ਫਰੀਦ ਦੱਸਿਆ ਕਰ, ਨਜ਼ਰ ਲੱਗ ਜਾਂਦੀ। ਹੁਣ ਜਦੋਂ ਦਾ ਮੇਰਾ ਪਨਾਮਾ 'ਚ ਨਾਮ ਆਇਆ ਨਾ, ਉਸ ਤੋਂ ਬਾਅਦ ਮੈਂ ਨਹੀਂ ਦੱਸਦਾ ਕਿਸੇ ਨੂੰ। ਪਨਾਮਾ ਲੀਕ ਯਾਰ ਉਸ ਤੋਂ ਬਾਅਦ ਅਸੀਂ ਨਹੀਂ ਕਿਸੇ ਦੀ ਜ਼ਿਕਰ ਕੀਤਾ। ਧਾਮੇ ਨਾਲ ਨਾ ਆਇਆ ਵਾ ਜਿੰਨਾ ਲੜਾਈ ਵਾਲਾ ਯਾਰ। ਤੁਹਾਡਾ ਪਗਾਨਾ ਲੀਕ ਚ ਆ ਸਕਦਾ ਵਾ, ਪਨਾਮਾ ਲੀਕ। ਨਹੀਂ ਉਹਦੀ ਕੀ ਕਿਉਂ ਮਾਰੀ ਫਰੀਦ ਬੱਚਿਆਂ ਨੇ? ਉਹ ਪਤਾ ਸਰਪ੍ਰਾਈਜ਼ ਜਦੋਂ ਦਈਏ ਨਾ, ਤੇ ਵੇਖ ਕੇ ਤੇ ਪਰੇਸ਼ਾਨ ਹੋ ਜਾਂਦੇ, ਵੇਖ ਕੇ ਕੁਝ ਖੁਸ਼ੀ ਦੇ ਵਿੱਚ, ਯਾਨੀ ਹੁਣ ਮੈਨੂੰ ਵੇਖ ਕੇ ਐਸ ਟਾਈਪ ਐਕਸਾਈਟਮੈਂਟ ਯਾਨੀ ਹੋ ਗਈ। ਹਾਂਜੀ ਮੋਢੇ ਤੇ ਬਾਂਦਰ ਭਾਇਆ ਸੀ ਨਾ, ਤੇ ਉਹ ਨਹੀਂ, ਉਹ ਚੀਕਾਂ ਭਲਾ ਕਾਤੋਂ ਮਾਰੀਆਂ ਸੀ ਇਹਨੇ? ਉਹ ਭਾਈ ਨੇ ਬੈਗ ਸੁੱਟਿਆ, ਉਹ ਤਾਈ ਪਈ ਸੀ, ਉਹ ਬੈਗ ਨਾ ਉਹ ਮਰ ਗਈ, ਉਹਨਾਂ ਨੇ ਕੀ ਉਹ 32 ਲੱਖ ਯਾਰ ਮੈਂ ਅਕਸਰ ਸਰਪ੍ਰਾਈਜ਼, ਸੱਪ ਕਲਰ ਦੀਆਂ ਜਰਾਬਾਂ ਪਾਈਆਂ ਸੀ, ਉਹ ਵੇਖ ਕੇ ਡਰ ਗਏ ਸੀ। ਮੈਂ ਸਹੀ ਤੁਹਾਨੂੰ ਦੱਸਾਂ, ਮੈਂ ਬਹਿਰੀਨ ਤੋਂ ਵੀ ਆਉਂਦਾ ਰਿਹਾ ਇਸੇ ਤਰ੍ਹਾਂ। ਮੈਂ ਸੱਚੀ ਮੁੱਚੀ ਫੈਸਲ ਸਾਹਿਬ ਜਨਰਲ ਸਊਦੀਆ, ਬਹਿਰੀਨ, ਦੁਬਈ, ਵਾਇਆ ਬਹਿਰੀਨ ਆਉਂਦਾ ਰਿਹਾ ਮੈਂ, ਵਾਇਆ ਦੁਬਈ ਉਸਤਾਦ ਜੀ। ਯਾਰ 5 ਲੱਖ ਰੁਪਇਆ ਮੇਰਾ ਮੰਥਲੀ ਉਦੋਂ ਖਰਚਾ ਹੁੰਦਾ ਸੀ। ਇਹ ਜੈਨੂਨ ਫੈਸਲ ਸਾਹਿਬ, ਤੁਸੀਂ ਯਕੀਨ ਕਰੋ, ਸਊਦੀਆ ਤੋਂ ਆ ਕੇ ਜੇਬ 'ਚ ਪੈਸੇ ਉਸਤਾਦ ਜੀ 5 ਲੱਖ ਰੁਪਏ ਲੱਗ ਜਾਂਦਾ ਸੀ। ਜੀ ਬਿਲਕੁਲ ਮੈਂ ਮੰਨਦਾ। 5 ਲੱਖ ਹੁੰਦਾ ਸੀ, ਉਹ ਆਪਣੇ ਹਾਲਾਤਾਂ ਦੇ ਕਾਰਡ ਨਿੱਕੇ ਲਿਖ ਕੇ ਉੱਥੇ ਛੱਡਦਾ ਰਹਿੰਦਾ ਤੇ ਐਂ ਕਰਕੇ। ਇਹ ਕਾਰਡ ਉਹ ਵੀ ਵੰਡਣ ਡਿਆ। ਓਏ ਉੱਥੇ ਯਾਰ ਕਾਰਡ ਓਏ ਜਹਾਜ਼ 'ਚ ਉੱਥੇ ਬਹਿ ਕੇ, ਉਹ ਜਹਾਜ਼ 'ਚ ਕਿੱਦਾਂ ਬਹਿ ਗਿਆ? ਤੈਨੂੰ ਵਾਣੇ ਤੇ ਨਹੀਂ ਬਹਿਣ ਦਿੰਦਾ, ਜਹਾਜ਼ ਤੇ ਬਹਿ ਗਿਆ। ਕਿਉਂ ਵਾਣੇ ਤੇ ਕਿਉਂ ਨਹੀਂ ਬਹਿਣ ਦਿੰਦਾ? ਉਹ ਖੋਤੇ ਤੇ ਨਹੀਂ ਯਾਰ ਕੋਈ ਗੱਲਾਂ ਕੋਈ ਯਾਰ ਕੀ ਹੋ ਗਿਆ? ਮੈਂ ਉਸਤਾਦ ਜੀ ਜਦੋਂ ਮੈਂ 5-6 ਲੱਖ ਰੁਪਏ ਪਾਕਿਸਤਾਨ ਆ ਕੇ ਖਰਚਦਾ ਸੀ ਨਾ, ਹਰ ਜਿਹੜੇ ਰਿਸ਼ਤੇਦਾਰ ਫਰੀਦ ਸਾਹਿਬ ਮੇਰੀ ਗੱਲ ਸੁਣੋ, ਅਸੀਂ 1 2 3 4 5 6 ਬੰਦੇ ਬੈਠੇ ਆ, ਤੁਸੀਂ ਇਹ ਫਿੱਕ ਪੁਣਾ ਸ਼ੁਰੂ ਕਰਕੇ 6 ਬੰਦਿਆਂ ਦਾ ਤੁਸੀਂ ਆਰਟਿਸਟ ਜਿਹੜੇ ਕਿੱਲ ਕੀਤੇ ਨੇ। ਔਰ ਗੱਲ ਵੀ ਕੋਈ ਅੱਛਾ, ਤੂੰ ਆਉਂਦਾ ਹੋਏਗਾ ਯਾਰ, ਤੂੰ 1 ਕਰੋੜ 32 ਲੱਖ ਲਾਏਗਾ ਯਾਰ, ਸਾਡੇ ਸ਼ੋਅ ਨੂੰ ਕਿਉਂ ਤੂੰ ਬਲੌਕ ਕਰ ਦਿੱਤਾ? ਸਾਰੇ ਤੁਸੀਂ ਸਹੀ ਦੱਸਣਾ, ਇਹਦੇ 32 ਲੱਖ ਨਾਲ ਮੇਰੇ ਨਾਗੀ ਸਾਹਿਬ ਸਹੀ ਨਹੀਂ ਸੀਗੇ। ਦੱਸ ਵੀ ਤੂੰ ਰਾ ਠੀਕ ਆ, ਤੂੰ ਲੈ ਯਾਰ 32 ਲੱਖ ਠੀਕ ਆ, ਲੈ ਆਏਗਾ ਭਾਈ, ਤੂੰ ਇੰਨੀ ਨਿੱਕਰ ਪਾ ਕੇ ਉਤਰਿਆ ਭਾਈ, ਤੂੰ ਘਰ ਗਿਆ, ਸ਼ੋਰ ਪੈ ਗਿਆ,
ਹੋ ਗਿਆ ਹੋਏਗਾ ਯਾਰ, ਸਾਰੀ ਦੁਨੀਆ ਦੇ ਇਦਾਂ ਹੁੰਦਾ। ਸਾਨੂੰ ਕਿਉਂ ਤੂੰ ਬੰਦ ਕੀਤਾ 6 ਬੰਦਿਆਂ ਨੂੰ? ਅਸੀਂ ਤੇਰੇ ਮੂੰਹ ਵੱਲ ਵੇਖਣ ਦੇ ਵੀ ਜਿਵੇਂ ਤੂੰ ਪਤਾ ਨਹੀਂ ਤੂੰ ਕਿਹੜੀ ਸਾਨੂੰ ਕੋਈ ਸਟੋਰੀ ਸੁਣਾਉਂਦੇ ਆ। ਉਹ ਜਿਹੜਾ ਬੈਗ ਪਾ ਕੇ ਆਂਦਾ ਉਹਦੀਆਂ ਜ਼ਿੱਪਾਂ ਖਰਾਬ ਸਾਰੀਆਂ ਬਕਸੋਏ ਲਾਏ ਆਹੇ 32 ਲੱਖ ਦੇ ਵਿੱਚੋਂ ਮੂੰਗਫਲੀ ਡਿੱਗਦੀ ਹੁੰਦੀ, ਕਿਤੇ ਛੋਲੇ ਡਿੱਗਦੇ ਮੈਂ ਹੁੰਦੇ। ਕਿਹਾ ਨਾ ਮੇਰੇ ਫਰੀਦ ਤੋਂ ਦੁਨੀਆ ਸੜਦੀ ਹੈ। ਅੱਲਾ ਨਜ਼ਰੇ ਬਾਤ ਤੋਂ ਬਚਾਏ ਮੇਰੇ। ਰੋਈ ਨਾ ਕਾਕਾ, ਸਾਡਾ ਹਾਸਾ ਨਿਕਲ ਜਾਣਾ, ਰੋਈ ਨਾ, ਤੇਰੀ ਮਿਹਰਬਾਨੀ। ਘਰੋਂ ਰੋਟੀਆਂ ਲੈ ਆਉਂਦਾ ਵਾ, ਕਹਿੰਦਾ ਤਾਲਣ ਇੱਥੇ ਹੋਣਾ ਹੀ ਆਏ ਜੀ 32 ਲੱਖ ਦੋ ਨਹੀਂ 32 ਲੱਖ ਰੁਪਇਆ ਸਾਊਦੀਆ ਚੋਂ ਲੈ ਕੇ ਆਇਆ, ਆਉਂਦੇ ਹੀ ਜੜਾਂ ਵਾਲੇ ਟ੍ਰਾਇਲ ਬੇਸ ਤੇ 30,000 ਰੁਪਏ ਮਹੀਨੇ ਦੇ ਟੀਚਰ ਲੱਗਣ ਚਲਾ ਗਿਆ। ਉੱਤੇ ਯਾਰ ਇਹ ਹੁਣ ਕੋਈ ਵੱਖਰੀ ਬੁਰੀ ਗੱਲ ਔਰ ਹੈ। 32 ਲੱਖ ਉੱਥੋਂ ਲੈ ਕੇ ਆਇਆ ਤੇ ਸਵੇਰੇ 16 ਲੱਖ ਦੀਆਂ ਸਿਗਟਾਂ ਲੈ ਕੇ ਤੇ ਗੱਡੀ 'ਚ ਸਿਗਟਾਂ ਡੰਡੇ ਵੇਚਦਾ ਰਿਹਾ। 2 ਰੁਪਏ ਤੇ ਮੂੰਹ ਇਹੀ ਦੱਸਿਆ ਸੀ ਤੁਹਾਨੂੰ ਕਿ ਮੈਂ ਸਿਗਟਾਂ ਡੰਡੇ ਵੇਚਦਾ ਰਿਹਾ ਤੇ 20 ਰੁਪਏ ਮੈਨੂੰ ਡੰਡੇ 'ਚੋਂ ਬਚਦੇ ਸੀ। ਸਰ ਅਪਸ ਐਂਡ ਡਾਊਨਸ ਆਉਂਦੇ ਰਹਿੰਦੇ ਨੇ। ਏਡੀ ਛੇਤੀ ਆਉਂਦੇ ਨੇ ਵੀ ਰਾਤੀ ਤੂੰ ਆਇਆ ਅਪ ਤੋਂ ਤੇ ਸਵੇਰੇ ਤੋਂ ਡਾਊਨ ਤੇ ਵੀ ਚਲਾ ਗਿਆ। ਯਾਰ ਮਿੱਠੇ ਤੂੰ ਤੇ ਵੇਖਿਆ ਵਾ ਜਦੋਂ ਤੂੰ ਕਦੋਂ ਵੇਖਿਆ? ਤੂੰ ਦੱਸਿਆ ਨਹੀਂ ਮੈਨੂੰ। ਤੂੰ ਦੱਸ ਨਾ ਏਦਾਂ ਨਾ ਕਰੋ, ਮੇਰਾ ਨਾਗੀ ਸਾਹਿਬ ਤੇ ਪੈਟ ਪੈਦਾ ਵਾ। ਕਦੇ ਇੱਥੇ ਬੇਟਾ ਦੱਸਦਾ ਜੀ ਮੈਂ ਸਾਊਦੀ ਅਰਬ ਹਾਲਾਤ ਐਡੇ ਮਾੜੇ ਸੀ ਉਸਤਾਦ ਜੀ, ਕੰਮ ਹੈ ਨਹੀਂ ਸੀ। ਕਰਬੀ ਨੇ ਮੈਨੂੰ ਕਿਹਾ ਤੂੰ ਆ ਕੱਢ ਲੈਣਾ, ਗਟਰ ਸਾਫ਼ ਕਰ ਲੈਣਾ, ਘਰ ਦਾ ਰੁਕਿਆ ਹੋਵੇ। ਮੈਂ ਕਿਹਾ ਜੀ ਮੈਂ ਕਰ ਲੈਣਾ। ਮੇਰਾ ਇੱਕ ਹੋਰ ਦੋਸਤ ਨਵਾਂ ਆਇਆ ਸੀ, ਮੈਂ ਉਹਨੂੰ ਕਿਹਾ ਤੂੰ ਆ ਜਾ। ਉਹਨੇ ਕਿਹਾ ਮੈਂ ਇਹ ਕੰਮ ਨਹੀਂ ਕਰਦਾ। ਮੈਂ ਜਾ ਕੇ ਸਾਜੀ ਸੀਖਾਂ ਪੜੀਆਂ, ਅਸੀਂ ਇੱਕ ਸੀਖ ਇੱਧਰੋਂ ਮਾਰੀ, ਉਧਰੋਂ ਸੀਖ ਨਿਕਲੀ ਜਾਏ, ਮੈਂ ਹੋਰ ਸੀਖ ਲੈ ਕੇ ਆਇਆ। ਯਾਦ ਆ ਮੈਂ ਸੀਖ ਹੋਰ ਲੈ ਕੇ ਆਇਆ, ਮੈਂ ਹੋਰ ਲੈ ਕੇ ਆਇਆ ਸੀ ਹੋਰ। ਉਹ ਸਾਨੂੰ ਬਾਅਦ ਚ ਪਤਾ ਲੱਗਾ ਉਹ ਪਿੱਛੋਂ ਕਿਤੇ ਕੰਧ ਵਾਲੀ ਸਾਈਡ ਤੋਂ ਨਿਕਲੀ ਜਾ ਰਹੀ ਸੀ। ਕਿਹੜਾ ਅਰਬੀ ਜਿਹਨੇ ਤੈਨੂੰ ਗਟਰ ਕੱਢਣ ਦਾ 3000 ਦਿਰਹਮ ਦੇਤਾ ਉੱਥੇ? ਜਿੱਥੇ ਅਰਬੀ ਜਿਹੜੇ ਰਹਿੰਦੇ ਨੇ ਨਾ ਸਾਊਦੀਆ ਤੋਂ ਕਮੈਂਟਸ ਕਰਨਾ, ਦੱਸਣਾ ਕਿ ਕਿੰਨੇ ਪੈਸੇ ਸਿਰਫ ਗਟਰ ਕੱਢਣ ਦੇ ਲੋਕ ਲੈਂਦੇ ਨੇ। ਇਹਨੇ ਇਹ ਵੀ ਦੱਸਿਆ ਸੀ, ਕਹਿੰਦਾ ਮੇਰੇ ਕੋਲ ਪੈਸੇ ਨਹੀਂ ਸੀ ਹੁੰਦੇ, ਮੈਂ ਸੱਪ 'ਚ ਆਲੂ ਪਾਪਾ ਖਾਂਦਾ ਰਿਹਾ। ਕਿਹਦੇ ਚ? ਸੱਪਾਂ 'ਚ ਆਲੂ ਪਾਪਾ ਪਕਾ ਕੇ ਸੋਨਾ ਬਾਰਬੀਕਿਊ ਕਰਕੇ। ਕਹਿੰਦਾ ਉਹ ਮੇਰੇ ਯਾਰ ਨੇ, ਉਹ ਕਹਿੰਦਾ ਇਹ ਵੀ ਕਹਿੰਦਾ ਸੀ, ਕਹਿੰਦਾ ਉਹ ਮੇਰਾ ਯਾਰ ਬਾਅਦ ਚੋਂ ਮੈਨੂੰ ਕਹਿੰਦਾ ਸੀ ਯਾਰ ਮੈਨੂੰ ਵੀ ਦੱਸ ਦੇ। ਹਾਂ ਆਹੋ ਓਹੋ 32 ਲੱਖ ਲੈ ਗਿਆ, 5 ਲੱਖ ਰੁਪਏ ਮੇਰਾ ਘਰ ਦਾ ਖਰਚਾ ਸੀ। ਕਿੰਨੇ ਦਿੱਤੇ ਸੀ ਉਹਨੇ ਗਟਰ ਕੱਢਣ ਦੇ? ਉਹ ਯਾਰ ਉਹ ਯਾਰ ਇਹ ਕੋਈ ਰੌਲਾ ਨਹੀਂ, ਇਹਦੇ ਤੇ ਇਸ਼ੂ ਨਹੀਂ ਹੈਗਾ ਵੀ ਉੱਥੇ ਅਗਰ ਬਾਹਰ ਗਏ ਨੇ ਤੇ ਉੱਥੇ ਬੜੇ ਬੜੇ ਕੰਮ ਕਰਨੇ ਪੈਂਦੇ ਮਜਬੂਰਨ। ਲੇਕਿਨ ਤੂੰ ਉਹਨਾਂ ਕਿਤੇ ਦੱਸ। ਹਾਂ ਪਹਿਲੇ ਨਹੀਂ ਇੱਕ ਗੱਲ ਆ, ਜੇ ਮੈਂ ਜਮਾ ਕਰਕੇ ਪੈਸੇ ਇੰਨੇ ਲਿਆਂਦੇ ਜਾਂ ਮੈਂ ਖਾ ਲਏ ਖਰਚ ਲਏ, ਉਹ ਠੀਕ ਆ, ਅਪਸ ਐਂਡ ਡਾਊਨਸ। ਯਾਰ ਬਸ ਕਰਦੇ ਓਏ 25 ਲੱਖ ਲੈ ਕੇ ਆਇਆ ਮੈਂ। 25 ਲੱਖ ਇਹਦਾ ਰੂਮਮੇਟ ਕਹਿੰਦਾ ਅਰਬੀ ਪਕਾਈਏ ਤੇ ਅਰਬੀ ਤੇ ਘੇ ਸੁੱਟਣ ਦਿਆ। ਹੋਰ ਕੀ ਸਬਜ਼ੀ ਆ ਯਾਰ ਕੀ ਤੇ ਮਾਰਾ ਚੱਕੀ ਅਰਬੀ ਹੋ ਯੱਲਾ ਅਰਬੀ ਕੀ ਹੋ ਗਿਆ ਤੂੰ? ਉਹ ਅੱਗੇ ਕਹਿੰਦਾ ਫਿਰ ਇਹਨੇ 11 ਰੁਪਏ ਪਕਾਉਣੇ ਸਾਰਾ ਸਾੜਤਾ। ਇੱਥੇ ਤੇਰੀ ਲਾਈਨ ਨਹੀਂ ਬਣਦੀ ਹੈਗੀ ਵੀ ਇਦਾਂ ਦੇ ਹੀਰੇ ਨਹੀਂ ਲੱਭਦੇ। ਫਿਰ ਇਹ ਭੁੱਲ ਗਿਆ। ਉਹ ਮੈਂ ਕਿਹਾ ਸੀ ਕਿਹੜੀ ਵਾਰੀ ਤੇ ਗਿਆ ਵਾ, ਇੱਕ ਵਾਰੀ ਕਾਫੀ। ਹੁਣ ਤੁਸੀਂ ਜਾਣਾ ਕਦੋਂ ਉਸਤਾਦ ਜੀ? ਗੱਲ ਜਾਣਾ ਹੀ ਨਹੀਂ, ਤੁਹਾਡਾ ਜਾਣ ਵਾਲੀਆਂ ਹਰਕਤਾਂ ਹੀ ਨਹੀਂ। ਤੁਸੀਂ ਲਿਜਾਣਾ ਹੀ ਨਹੀਂ ਜਾ ਰਹੇ। ਮੈਂ ਫਿਰ ਇਦਾਂ ਨਹੀਂ, ਮੈਂ ਭਾਈ 3 ਪੈਂਟਾਂ ਤੇ 5 ਤੋਂ 6 ਸ਼ਰਟਾਂ, ਉਸ ਤੋਂ ਬਾਅਦ ਬਾਕੀ ਛੋਟਾ ਜਿਹੜਾ ਸਮਾਨ ਹੁੰਦਾ ਬਸ। ਯਾਰ ਸਾਰੇ ਫਿਰ ਸਾਨੂੰ ਤੁਸੀਂ ਜੜਾਂ ਵਾਲਾ ਫਰਾ ਲਿਓ, ਇਹਦੇ ਚ ਤੇ ਇਹੀ ਬਣਦਾ। ਬਸ ਜੋ ਤੁਸੀਂ ਜੜਾ ਨਾਲ ਨਹੀਂ ਅੱਛਾ, ਜੇ ਅਸੀਂ ਜਾਈਏ ਵਾਕਈ 7 ਦਿਨ ਦਾ ਸਾਡਾ ਟੂਰ, ਅਸੀਂ ਜਾਣਾ ਨਾਰਾਇਣਖਾਨ, ਬਾਬੂ ਸਰਟਾਪ, ਫਿਰ ਉਸ ਤੋਂ ਬਾਅਦ ਹੁੰਜ਼ਾ। ਅੱਛਾ ਤੁਸੀਂ ਆਪਣੀ ਇਮਾਨਦਾਰੀ ਦੱਸੋ। ਨਹੀਂ ਅਗਰ ਤੁਸੀਂ ਇਹ ਜਾਣਾ ਫਿਰ ਤੁਹਾਡਾ 10 ਤੋਂ 12 ਦਿਨ ਦਾ ਟੂਰ। ਨਹੀਂ ਅਸੀਂ ਡਾਇਰੈਕਟ ਅਸੀਂ ਨਹੀਂ ਤੁਸੀਂ ਨਾਰਾਇਣਖਾਨ ਇੱਥੋਂ ਸਿੱਧਾ ਹੁੰਜ਼ਾ ਜਾਓ ਨਾ ਗੱਡੀ 'ਚ ਨਾਰਮਲ ਸਟੇ ਕਰਕੇ ਤੇ 16-18 ਘੰਟੇ ਦਾ ਸਫ਼ਰ। ਹਾਂ ਤੇ ਅਸੀਂ ਸਿੱਧਾ ਜਾਵਾਂਗੇ, ਸਿੱਧਾ ਆ ਜਾਵਾਂਗੇ। ਅਸੀਂ ਹੁੰਜ਼ਾ ਫਿਰਾਂਗੇ ਨਾ, ਅਸੀਂ ਨਾਰਾਇਣਖਾਨ ਸਕਿਪ ਕਰ ਦਾਂਗੇ। ਨਹੀਂ ਸਕਿਪ ਨਹੀਂ ਕਰਦੇ, ਅਸੀਂ ਹਰ ਜਗ੍ਹਾ ਤੇ ਇੱਕ ਵੀਡੀਓ ਬਣਾ ਕੇ ਮੈਂ ਕਹਿ ਰਿਹਾ ਤੁਸੀਂ ਨਾਰਾਇਣਖਾਨ ਜਾਓ, ਉਸ ਤੋਂ ਬਾਅਦ ਬਾਬੂਸਰ ਟੌਪ ਤੇ ਜਾਓ। ਤੁਸੀਂ ਅਗਰ ਦੇਖੋ ਤੁਹਾਡੀ ਤਬੀਅਤ ਮਤਲਬ ਸਾਰਾ ਕੁਝ ਇਜਾਜ਼ਤ ਦਿੰਦਾ ਅੱਗੇ ਚੱਲ ਜਾਓ, ਨਹੀਂ ਤੇ ਉੱਥੋਂ ਵਾਪਸ ਆ ਜਾਣਾ। ਹੁੰਜ਼ਾ ਜਦੋਂ ਤੁਸੀਂ ਨਿਕਲ ਕੇ ਫਿਰ ਤੇ ਹੁੰਜ਼ਾ ਪਹੁੰਚਣਾ ਹੀ ਪੈਣਾ ਤੁਹਾਨੂੰ। ਹਾਂਜੀ ਲੇਕਿਨ ਉਹਦੇ ਚ 18 ਘੰਟੇ ਦੇ ਸਫ਼ਰ ਦੇ ਵਿੱਚ ਅਸੀਂ ਜੇ 10 ਘੰਟੇ ਵੀ ਸੌਂਨੇ, 8 ਘੰਟੇ ਵੀ ਸੌਂਨੇ, ਅਸੀਂ 8 ਘੰਟੇ ਜਿਹੜੇ ਅਸੀਂ ਟੀ ਟਾਈਮਸ ਕਰਨੇ ਆਪਣੇ ਗੱਡੀ ਦੇ ਵਿੱਚ। ਅਸੀਂ ਉਹ ਵੱਡੀ ਗੱਡੀ ਹੋਵੇ ਨਾ ਜਿਹੜੀ ਮੈਂ ਕਹਿੰਦਾ 24 ਵਾਲੀ ਉਸਤਾਦ ਜੀ, ਵੱਡੀ ਕੋਸਟਰ, ਸੀਟਾਂ ਦੇ ਆਪਣੀਆਂ ਤੇ ਬੈਠੇ ਹੋਏ, ਕੈਮਰਾਮੈਨ ਬੇਬੀ ਲਾਈਟ ਲਾ ਕੇ ਅਸੀਂ ਉਹਦੇ ਵਿੱਚ ਆਪਣਾ ਟੀ ਟਾਈਮ ਕਰ ਲਾਂਗੇ। ਵਿਚਕਾਰ ਤੁਹਾਨੂੰ ਅਸੀਂ ਇੱਕ ਮੂੜਾ ਲਿਆ ਦਾਂਗੇ, ਤੁਸੀਂ ਉਹਦੇ ਤੇ ਪੈ ਜਾਣਾ। ਯਾਰ ਤੁਸੀਂ ਇੱਥੋਂ ਜਾਓਗੇ ਨਾ, ਮੂੜਾ ਪਹਿਲਾ ਸਟੇ ਉਸਤਾਦ ਜੀ ਉੱਥੇ ਨਾਰਾਇਣਖਾਨ ਹੋਏਗਾ, ਠੀਕ ਹੈ? ਤੁਸੀਂ ਝੀਲ ਸੈਫਲ ਮਲੂਕ ਜਾਓ, ਸਵੇਰੇ ਪਹਿਲੇ ਟਾਈਮ ਨਿਕਲਣਾ ਪੈਣਾ ਤੁਹਾਨੂੰ, 6-7 ਵਜੇ ਨਾਲ ਨਿਕਲਣਾ, ਠੀਕ ਹੈ? ਤੁਸੀਂ ਉੱਥੇ ਪਹੁੰਚਣਾ ਸ਼ਾਮ ਨੂੰ, ਤੁਸੀਂ ਝੀਲ ਸੈਫਲ ਮਲੂਕ ਦੀ ਸੈਲ ਕਰਕੇ ਵਾਪਸ ਆਓ ਹੋਟਲ, ਸੈਲ ਕਰਕੇ ਸਟੇ ਕਰੋ, ਸੈਲ ਕਰਕੇ ਜੀ ਅਸੀਂ ਸੈਰ। ਇੱਕ ਉਹਦਾ ਮੈਨੂੰ ਵੀ ਆਉਂਦਾ ਸੀ ਇੱਕ ਡਟਰਾ, ਠੀਕ ਹੈ? ਸਿੱਧਾ ਵਿੱਚੋਂ ਨਿਕਲਦਾ। ਉਸ ਤੋਂ ਬਾਅਦ ਅਗਲੀ ਸਵੇਰੇ ਅਰਨਿੰਗ ਤੁਸੀਂ ਨਿਕਲੋ ਬਾਬੂਸਰ ਟੌਪ ਸਟੇ ਕਰੋ, ਫਿਰ ਚਲਾਸ, ਗਿਲਗਤ ਤੁਸੀਂ ਸਟੇ ਕਰੋਗੇ, ਉੱਥੇ ਰਾਤ ਰਹੋਗੇ, ਉੱਥੋਂ ਫਿਰ ਸਵੇਰੇ ਫਸਟ ਟਾਈਮ ਨਿਕਲੋਗੇ ਸਿੱਧਾ ਹੁੰਜ਼ਾ। ਮੈਂ ਤਾਂ ਕਹਿੰਦਾ ਮੇਰੀ ਗੱਲ ਸੁਣੋ, ਇਸਲਾਮਾਬਾਦ ਚੱਲਦੇ ਆ ਕਿਤੇ, ਇਸਲਾਮਾਬਾਦ ਜਾ ਕੇ ਉੱਥੇ ਕਿਤੇ ਥੋੜਾ ਬਹੁਤ ਫਿਰਦੇ ਆ, ਉਸ ਤੋਂ ਬਾਅਦ ਅੱਗੇ ਜ਼ਿਆਦਾ ਮਰੀ ਚਲੇ ਗਏ ਜਾਂ ਉਹ ਜਿਹੜਾ ਜਿੱਥੇ ਉੱਪਰ ਗਏ ਸੀ ਹਾਏ 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 ਨਹੀਂ ਰਸ਼ ਹੁਣ ਨਹੀਂ ਹੋਣਾ, ਬਹੁਤ ਮਨਾਲ ਚਲੇ ਗਏ ਜਾਂ ਉਧਰ ਮਰੀ ਵਾਲੀ ਸਾਈਡ ਤੇ ਚਲੇ ਜਾਓ। ਮਰੀ ਤੋਂ ਬਾਅਦ ਅੱਗੇ ਥੋੜਾ ਜਿਹਾ ਚਲੇ ਜਾਓ, ਕਿਸੇ ਚ ਨਿਕਲ ਜਾਓ, ਬਸ ਉੱਥੋਂ ਫਿਰ ਕੇ ਅੱਛਾ ਇਹਨੂੰ ਪੁੱਛ ਲਓ ਤੂੰ ਵੈਸੇ ਖਾਣਾ ਪੀਣਾ ਕੀ?
ਜੋ ਨਾਗੀ ਸਾਹਿਬ ਖਿਲਾ ਦੇਣਗੇ ਭਾਈ। ਅੱਛਾ ਇਹਨੂੰ ਨਾ ਟੂਰ ਦੇ ਦੌਰਾਨ ਘਰੋਂ ਫੋਨ ਆਣਾ ਵਾ ਨਾਗੀ ਸਾਹਿਬ ਨਾਲ ਬਹਿ ਕੇ ਇਹਨੇ ਕਹਿਣਾ ਫਿਕਰ ਨਾ ਕਰੋ ਮੈਂ ਮਹਿਫੂਜ਼ ਹੱਥਾਂ 'ਚ। ਤੁਹਾਡੇ ਭੈਣ ਕੋਲ ਹੀ ਆ। ਹਾਂ ਅੱਛਾ ਮਨਾਲ ਅਸੀਂ ਜਾਈਏ, ਮਨਾਲ ਅਸੀਂ ਰਾਤ ਇਸਲਾਮਾਬਾਦ ਸਟੇ ਕਰੀਏ। ਮਨਾਲ ਬੰਦ ਹੋ ਜਾਂਦਾ ਰਾਤ ਨੂੰ। ਤੇ ਉੱਥੇ ਤੇ ਗਏ ਕਿੰਨੀ ਦਫਾ ਨਾਲ। ਮਨਾਲ ਦਾ ਟਾਈਮ ਹੁੰਦਾ ਇੱਕ। ਤਾਜੀ ਇਸਲਾਮਾਬਾਦ ਦੇ ਵਿੱਚ ਇੱਕ ਵਾਟਰਫਾਲ ਆਉਂਦੀ ਗਲੀ ਪੂਰੀ, ਉੱਤੇ ਨਾ ਆਬਸ਼ਾਰਾਂ ਬਣੀਆਂ ਉਹ ਹੁੰਦੀਆਂ। ਨਿਆਗਰਾ ਵਾਟਰਫਾਲ ਓਏ ਉਹ ਕਿੱਥੇ ਆ? ਉਹ ਤੇ ਕੈਨੇਡਾ 'ਚ ਆ। ਨਹੀਂ ਇੱਥੇ ਹੀ ਯਾਰ ਆ ਇੱਥੇ ਵੀ ਆ ਵਾ ਇੱਕ। ਉਹ ਇੱਥੇ ਯਾਰ ਨੱਥੀ ਅਗਲੀ ਨਾਗਰਾਵਾਲ ਓਏ ਨੱਥੀ ਉੱਥੇ ਆ ਵਾ ਪਿੰਡੀ ਦੇ ਕੋਲ। ਨਿਆਗਰਾ ਵਾਟਰਫਾਲ ਕੈਨੇਡਾ 'ਚ। ਨਿਆਗਰਾ ਵਾਟਰਫਾਲ ਉਹ ਗਲੀ ਉਹ ਨਹੀਂ ਨੰਗੀ ਤੇ 10 ਤੋਂ 12 ਵਾਰੀ ਲੰਘ ਜਾਓ ਨਾ ਗੁਰਦੇ ਖਰਾਬ ਹੋ ਜਾਂਦੇ। ਏਦਾਂ ਹੀ ਨਾਲੇ ਇਹਦਾ ਨਾਮ ਵੀ ਨਹੀਂ ਲਈ, ਸਹੀ ਗੱਲ। ਬਾਹਰਲੀ ਫਾਲ ਕਹੀਦਾ ਇਹਨੂੰ। ਨਹੀਂ ਉਸਤਾਦ ਜੀ ਹੁਣ ਪਲਾਨ ਕੈਂਸਲ। ਆਹੋ ਤੁਹਾਡਾ ਹਿਸਾਬ ਹੀ ਨਹੀਂਗਾ ਭਾਈ। ਹੁਣ ਨਹੀਂ, ਸ਼ਰਤ ਤਾਂ- ਮੇਰੀ ਆ, ਯਾਰ। ਸ਼ਰਤ ਮੇਰੀ ਇਹ ਹੈ ਕਿ ਭਾਈ ਤਿੰਨ ਜਾਂ ਚਲੋ 3 ਤੋਂ 4 ਪੈਂਟਾਂ ਤੇ 5-6 ਸ਼ਰਟਾਂ। ਉਸ ਤੋਂ ਬਾਅਦ ਤੁਹਾਡਾ ਛੋਟਾ ਸਮਾਨ ਜਿਹੜਾ ਬਰਸ਼, ਕੋਈ ਜਰਾਬਾਂ, ਕੋਈ ਬੂਟ, ਕੋਈ ਇਹ ਇੱਕ ਬੈਗ 7-8 ਕਿਲੋ ਦਾ ਹੋਵੇ। ਠੀਕ ਹੈ ਨਾ। ਉਹ ਯਾਰ ਤੁਸੀਂ ਇਹ ਹਿਸਾਬ ਲਾਓ, ਅਗਰ 10 ਜਣੇ ਜਾਂਦੇ 10 ਤੇ ਬੈਗ ਹੀ ਹੋ ਗਏ। ਪਾਗਲੋ ਹਿਸਾਬ ਤੇ ਲਾਓ ਤੁਸੀਂ। ਯਾਰ ਕਿਉਂ ਪੈਂਟਾਂ ਫਿਰ ਸ਼ਰਟਾਂ ਇੱਕੋ ਵਧਾ ਗੱਡੀ 'ਚ ਲਓ। ਰੱਖਣੇ ਨੇ। ਮੈਨੂੰ ਪਤਾ ਨਾ ਯਾਰ ਪੈਂਟਾਂ ਸਭ ਸ਼ਰਟਾਂ ਨਾ ਕੁਛ- ਵਧੀਆਂ ਨਾ, ਜਿਹਨੇ ਲੈ ਕੇ ਦੇਣੀਆਂ ਉਹਨੇ ਮੁੱਕਰ ਜਾਣਾ। ਪੈਂਟਾਂ ਸ਼ਰਟਾਂ ਵਧਾ ਲਵੋ। ਇੱਕ ਚੀਜ਼ ਮੇਰੀ ਗੱਲ ਸੁਣੋ ਸਭ ਕੁਝ ਚੱਲ ਜਾਣਾ, ਸਿਰਫ ਇਹਦੀ ਮੰਜੀ ਤੋਂ ਰੋਲਾ ਬਣਿਆ ਵਾ। ਬਾਕੀ ਨਹੀਂ ਯਾਰ ਉਹ ਮੰਜੀ ਛੱਡੋ, ਤੁਸੀਂ ਪੈਂਟਾਂ ਸ਼ਰਟਾਂ। ਸਾਜੀ ਇੱਕ ਪੇਟੀ ਲਵੋ, ਬੈਗ ਕੈਂਸਲ ਕਰੋ, ਇੱਕ ਪੇਟੀ 'ਚ ਸਾਰੇ ਸਮਾਨ ਰੱਖ ਲਓ ਇਕੱਠੇ। ਉਹ ਸਹੀ ਰਹੇਗਾ। ਜਾਂ ਟਰੰਕ ਇੱਕ ਟੈਬ ਰੱਖ ਤੇ ਲਓ। ਫਿਰ ਇੱਕ ਜਣੇ ਦੇ ਫਿਰ ਹੱਥ ਪੀਲੇ ਕਰਦੀ ਉਹ ਫਿਰ ਉਹ ਲੱਕੜ ਦੀ ਪੇਟੀ ਲਿਆ ਦਿਓ ਜਿਸ 'ਚ ਤੁਹਾਡੀ ਫੁੱਫਾ ਜੀ ਨਿਊਜ਼ੀਲੈਂਡ ਤੋਂ ਲਾਸ਼ ਆਈ ਸੀ, ਉਹ ਲਿਆ ਦੀ। ਜੀ ਸਾਹਿਬ ਮੇਰੇ ਉਸਤਾਦ ਜੀ ਤੁਸੀਂ ਇਹ ਤੁਹਾਡੀ ਗੱਲ ਸਹੀ ਹੈ। 2-2 3-3 ਪੈਂਟਾਂ ਹੋਣ ਬਸ। ਅਗਰ ਤੁਸੀਂ ਕਹਿੰਦੇ ਭਾਈ ਅਸੀਂ ਪਾ ਕੇ ਵੀ ਨਹੀਂ ਜਾਂਦੇ। ਨਹੀਂ ਅਸੀਂ ਆਹ ਵੀ ਨਿੱਕਰ ਪਾ ਲਾਂਗੇ, ਟੀ-ਸ਼ਰਟ ਪਾ ਲਾਂਗੇ, ਬਸ ਇਹੀ ਨਹੀਂ ਮੈਂ ਇਸ ਹੱਕ 'ਚ ਨਹੀਂ। ਪੈਂਟਾਂ ਸ਼ਰਟਾਂ 8-8 ਉਹ ਯਾਰ ਡੇਲੀ ਦੇ ਇੱਕ ਰੱਖ ਲਓ। ਸ਼ਰਟਾਂ 10 ਕਰ ਲਓ, ਪੈਂਟਾਂ ਜਿਹੜੀਆਂ ਵਾ 5 ਕਰ ਲਓ। ਉਹ ਤੁਸੀਂ ਘੱਟ ਤੋਂ ਘੱਟ 10 ਕਰ ਲਓ। ਯਾਰ ਤੂੰ ਜਿੰਨੀਆਂ ਮੰਗਣੀਆਂ ਨਾ ਉਨੀਆਂ ਕਰ ਲੈਣੇ, ਤੂੰ ਦੱਸ। ਇਹਨਾਂ ਨੂੰ ਰੱਖਣ ਦਿਓ। ਜੋ ਉੱਥੇ ਕੱਕਰ ਪੈਣਾ ਨਾ, ਜਿਹਦੀ ਬਰਫ਼ਬਾਰੀ ਪੈਣੀ, ਇਹਨਾਂ ਨੇ ਇੱਕ ਵੀ ਲਾ ਕੇ ਸਾਨੂੰ ਫੜ ਲਿਓ। ਇਹ ਲਾਉਣੀ ਨਹੀਂ ਇਹਨਾਂ ਨੇ, ਦੇਖਿਓ ਤੁਸੀਂ। ਉਹ ਨਹੀਂ ਨਾਲੇ ਪੈਂਟਾਂ ਸ਼ਰਟਾਂ ਓਕੇ ਕਰੋ, ਨਾਲ ਆਪਾਂ 1-2 ਸੂਟ ਪਾ ਲਾਂਗੇ। ਆਹੋ ਪੈਂਟਾਂ ਸੂਟ ਨਹੀਂ ਦੀ ਪੈਂਦੇ ਗੱਲ ਉੱਥੇ, ਸੂਟ ਨਹੀਂ ਪੈਂਦੇ ਪਾਗਲ ਹੀ ਆ। ਜਾਣਾ ਕਿੱਥੇ ਤੇ ਸੂਟ ਪਾਣੇ ਆ ਤੁਸੀਂ। ਕਿਤੇ ਮੇਰੀ ਕਰਨੀ ਆ। ਭਲਾ ਵੇ ਨਹੀਂ ਉੱਥੇ ਆਪਾਂ ਸਭ ਤੋਂ ਬਹੁਤੀ ਉਹਨੂੰ ਫਿਕਰ ਹੈ ਜਿਹਨੇ ਜਾਣਾ ਹੀ ਨਹੀਂ। ਸਾਜੀ ਮੈਂ ਤੇ ਅੱਲਾ ਜਾਣਦਾ, ਮੈਂ ਜਦੋਂ ਸਟੂਡੈਂਟ ਦੌਰ ਸੀ ਮੈਂ ਤੇ ਉਦੋਂ ਫਿਰ ਗਿਆ। ਉਦੋਂ ਹੀ ਤਾਂ ਤੂੰ ਕਿਤੇ ਗਿਆ, ਕਿਉਂਕਿ 7-8 ਸਾਲ ਦੇ ਸਾਡੇ ਨਾਲ ਹੋ ਗਏ ਤੈਨੂੰ, ਉਦੋਂ ਤਾਂ ਤੂੰ ਗਿਆ ਭਾਈ ਨਹੀਂ। ਘਰ ਦੇ ਕੱਢ ਦਿੰਦੇ ਸੀ, ਮੰਗਦਾ ਉਹਨੂੰ ਚੱਲ ਜਾਂਦਾ। ਉਹ ਤਾਂ ਗਏ ਅੰਨੀਆਂ ਛਾਵਾਂ ਚੱਕੀਆਂ ਇਹਨਾਂ ਦੀ, ਹੁਣ ਤਸੀਰ ਵੱਡੀ ਕਰਕੇ ਲਾਈ ਉਹਨਾਂ ਨੇ। ਨਾ ਲੈ ਕੇ ਜਾਈਓ, ਆਪਾਂ ਵੀ ਫੜੇ ਜਾਣਾ। ਯਾਰ ਮੈਂ ਤਾਂ ਹੁਣ ਤੁਸੀਂ ਤਾਂ ਹੁਣ ਜਾਣਾ ਹੈਗਾ। ਅੱਲਾ ਦਾ ਸ਼ੁਕਰ, ਅਸੀਂ ਸਾਜੀ ਮੈਂ ਬਹੁਤ ਫਿਰਿਆ ਮੈਂ ਇਹਨਾਂ ਜਗ੍ਹਾ ਤੇ, ਮੰਗਿਆ ਜੀ ਬਹੁਤ ਆ ਮੈਂ ਉੱਥੇ। ਲੱਕ ਤੇ ਝੀਲ ਜਾ ਫੁੱਲ ਮਲੂਕ ਛਫੀ ਹੋਈ ਆ ਪਿੱਛੇ, ਆਹ ਵੀ ਇੰਨਾ ਗਿਆ ਵਾ। ਅੱਛਾ ਚਲੋ ਉਸਤਾਦ ਜੀ, ਜੇ ਫਰਜ਼ ਕਰੋ ਹੁਣ ਜਾ ਆਪਸ਼ਨਲੀ ਅਸੀਂ ਸਕਿਪ ਕਰਨੇ, ਫਰਜ਼ ਕਰੋ ਸਾਡੇ ਕੋਲ ਉਸ ਤੋਂ ਪਿੱਛੇ ਕਿਹੜੇ ਨਰਾਨ ਕਗਾਨ, ਬਾਬੂ ਸਰ ਟੌਪ, ਹਾਏ ਇਹ ਐਂਡ ਵਾ ਸਾਡਾ ਬਾਬੂ ਗਿਲਗਤ। ਗਿਲਗਤ ਕਿਉਂ ਅਸੀਂ ਜਾਣਾ? ਗਿਲਗਤ ਸ਼ਹਿਰ ਆ ਬਸ। ਯਾਰ ਬਾਬੂ ਸਰ ਟੌਪ ਨਹੀਂ ਯਾਰ ਉਹ final ਹੈ। এনवायरमेंट ਬੜਾ ਮਜ਼ੇਦਾਰ ਹੈ। ਉਹ ਪਿਆਰਾ। ਫਿਰ ਉਸਤਾਦ ਜੀ ਤੁਸੀਂ ਜਿੱਥੇ ਗਿਲਗਤ ਜਾਣਾ ਹੈ ਨਾ, ਤੇ ਫਿਰ ਤੁਸੀਂ ਹਮਜ਼ਾ ਵੀ ਲਾਜ਼ਮੀ ਜਾਓ। ਉਹ ਇਹੀ ਗੱਲ ਹੁੰਦੀ ਆ, ਪਤਾ ਕੀ, ਜਿੱਥੇ ਅਸੀਂ ਜਾਈਏ ਨਾ, ਅੱਗੋਂ ਕਈ ਐਸੇ ਦੋਸਤ ਨੇ ਪਠਾਨ ਵਿੱਚੋਂ ਮਿਲ ਜਾਂਦੇ ਭਰਾ, ਉਹ ਵੇਖ ਕੇ ਕਹਿੰਦੇ ਯਾਰ तुम इधर तक आ गया, अगर तुमने कलाम नहीं देखा तो कुछ नहीं देखा। ਉਹ ਬੰਦਾ ਕਹਿੰਦਾ ਆ ਪਾਓ ਗੱਡੀ ਹੋ ਕਲਾਮ ਜਾਓ ਨਾ, ਤੇ ਉੱਥੇ ਕਿਸੇ ਬੰਦੇ ਨੇ ਯਾਰ ਪਾਣੀ ਪਿਲਾਣਾ ਪਾ ਕਿਤੇ से फैसलाबाद से तो इधर वापस जा रहे हैं हाँ, और मालम जब्बा नहीं देखा तो कुछ नहीं देखा। ਉਹ ਬੰਦਾ ਕਹਿੰਦਾ ਮਾਲਮ ਜੱਬੇ ਨੂੰ ਪਾ ਏਦਾਂ ਹੀ ਸਾਨੂੰ ਇਦਾਂ ਸਾਨੂੰ ਉਹਨਾਂ ਪੂਰਾ ਕੇਪੀ ਕੇ ਭਰਾ ਦੇਣਾ। ਏਦਾਂ ਹੀ ਬੰਬੂਰੀਅਤ ਫੁੱਟ ਪਾ ਦੇਣਾ। ਬੰਬੂਰ ਸ਼ਹਿਰ, ਬੰਬੂਰੀਅਤ ਨਹੀਂ ਜਿਹਨੂੰ ਅਸੀਂ ਕਲਾਸ਼ ਕਹਿੰਦੇ ਆ, ਉਧਰ ਚਲੇ ਜਾਓ। ਬਹੁਤ ਖੂਬਸੂਰਤ ਇਲਾਕਾ ਹੈ। ਮਿਊਜ਼ੀਅਮ ਉੱਥੇ ਬਣਿਆ ਹੋਇਆ ਹੈ। ਠੀਕ ਹੈ। ਕਲਾਸ਼ ਬੇਸਿਕਲੀ ਇੱਕ 2-4 ਘੰਟੇ ਦੇ ਫਿਰਨ ਵਾਲਾ ਵਾ। ਠੀਕ ਹੈ, ਜਿਹੜਾ ਤੁਸੀਂ ਕਹਿੰਦੇ ਨਾ ਕਲਾਸ ਅਸੀਂ ਪ੍ਰੋਪਰ ਅਸੀਂ ਰਹੀਏ ਉੱਥੇ, ਨਹੀਂ ਪ੍ਰੋਪਰ ਨਹੀਂ, ਹਾਂਜੀ ਇੱਕ ਦਿਨ ਲੱਗਣਾ ਤੁਹਾਨੂੰ, ਪੂਰਾ ਇੱਕ ਦਿਨ। ਇਹੀ ਟਰੈਕ ਹੈ ਤੁਹਾਡਾ ਬੈਂਡ ਨਰਾਨ ਕਗਾਨ ਵਾਲੀ, ਬਾਬਰ ਸਰ ਟੌਪ ਤੇ ਹੁੰਜ਼ਾ ਵਾਲੀ ਸਾਈਡ। ਛੱਡ ਦਿਓ ਉਸਤਾਦ, ਤੁਸੀਂ ਫਾਈਨਲ ਕਰੋ ਨਰਾਨ ਬਾਬੂ ਸਰ ਟੌਪ। ਬਸ ਆਪਾਂ ਪਰੀਆਂ ਬਸ ਉਤਰਦੀਆਂ ਬਾਬੂ ਸਰ ਟੌਪ ਦੇਖੀਏ, ਤੇ ਕਰਸੀ ਨਾ ਪਰੀਆਂ ਉਤਰਦੀਆਂ ਦੇਖੀਏ, ਬੜੀਆਂ ਸੋਹਣੀਆਂ ਇੰਜ ਕਰਦੀਆਂ ਹੈ। ਓਕੇ ਕਰੋ ਜੀ, ਓਕੇ। ਅਸੀਂ ਉਹ ਤੁਸੀਂ ਜਿਹੜਾ ਅੱਗੇ ਕਹਿਣਾ ਨਾ ਕਿਸੇ ਨੇ ਵੀ ਯਾਰ ਤੁਮਨੇ ਹੁੰਜ਼ਾ ਨਹੀਂ ਦੇਖਾ, ਉਹਨੇ ਸੁਣਨੀ ਨਹੀਂ। ਹੁੰਜ਼ਾ ਨਹੀਂ ਦੇਖਾ ਤਾਂ ਜੰਮਿਆ ਹੀ ਨਹੀਂ। ਉਹ ਵਾਲਾ ਬਾਬੂ ਸਰ ਟੌਪ ਤੇ ਜਾ ਕੇ ਇੱਕ ਨਸੀਹਤ ਕਰਨੀ, ਉੱਥੇ ਕਿਸੇ ਵੀ ਭਰਾ ਨੇ ਸਿਗਰਟ ਨਹੀਂ ਪੀਣਾ। ਕਿਉਂ? ਸਾਰਾ ਉੱਥੇ ਉੱਥੇ ਵਾ। ਉਸਤਾਦ ਜੀ ਲੈਟਰ ਨਹੀਂ ਚੱਲਦਾ ਉੱਥੇ। ਕਿਉਂ ਨਹੀਂ ਚੱਲਦਾ? ਉੱਥੇ ਕੋਈ ਆਕਸੀਜਨ ਟੈਪ ਦਾ ਸਿਸਟਮ ਹੈਗਾ, ਤੁਹਾਨੂੰ ਸਾਹ ਲੈਣ 'ਚ ਦੁਸ਼ਵਾਰੀ ਉਹ ਹੋਏਗੀ। ਨਹੀਂ ਭਰਾਵਾ, ਬਾਬੂ ਸਰ ਟੌਪ ਤੇ ਸ਼ਹਿਰ ਬਾਬੂ ਵਾਲਾ ਸਰ ਦਾ ਟੌਪ ਵੀ ਘਟਾਤਾ ਜੀ, ਪਿੱਛੇ ਆ ਉਹ ਯਾਰ ਕੀ ਹੋ ਗਿਆ ਤੁਹਾਨੂੰ ਪਤਾ? ਅਸੀਂ ਉਹ ਕਾਰ ਚੋਂ ਕੱਢ ਲਾਂਗੇ, ਉਹ ਜਿਹੜਾ ਉਹ ਵਿੱਚੋਂ ਨਿਕਲਦਾ ਕੋਲ ਆ ਗਿਆ। ਜੋ ਮਰਜ਼ੀ ਕਰ ਲਓ, ਉੱਥੇ ਤੁਸੀਂ ਉੱਥੇ ਜ਼ਿਆਦਾ ਦੇਰ ਸਟੇ ਨਹੀਂ ਕਰ ਸਕਦੇ। ਜਿੰਨੀਆਂ ਹਦਾਇਤਾਂ ਦੱਸਣ ਦੇ ਸਾਡੇ ਕੋਲ 13 ਚੱਕ ਵੀ ਨਹੀਂ ਜਾ ਹੋਣਾ।
ਹਾਂਜੀ ਠੀਕ ਸਾਡੇ ਪਹੁੰਚ ਲਾਂ ਤੋਂ ਉੱਥੋਂ 13 ਬਾਬੂ ਸਰ ਟਾਪ ਤੇ ਕਿੱਥੇ ਜੀ ਤੇ ਸਿਗਰਟ ਨਹੀਂ ਲੱਗਦਾ ਤੇ ਫਲਾਣ ਨਹੀਂ ਲੱਗਦਾ ਮੈਨੂੰ ਸ਼ਰਤ ਲਾ ਲਓ ਜਿੰਨੀ ਓਏ ਮਰਜ਼ੀ ਅੱਛਾ ਯਾਰ। ਸ਼ਰਤ ਲਾ ਅੱਛਾ ਲਓ। ਉਸਤਾਦ ਜੀ ਸ੍ਰੀ ਪਾਏ ਕਿਹੜੀ ਸਾਈਡ ਤੇ? ਉਹ ਇੱਥੇ ਹੀ ਰਾਹ 'ਚ ਹੀ ਹੁੰਦਾ ਕਾਰਖਾਨੇ ਬਾਜ਼ਾਰ ਵੀ ਹੈਗਾ ਇੱਥੇ ਉਹ ਨਹੀਂ ਨਹੀਂ ਸੰਨਾਬਾਦ ਵੀ ਹੈ ਭੋਲੀ ਉਹ ਸਾਰੀ ਉਧਰ ਸ੍ਰੀ ਪਾਏ ਕਿਹੜੀ ਸਾਈਡ ਤੇ? ਯਾਰ ਗੁਰਦਾ ਕਲੇਜੀ ਲੰਘ ਕੇ ਨਾ ਨਹੀਂ ਨਹੀਂ ਵਧੀਆ ਉਸਤਾਦ ਜੀ ਜਨਮਨ ਇਲਾਕਿਆਂ ਦੇ ਨਾਮ ਆ ਸ੍ਰੀ ਪਾਏ। ਇਹ ਪਤਾ ਕਿੱਥੇ ਆ? ਅੱਜ ਘਰ ਜਾਈ ਹਾਂਡੀ ਖੋਲੀ ਵੇਖੀ ਉਹਦੇ ਚ ਸਿਰੀ ਹੋਣੀ ਆ, ਫ੍ਰਿਜ ਦੇ ਥੱਲੇ ਦੇਖੀ ਭਾਵੇਂ ਹੁਣ। ਯਾਰ ਚਾਂਪ ਗਗਾਨ ਦੀ ਪਿਛਲੀ ਸਾਈਡ ਤੇ ਸ੍ਰੀ ਭਾਈ। ਤਾਜੀ ਨਾਰਾਇਣਗੰਜ ਜਾਂਦੇ ਰਾਸਤੇ 'ਚ ਇੱਕ ਇਲਾਕਾ ਹੁੰਦਾ ਹਸਨ ਅਬਦਾਲ, ਤੁਸੀਂ ਦੇਖਿਆ ਹੋਣਾ, ਬੜਾ ਪਿਆਰਾ ਓਏ ਇਲਾਕਾ। ਉਹ ਤੇ ਸ਼ੁਰੂ ਚ ਹੀ ਆ ਜਾਂਦਾ ਇਸਲਾਮਾਬਾਦ ਤੋਂ ਅੱਗੇ। ਜਾਂ ਉਹਨੇ ਨਾ ਆਪਣੇ ਨੂੰ ਫੁੱਲ ਕੱਢ ਕੇ ਵਿੱਚੋਂ ਥੱਲੇ ਬੋਰੀ ਚੋਂ ਇਲਾਕਾ ਲਿਆ। ਉਹ ਹਸਨ ਬਦਾਲ ਮਰੇ ਤਾਂ ਅੱਜ ਆਪਾਂ ਕਿੰਨੀ ਵਾਰੀ ਉੱਥੋਂ ਇੰਜ ਨੂੰ ਘੇਰ ਆਹੋ ਉੱਥੇ ਰੁਕਣਾ, ਉੱਥੇ ਤੁਹਾਡਾ ਸਟੇ ਹੋਣਾ, ਉੱਥੇ ਤੁਸੀਂ ਮੱਛੀ ਖਾਣੀ ਹੈ। ਉਹ ਛੋਟਾ ਉਹ ਕਿਹੜੀ? ਛੋਟਾ ਵਾ ਜਿਹੜੀ ਹੋਸਟ ਮਰਜ਼ੀ ਮੱਛੀ ਖਾਣੀ। ਫਿਰ ਜਦੋਂ ਤੁਸੀਂ ਅੱਗੇ ਜਾਣਾ ਨਾ, ਉੱਥੇ ਟਰਾਊਟ ਉਹਨਾਂ ਨੇ ਫੜ ਕੇ ਨਾ ਆਪਣੇ ਫਾਰਮ ਬਣਾਏ ਨੇ, ਉਹਦੀਆਂ ਜੀਆਂ ਬਣਾਈਆਂ, ਉੱਥੇ ਟਰਾਊਟ ਛੱਡੀ, ਤੁਸੀਂ ਆਪਣੀ ਮਰਜ਼ੀ ਦਾ ਦਾਣਾ ਕੱਢਣਾ, ਤੁਸੀਂ ਕਹਿਣਾ ਜੀ ਇਹ ਪਕਾ ਦਿਓ, ਉਹਨਾਂ ਨੇ ਤੋੜ ਕੇ ਨਹੀਂ ਪਕਾ ਤੇ ਤੂੰ ਦੇਣਾ। ਮੱਛੀ ਖਾਣੀ? ਜੋ ਨਾਗੀ ਸਾਹਿਬ ਖਿਲਾ ਦੇਣ ਭਾਈ। ਉਹ ਨਾਗੀ ਸਾਹਿਬ ਖਾ ਲੈਣਗੇ। ਯਾਰ ਗੱਲ ਇਹ ਆ, ਜੇ ਤੇ ਅਸੀਂ ਸਾਡਾ ਕਿਤੇ ਅੱਲਾ ਕੀਤਾ ਜ਼ੇਨ ਬਣ ਗਿਆ ਨਾ, ਫਿਰ ਜੋ ਜੋ ਰਸਤੇ 'ਚ ਆਇਆ ਭਾਈ ਦੇਖੀ ਜਾਵਾਂਗੇ, ਹਾਂ। ਦਿਖਾਈ ਜਾਵਾਂਗੇ ਤੁਹਾਨੂੰ ਸਾਰਿਆਂ ਨੂੰ। ਚਲੋ ਚਲੋ ਠੀਕ ਹੋ ਹਾਲੇ ਮੈਨੂੰ ਕੋਈ ਗੱਲ ਜਿਹੜੀ ਨਾ ਮੈਨੂੰ ਸਮਝ ਨਹੀਂ ਆ, ਇਹ ਇੰਨਾ ਹੀ ਜਾਣੇ ਹਰ ਇੱਕ ਦਾ ਆਪਣਾ ਮਾਈਂਡ ਆ, ਇਹਨਾਂ ਨੂੰ ਲਿਜਾਣਾ ਕੋਈ ਐਵੇਂ ਗੱਲ ਨਹੀਂ। ਅਸੀਂ ਕੋਈ ਵਾਦੀ ਘਾਟੀ ਗੱਲ, ਮੈਂ ਸਿਰਫ ਇੰਨਾ ਕਿਹਾ ਟੋਬੇ ਫੂਫੀ ਨੂੰ ਮਿਲ ਕੇ ਤੇ ਉਧਰੋਂ ਪਰਾਂ ਨਿਕਲ। ਲੋ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖੋ ਤੇ ਕੋਈ ਨਹੀਂ, ਹਾਲੇ 8-10 ਪ੍ਰੋਗਰਾਮ ਲੱਗ ਜਾਣੇ ਆ ਪ੍ਰੋਗਰਾਮ ਫਿਰ ਇਨਸ਼ਾਅੱਲਾ ਤਾਲਾ ਕੋ ਹਿਸਾਬ ਨਾਲ ਉਸਤਾਦ ਆਪਣਾ ਜੀ ਖਿਆਲ ਟੂਰ ਰੱਖੋ। ਤੇ ਜਾਣਾ ਕਿ ਨਹੀਂ ਜਾਣਾ, ਦਿਲ ਕਰੇ ਨਾਗੀ ਸਾਹਿਬ ਦਾ ਮੁੰਡਾ ਮੈਨੂੰ ਪਿਸਤੌਲ ਲੈ ਕੇ ਲੱਭਦਾ ਹੋਵੇ ਪਿੱਟਾ ਮਾਰਦਾ।